ਆਪਣੇ ਪੀਰਾਂ ਨੂੰ ਉਹ ਚਾਕੂ ਨਾਲ ਡਰਾ ਦਿਆ ਜਿਹੜਾ ਅੰਦਰ ਨਹੀਂ ਵੜ ਜਾਂਦਾ ਉਹਨਾਂ ਨੂੰ ਇਦਾਂ ਕਰ ਪੀਰਾਂ ਨੂੰ ਕੱਲ ਨੂੰ ਬਸਾਤੇ ਖੁਦ ਟਿਕਟ ਬਣ ਗਿਆ ਤੇ ਸਾਰੀਆਂ ਲੱਤਾਂ ਛਿੱਲੀਆਂ ਗਈਆਂ, ਗੋਡੇ ਛਿੱਲੇ ਗਏ। ਛੋਟੇ ਘੋੜੇ ਤੇ ਚਲੇ ਗਏ। ਉਹ ਪੋਨੀ ਜਿਹੜਾ ਸਰਕਸ ਵਾਲਾ ਇੱਕ ਬੈਂਕ ਦਾ ਗਨਮੈਨ ਲੱਗ ਗਿਆ ਤੇ ਨਿਛਾ ਮਾਰ ਮਾਰ ਬੰਦੂਕ ਖਾਲੀ ਕਰੀ। ਅੱਛਾ ਤਾਂ ਚੈੱਕ ਹੁੰਦੀ ਸੀ ਚੱਲ ਜਾਂਦੀ। ਉੱਠ ਕੇ ਜਾ ਕੇ ਡਰਾਈਵਰ ਨੇ ਪਤਾ ਯਾਰ ਮੇਰੀ ਗੱਲ ਸੁਣ, ਯਾਰ ਨੂੰ ਮਾਰ ਦੇ ਕਿਤੇ ਜਾਂ ਸਲੋ ਚਲਾ ਲੈ। ਸਲਾਮੁਅਲੈਕੁਮ। ਜੀ ਦੇ ਦਿਲ ਨੂੰ ਲੱਗ ਗਿਆ। ਜੋਸ਼ ਨਾਲ ਇੱਕ ਵਾਰੀ ਜ਼ਰਾ ਕਲੈਪ ਕਰਵਾਓ ਸਾਜੀ, ਹੁਣ ਆਦਤ ਬਣ ਜਾਣੀ ਇਹਨਾਂ ਦੀ ਵੀ। ਉਹ ਸ਼ੋਅ ਹੁੰਦਾ ਵਾ। ਫਿਰ ਅੱਜ ਇੱਥੇ ਬੈਠੇ ਤੁਸੀਂ ਯਾਰ, ਉਹ ਤੁਹਾਨੂੰ ਕੰਮ ਧੰਦਾ ਕੋਈ ਨਹੀਂ ਹੋਇਆ? ਨਹੀਂ, ਕੋਈ ਕੰਮ ਧੰਦਾ ਨਹੀਂ। ਅਸੀਂ ਸਿਰਫ ਘਰ ਦੱਸਣ ਜਾਂਦੇ ਕਿ ਅਸੀਂ ਉੱਥੇ ਰਹਿਣਾ। ਹਾਂ ਦੱਸੋ ਯਾਰ, ਇੱਕ ਤੇ ਬੈਠਕ ਕਿਹਦੀ ਹੈ ਯਾਰ? ਉਹ ਵੀ ਤੁਹਾਡੇ ਤਾਂ ਕੋਈ ਉਹਨੂੰ ਰੋਕਣ ਤੇਰੀ ਬੈਠਕ? ਹਾਂਜੀ ਇਹਦੀ ਅਸੀਂ ਤਾਂ ਮੱਲ ਮਾਰੀ ਹੈ, ਬੈਠਕ ਤਾਂ ਉਹਨਾਂ ਦੀ ਹੈ। ਮੈਂ ਵੇਲੋ ਸਾਰੀ ਦਿਹਾੜੀ ਕੰਮ ਕਰਕੇ ਰਾਤ ਨੂੰ ਘੰਟਾ 2 ਘੰਟੇ ਇੱਥੇ ਹੁੰਨਾ ਸੀਟਾਂ ਛੋਟਾ ਪੀਣ। ਅਸੀਂ ਤੁਹਾਡੇ ਤੁਸੀਂ ਜਦੋਂ ਮੈਂ ਆਵਾਂ ਤੁਸੀਂ ਇੱਥੇ ਹੀ ਬੈਠੇ ਹੁੰਨੇ ਯਾਰ, ਜਦੋਂ ਮੈਂ ਆਵਾਂ ਤੁਸੀਂ ਇੱਥੇ ਬੈਠੇ ਹੋ। ਸਾਜੀ ਇਹ ਵੀ ਤੇ ਹੋ ਸਕਦਾ ਨਾ ਕਿ ਤੁਸੀਂ ਜਦੋਂ ਆਨੇ ਅਸੀਂ ਇੱਥੇ ਬੈਠੇ ਹੁੰਨੇ। ਹਾਂ ਉਹੀ ਤਾਂ ਕਹਿ ਰਿਹਾ। ਨਹੀਂ ਦਿਲ ਲੱਗਦਾ ਇੱਕ ਦੂਸਰੇ ਤੋਂ ਬਗੈਰ, ਨਹੀਂ ਦਿਲ ਲੱਗਦਾ ਸਾਰਿਆਂ ਤੋਂ ਬਗੈਰ। ਸਾਡਾ ਹੈ ਹੀ ਕੌਣ ਆ ਤੁਹਾਡੇ ਸੋ ਤੇ ਇੰਨਾ 60-70 ਯਾਰ ਦਾਨਿਸ਼, ਤੂੰ ਕਦੀ ਗੌਰ ਕੀਤਾ ਵਾ? ਮੈਂ ਇੱਕ ਵਾਰੀ ਕੀਤਾ। ਸਾਰੇ ਬੰਦੇ ਪੈਦਾ ਹੋਈ ਜਾ ਰਹੇ ਮਰੀ ਜਾ ਰਹੇ, ਪੈਦਾ ਹੋਈ ਜਾ ਰਹੇ ਮਰੀ ਜਾ ਰਹੇ। ਇਹ ਕੀ ਹੈ? ਸਵਾਲ ਤਾਂ ਬੜਾ ਕਮਾਲ ਦਾ ਮਤਲਬ ਕੀ ਕਰਦੇ ਤੁਸੀਂ? ਤੂੰ ਪੈਦਾ ਹੁੰਦੇ ਆ ਰੋਲੇ ਚ ਪਾ ਕੇ ਬੁੱਢੇ ਹੋ ਕੇ ਮਰ ਜਾਂਦੇ, ਫਿਰ ਅਗਲਾ ਪੈਦਾ ਹੁੰਦਾ ਮਰ ਜਾਂਦਾ, ਫਿਰ ਅਗਲਾ ਪੈਦਾ ਹੁੰਦਾ ਮਰ ਜਾਂਦਾ। ਕੋਈ ਚੱਕਰ ਹੀ ਨਹੀਂ, ਚੱਲੀ ਆਉਂਦੇ ਆ ਕੰਮ। ਇਹ ਕੀ ਹਿਸਾਬ ਆ? ਇਹਦਾ ਕੋਈ ਘਰ ਯਾਰ, ਇਹਦਾ ਕੋਈ ਮੈਂ ਹਿਸਾਬ? ਸਾਜੀ ਦਾ ਇਹ ਜਾਣਾ ਪੈਣਾ ਵਾ, ਤੁਹਾਨੂੰ ਨਾਲ ਜਾਣਾ ਪੈਣਾ। ਮਹਿੰਦੀ ਮੱਲੇ ਫਾਟਕ ਤੇ ਬਾਬਾ ਵਾ ਇੱਕ, ਹਾਂ ਉਹਨਾਂ ਪੈਦਾ ਹੁੰਦੇ ਕਿ ਨਾ ਮਰਦੇ। ਮੀਪੁਰੇ ਵਾਲਾ ਤੇ ਕਿਤੇ ਬਿੱਟੇ ਵਾਲਾ ਨਹੀਂ ਯਾਰ, ਇਹ ਚੱਲੀ ਜਾ ਰਿਹਾ ਵਾ ਵੀ ਅੱਜ ਬੱਚਾ ਪੈਦਾ ਹੋ ਗਿਆ, ਸਾਲ ਦਾ ਹੋ ਗਿਆ, 2 ਸਾਲ ਦਾ ਹੋ ਗਿਆ, 10 ਸਾਲ ਦਾ ਹੋ ਗਿਆ, ਮਾਸ਼ਾਅੱਲਾ ਵੱਡਾ ਹੋ ਗਿਆ, ਵਿਆਹ ਹੋ ਗਿਆ, ਮਾਸ਼ਾਅੱਲਾ ਉਹਦੇ ਬੱਚਾ ਹੋ ਗਿਆ, ਮਾਸ਼ਾਅੱਲਾ ਇੰਨਾ ਲੀਲਾ ਹੋ ਗਿਆ। ਹਾਂਜੀ ਲੇਕਿਨ ਸਾਜੀ ਇਸ ਦੌਰਾਨ ਉਹ ਜਿਹੜੇ ਕਾਰਨਾਮੇ ਸਰੰਜਾਮ ਦਿੰਦਾ, ਉਹ ਹੀ ਜ਼ਿੰਦਗੀ ਕੱਖ ਨਹੀਂ ਜ਼ਿੰਦਗੀ ਹੈ। ਉਹ ਨਾ ਕੁਛ ਨਹੀਂ। ਤੁਹਾਡੀ ਅਗਲੀ ਤੋਂ ਅਗਲੀ ਪੀੜ੍ਹੀ ਹੁੰਦੀ, ਤੁਹਾਨੂੰ ਪਤਾ ਨਹੀਂ ਹੁੰਦਾ ਉਹ ਕੀ ਕਰਕੇ ਗਿਆ। ਲੇਕਿਨ ਖਤਮ। ਇਹ ਨਹੀਂ ਕੋਈ ਰਹਿ ਜਾਂਦਾ ਵਾ, ਇੱਕ ਅੱਧਾ ਕੋਈ ਰਹਿ ਜਾਂਦਾ ਵਾ, ਜਿਵੇਂ ਕੋਈ ਵੱਡਾ ਕੰਮ, ਕੋਈ ਆਰਟਿਸਟ ਰਹਿ ਗਿਆ। ਹਾਂ ਠੀਕ ਹੈ ਜੀ। 1960 ਚ 50 ਚ ਰਫੀ ਸਾਹਿਬ ਸੀ, ਉਹ ਹੁਣ ਵੀ ਕੋਈ ਵੀ ਆਰਟਿਸਟ ਲਾ ਲਓ, ਜਿਵੇਂ ਮਾਈਕਲ ਜੈਕਸਨ ਲਾ ਲਓ, ਹਾਂਜੀ ਮਾਈਕਲ ਜੈਕਸਨ, ਨੁਸਰਤ ਫਤਿਹ ਅਲੀ ਖਾਨ ਲੈ ਲਓ, ਇਸ ਤਰ੍ਹਾਂ ਦੀ ਚੀਜ਼ਾਂ ਲੈ। ਲੇਕਿਨ ਮੇਰੇ ਹਿਸਾਬ ਨਾਲ ਇਹ ਵੀ ਬਹੁਤ ਦੇਰ ਨਹੀਂ ਚੱਲਣੇ। ਇੱਕ ਦੌਰ ਹੋਏਗਾ ਜਦੋਂ ਬੜੇ ਗੁਲਾਮ ਅਲੀ ਦਾ ਇੱਕ ਦੌਰ ਹੋਏਗਾ, ਗਾਣ ਵਾਲੇ ਜਿਹੜੇ ਸੀ ਉਸ ਟਾਈਮ, ਉਹ ਆਤਫ ਅਸਲਮ ਹੋਣਗੇ ਉਸ ਦੌਰ ਦੇ। ਨਵੀਂ ਉਹ ਜਿਹੜੀ ਅੱਜ ਹੁਣ ਕਿੰਨੇ ਕੁ ਲੋਕ ਉਹਨਾਂ ਨੂੰ ਸੁਣਦੇ, ਕਿਉਂਕਿ ਉਹ ਪੀੜ੍ਹੀ ਦਰ ਪੀੜ੍ਹੀ, ਹਾਲਾਂਕਿ 100 ਸਾਲ ਪੁਰਾਣੀ ਗੱਲ ਆ ਸਿਰਫ। ਹੋ ਸਕਦਾ ਕੋਈ 200 ਸਾਲ ਪਹਿਲੇ ਐਸਾ ਬੰਦਾ ਗੁਜ਼ਰਿਆ ਹੋਵੇ ਜਿਹੜਾ ਉਹ 2-3 ਪੀੜ੍ਹੀਆਂ ਨੂੰ ਯਾਦ ਰਿਹਾ ਹੋਵੇ। ਸਾਨੂੰ ਨਹੀਂ ਯਾਦ ਰਿਹਾ, ਸਾਨੂੰ ਨਹੀਂ ਯਾਦ ਰਿਹਾ। ਹਾਂਜੀ ਹੁਣ ਸਾਨੂੰ ਏਦਾਂ ਹੀ ਤੁਸੀਂ ਹੁਣ ਖਾਨ ਸਾਹਿਬ ਨੁਸਰਤ ਹੋ ਗਈ ਆ, ਹਾਂ ਕਿਤੇ ਲੱਗੀ ਹੋਏਗੀ ਚੀਜ਼, ਕੋਈ ਹਿਸਾਬ ਕਿਤਾਬ, ਟੈਕਨੋਲੋਜੀ ਪਤਾ ਨਹੀਂ ਕਿੱਥੇ ਚਲੀ ਜਾਣੀ ਆ। ਜਿਹੜੇ ਸਾਡੇ ਅੱਜ ਕੱਲ ਦੀਆਂ ਰਿਕਾਰਡਿੰਗ ਫਿੱਕੀਆਂ ਜਿਹੀਆਂ ਲੱਗਣ ਲੱਗ ਪਣੀਆਂ, ਪਤਾ ਨਹੀਂ ਕਿੱਥੇ। AI ਵੇਖ ਲਾ, ਗਾਣਾ ਭਾਈ ਹੁਣੀ ਕੋਈ ਇੰਡੀਅਨ ਸਿੰਗਰ ਗਾ ਰਿਹਾ ਵਾ, ਅਗਲੇ ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਗਾਣਾ ਪਾ ਦਿੰਦੇ, ਉਹ ਬਹੁਤਾ ਚੱਲਣ ਦਿਆ ਹੁੰਦਾ, ਜ਼ਿਆਦਾ ਚੱਲ ਰਿਹਾ ਇਹ ਕੰਮ। ਉਸਤਾਦ ਜੀ ਨਵਾਂ ਕੰਮ AI ਨੇ ਪਾਤਾ ਵਾ, ਹੁਕੂਮਤ ਕਰਨ ਜਾ ਰਹੀ ਹੈ। ਹਾਂਜੀ ਉਹਦਾ ਕੀ ਬੋਲਤੇ ਹਾਥ ਨਾਲ ਤੂੰ ਕੰਮ ਕਰ ਰਿਹਾ, ਉਹ ਗੱਲ ਕਰ ਰਿਹਾ ਤੂੰ ਤਾਂ ਜੀ ਅਸੀਂ ਦੋਵਾਂ। ਉਹ ਯਾਰ ਤੂੰ ਉਹਨੂੰ ਗੱਲ ਕਰ ਲੈਂਦੇ ਨਾ, ਉਹ ਗੱਲ ਕਰ ਰਿਹਾ ਤੇ ਤੂੰ ਬੋਲ ਓਵਰਲੈਪ ਨਹੀਂ ਕਰ ਰਿਹਾ, ਲੇਕਿਨ ਤੂੰ ਹੱਥਾਂ ਨਾਲ ਓਵਰਲੈਪ ਕਰੀ ਜਾ। ਓਕੇ ਮਤਲਬ ਗੱਲ ਉਹ ਕਰ ਰਿਹਾ, ਤੂੰ ਇਹਦਾ ਮਤਲਬ ਹੈ ਕਿ ਤੇਰਾ ਵੱਸ ਨਹੀਂ ਚੱਲ ਰਿਹਾ ਓਵਰਲੈਪ ਦਾ, ਲੇਕਿਨ ਤੂੰ ਕਰ ਰਿਹਾ। ਉਹ ਕਰ ਰਹੀ ਤੇ ਚੱਲ ਯਾਰ। ਉਸਤਾਦ ਜੀ AI ਵਾਲਿਆਂ ਨੇ ਨਾ, ਰੋਬੋਟਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਕਵਾਮੇ ਮੁਤਹਿਦਾ ਦੇ ਦਫ਼ਤਰ 'ਚ। ਹਾਂ ਉਹ ਕਹਿੰਦੇ ਕਿ ਅਸੀਂ ਦੁਨੀਆ ਨੂੰ ਬਿਹਤਰ ਅੰਦਾਜ਼ 'ਚ ਚਲਾ ਸਕਦੇ ਹਾਂ ਤੁਹਾਡੇ ਨਾਲੋਂ। ਉਹ ਗੱਲ ਠੀਕ ਆ, ਨਾਪੀ ਤੋਲੀ ਚਲਾ, ਉਹਦੇ 'ਚ ਜਜ਼ਬਾਤ ਨਹੀਂ ਹੈ। ਹਾਂ ਜਜ਼ਬਾਤ, ਉਹ ਉਸਮੇ ਭਾਵਨਾएं ਨਹੀਂ ਹੈ। ਹਾਂ ਫੀਲਿੰਗ। ਉਹ ਦੇਖਿਆ ਮੈਂ ਰੀਲਾਂ ਚੱਲਦੀਆਂ AI ਦੀਆਂ ਬਣੀਆਂ, ਕੁੜੀਆਂ ਬਣੀਆਂ ਨੇ, ਸੋਹਣੀਆਂ ਕੁੜੀਆਂ ਬਣੀਆਂ ਨੇ, ਬੰਦਾ ਹੁੰਦਾ ਵਾ, ਉਹਨਾਂ ਨੂੰ ਫੀਲ ਹੀ ਕੋਈ ਨਹੀਂ, ਹਿਸਾਬ ਕਿਤਾਬ ਕੋਈ ਚੱਕਰ ਨਹੀਂ। ਹਾਂ ਇਹ ਆ ਕਿ ਉਹ ਇੱਕ ਉਹ ਜਿਹੜਾ ਉਹਨਾਂ ਨੇ ਉਹਨੂੰ ਕਹਿੰਦੇ ਜੋਗਰਾਫੀਆ ਟੈਪ, ਹਾਂਜੀ ਰਿਆਜ਼ੀ ਨੂੰ ਕੀ ਕਹਿੰਦੇ, ਮੈਥ ਟੈਪ ਉਹ ਸਹੀ ਚਲਾ ਸਕਦੇ ਨੇ ਕਿ ਇੰਜ ਕਰਨਾ, ਇੰਜ ਨਹੀਂ ਕਰਨਾ, ਇੰਜ ਕਰਨਾ, ਇੰਜ ਕਰਨਾ। ਜਿਹੜੇ 36 ਵਿੱਚ ਪੰਗੇ ਨੇ, ਜਿਹੜਾ ਇੱਕ ਹੁਣ ਇਹ ਬੰਦਾ ਕਹਿੰਦਾ ਯਾਰ ਤੂੰ ਗੱਲ ਕੀਤੀ, ਲੇਕਿਨ ਇਹ ਗੱਲ ਤੇਰੀ ਮੈਨੂੰ ਚੁਭੀ ਹੈ, ਇਹ AI ਨੇ ਕਹਿਣਾ ਹੀ ਨਹੀਂ ਕਿ ਮੇਰੇ ਦਿਲ ਤੇ ਵੱਜੀ ਜਾ। ਹਾਂ ਇਹ ਉਹਨੇ ਗੱਲ ਹੀ ਨਹੀਂ ਕਹਿਣਾ, ਉਹਨੇ ਕਹਿਣਾ ਯਾਰ ਇਹਨੇ ਗੱਲ ਕੀਤੀ ਹੈ, ਮੇਰਾ ਦਿਲ ਖੁਸ਼ ਹੋ ਗਿਆ। ਇਹ ਭਾਵਨਾएं ਹੀ ਨਹੀਂ ਹੈ, ਮੇਰੀ ਅੱਖਾਂ 'ਚ ਆਂਸੂ ਆ ਗਏ, ਕੁਛ ਵੀ ਨਹੀਂ।
ਯਾਰ ਮੈਂ ਉੱਥੇ ਖਲੋਤਾ ਸੀ, ਮੈਂ ਫੋਨ ਕੀਤਾ 1 ਮਿੰਟ ਚ ਮੋਟਰਸਾਈਕਲ ਲੈ ਕੇ ਆਇਆ ਯਾਰ। ਮੈਂ ਕਸਮੇ ਕਿੰਨੀ ਦੇਰ ਸੋਚਦਾ ਰਿਹਾ ਯਾਰ ਹੋਣ ਤੇ ਇਹ ਉਹਨੇ ਕਹਿਣਾ ਹੀ ਨਹੀਂ। ਨਾ AI ਤੇਰਾ ਯਾਰ ਹੋਵੇ ਭਾਵੇਂ ਕਿਤੇ ਫਸਿਆ ਹੋਵੇ, ਉਹ ਤੈਨੂੰ ਫੋਨ ਕਰੇ ਦਾਨਿਸ਼ ਮੈਂ ਇੱਧਰ ਹੂੰ, ਤੂੰ ਜਾ ਜੋ ਮਰਜ਼ੀ ਕਰਿਆ, ਉਹਨੂੰ ਪਤਾ ਹੀ ਨਹੀਂ। ਤੂੰ ਘਰ ਆ ਕੇ ਤੂੰ ਵੀ ਨਹੀਂ ਸੋਚ ਸਕਦਾ ਵੀ ਯਾਰ ਮੈਂ ਕਿਸੇ ਬੰਦੇ ਵਾਸਤੇ ਕੋਈ, ਤੂੰ ਖੁਸ਼ੀ ਨਹੀਂ ਫੀਲ ਕਰ ਸਕਦਾ। ਸਹੀ ਗੱਲ ਹੈ। ਲੇਕਿਨ ਉਹਨਾਂ ਦੀਆਂ 2-3 ਗੱਲਾਂ ਵਿੱਚ ਬੜੀਆਂ ਖਤਰਨਾਕ ਉਸਤਾਦ ਜੀ। ਉਹ ਕਿੱਦਾਂ ਬੰਦਿਆਂ ਨੂੰ ਫੇਲ ਕਰਕੇ ਕਹਿ ਰਹੇ ਕਿ ਅਸੀਂ ਬਿਹਤਰ ਤੁਹਾਡੇ ਨਾਲੋਂ ਦੁਨੀਆ ਨੂੰ ਚਲਾ ਚਲਾ ਸਕਦੇ। ਸਕਦੇ। ਦੁਨੀਆ ਨੂੰ ਚਲਾ ਸਕਦੇ ਆ, ਸਹੀ ਕਹਿ ਰਹੇ ਹੋ। ਮੈਂ ਕਦੋਂ ਕਹਿ ਰਿਹਾ ਨਹੀਂ ਚਲਾ ਸਕਦੇ? ਮੈਥ ਟੈਪ, ਸਾਇੰਸ ਟੈਪ, ਰੂਲਸ ਟੈਪ ਉਹ ਸਹੀ ਚਲਾ ਸਕਦੇ ਸਾਡੇ ਨਾਲ। ਉਹ ਆਪਣੇ ਫਰਜ਼ ਚ ਗਦਾਰੀ ਨਹੀਂ ਕਰਨਗੇ। ਉਹ ਸਾਈਡ ਤੇ ਉਹ ਕਹਿੰਦੇ 500 ਫੜ ਕੇ ਬੰਦਾ ਨਹੀਂ ਟਪਾ ਲੈਣਗੇ, ਚਾ ਤੂੰ ਨਿਕਲ ਇੰਜ ਨਹੀਂ ਕਰਨਗੇ ਉਹ। ਸਹੀ ਗੱਲ। ਮੇਰੇ ਜ਼ਿਹਨ 'ਚ ਇਹ ਉੱਭਰਿਆ ਵਾ ਉਸਤਾਦ ਜੀ ਕਿ ਉਹ ਕਹਿੰਦੇ ਅਸੀਂ ਬੰਦਿਆਂ ਦੀਆਂ ਜੌਬਾਂ ਨਹੀਂ ਖੋਣ ਆਏ, ਰਹਿਨੁਮਾਈ ਅਸੀਂ ਕਰਨ। ਉਹਨਾਂ ਦੇ ਉੱਤੇ ਅਫਸਰ ਲੱਗਣ ਆਏ ਹਾਂ। ਫਿਰ ਉਹਨੇ ਇਹ ਵੀ ਕਿਹਾ ਕਿ ਅਸੀਂ ਇਨਸਾਨਾਂ ਦੇ ਖਿਲਾਫ ਬਗਾਵਤ ਨਹੀਂ ਕਰਾਂਗੇ, ਵਾਅਦਾ ਕਰਦੇ ਹਾਂ। ਅਦਾਰਿਆਂ ਨਾਲ ਵੀ। ਇਹਦਾ ਮਤਲਬ ਕਿ ਬਗਾਵਤ ਦਾ ਆਪਸ਼ਨ ਹੈ ਵਾ ਕਿਤੇ। ਭਾਈ ਸਾਰਾ ਕੁਝ ਹੈਗਾ ਵਾ। ਗੱਲ ਇਹ ਹੈ ਕਿ ਉਹ ਕਹਿੰਦੇ ਨੇ ਬੰਦੇ ਦੇ ਪੁੱਤਾਂ ਨੂੰ ਅਸੀਂ ਤੁਹਾਨੂੰ ਚਲਾਵਾਂਗੇ ਬਸ। ਲੇਕਿਨ ਇਹ ਆ ਕਿ ਜੌਬ ਵਾਲਾ ਬੰਦਾ ਜਿਹੜਾ ਨਾ, ਹਾਂਜੀ। ਉਹ AI ਨਹੀਂ ਕਰ ਸਕਦਾ। ਉਹ ਕਦੀ ਵੀ ਉਹਦੀ ਜਗ੍ਹਾ ਨਹੀਂ ਲੈ ਸਕਦਾ। AI ਜਿੱਡਾ ਮਰਜ਼ੀ ਹੋਵੇ, ਜੌਬ ਤੇ ਬੰਦਾ ਬੈਠਾ ਕਰਦਾ ਯਾਰ ਇੱਥੇ ਪਾਸ ਹੋ ਗਈ ਯਾਰ, ਇਹ ਉਹਨੇ ਕਰਨਾ ਹੀ ਨਹੀਂ। AI ਫੇਲ ਹੈ ਤੇ ਨਾ ਉਹਨੇ ਐਡਵਾਂਸ ਮੰਗਣਾ, ਫੇਲ ਆ। ਫੇਲ ਵਾਕਈ ਸਹੀ ਗੱਲ ਹੈ। ਉਹਨੇ ਲੱਗੇ ਰਹਿਣਾ। ਉਹ ਕੋਈ 10,000 ਬੰਦਾ ਵੀ ਆ ਲਾਈਨ 'ਚ ਲੱਗੀ, ਉਹ AI ਬਿੱਲ ਤਾਰ ਰਿਹਾ, ਉਹਨੇ ਕਰੀ ਜਾਣਾ ਠੜਾਉਂ। ਚਾਹ ਪੀਣੀ ਉਹ ਜਿਹੜਾ ਬੰਦਾ ਬੈਠਾ ਉਹਨੇ ਕਹਣਾ ਤੂੰ ਤੇ ਪਿੱਛੇ ਆ ਜਾ ਯਾਰ, ਤੂੰ ਪਿੱਛੇ ਹੋ ਕੇ ਖਲੋਣਾ, ਆ ਲਾਈਨ ਸਿੱਧੀ ਕਰਾ ਯਾਰ। ਉਹ ਜਿਉਂ ਬੰਦੇ ਮੁੱਕੀ ਜਾਣ, ਉਹਦੀ ਤਬੀਅਤ ਚੜਦੀ ਜਾਣੀ ਕਿਉਂਕਿ ਉਹ ਥੱਕੀ ਜਾ ਰਿਹਾ। ਆਖਰੀ ਬੰਦੇ ਨੂੰ ਉਹਨੇ ਕੁੱਤਿਆਂ ਨੂੰ ਪੈਣਾ ਸ਼ੁਰੂ ਹੋ ਜਾਣਾ। ਸਹੀ ਗੱਲ। ਇਹ AI ਹੈ ਹੀ ਨਹੀਂ, ਕੋਈ AI ਚੱਲੀ ਜਾ ਰਿਹਾ ਸਾਰਾ, ਭਾਵੇਂ 1000 ਬੰਦਾ ਪਿੱਛੇ ਲੱਗਾ। ਸਹੀ ਗੱਲ ਹੈ। ਇਹ ਫੀਲਿੰਗਲੈਸ ਆ। ਨਾਲੇ ਉਸਤਾਦ ਜੀ AI ਜਿਹੜੀ ਆ ਇਦਾਂ ਕਰਕੇ ਬਰਾਤ ਨਾਲ ਜਾ ਕੇ ਕਾਪੀ ਮਾਰ ਕੇ ਬੱਚਿਆਂ ਕੋਲੋਂ ਸੂਟ ਥੋੜੀ ਪੜਵਾ ਸਕਦੀ। ਨਹੀਂ ਕਰ ਸਕਦੀ। ਉਹਨੇ ਈਜ਼ੀ ਲੂਮ ਕੱਟੇ ਨਹੀਂ ਖੜੇ ਹੋ ਸਕਦੇ। AI ਨਾਲ ਰੋਬੋਟ ਨਾਲ ਕਾਲੂ ਨੂੰ ਸੱਚਾ ਪਿਆਰ ਹੋ ਗਿਆ, ਉਹਨੂੰ ਕਹਿੰਦਾ ਮੈਂ ਤੇਰੇ ਨਾਲ ਦਿਲੋਂ ਚਾਰਜ ਕਰਾਂਗਾ। ਆਹੋ ਮੈਂ ਤੈਨੂੰ ਇਸ ਤੋਂ ਭਾਈ AI ਜਿਹੜੇ ਨਾ ਟੈਕਨੋਲੋਜੀ, AI ਭਾਈ ਸਿਰਫ ਉਹ ਰੋਬੋਟ ਨਹੀਂ, AI ਤੁਸੀਂ ਯੂਜ਼ ਕਰ ਰਹੇ ਹੋ ਫੋਨਾਂ 'ਚ ਸਾਰੇ ਗੱਲਬਾਤ 'ਚ। ਉਸਤਾਦ ਜੀ ਲੇਕਿਨ ਇਹ ਨੌਸਰਬਾਜ਼ੀ ਆ। ਗੇੜਾਬਾਜ਼ੀ ਦੁਨੀਆ ਆ। ਦੀ ਕਿੱਥੇ ਚਲੀ। ਅਸੀਂ ਉਹ ਉਸਤਾਦ ਜੀ ਨਸਲ ਆ ਜਿਨ੍ਹਾਂ ਨੇ ਬਲੈਕ ਐਂਡ ਵਾਈਟ ਟੀਵੀ ਤੋਂ ਲੈ ਕੇ AI ਤੱਕ ਦੇਖ ਲਿਆ। ਸਹੀ ਗੱਲ। ਅਸੀਂ ਉਹ ਲੋਕ ਆ। ਸਭ ਤੋਂ ਜ਼ਿਆਦਾ ਤਰੱਕੀ ਅਸੀਂ ਦੇਖੀ ਆਪਣੀਆਂ ਨਹੀਂ ਉੱਥੋਂ ਜ਼ੀਰੋ ਤੋਂ ਕਿੱਦਾਂ ਹਾਂਜੀ। ਲਾਈਕ 1900 ਖੱਤ ਵਾਲੇ ਦੌਰ 'ਚ 1924 25 26 ਚ ਟੀਵੀ ਆਇਆ, ਹਾਂਜੀ। ਇੱਕ ਮਿਸਾਲ ਆ। ਤੇ 24 25 ਚ ਇੱਕ ਮਿਸਾਲ ਆ ਟੀਵੀ ਆਇਆ। ਤੇ ਅੱਜ ਕਈ ਲੋਕ ਜਿਹੜੇ 90 ਸਾਲ ਦੇ ਨੇ, ਹਾਂਜੀ ਉਹਨਾਂ ਨੇ AI ਦੇਖ ਲਈ। ਦੇਖ ਲਈ। ਉਹਨਾਂ ਨੇ ਟੀਵੀ ਜਦੋਂ ਹੁੰਦੇ ਆ ਉਹਨਾਂ ਦੇ ਆਇਆ ਉਦੋਂ ਤੋਂ ਲੈ ਕੇ AI ਤੱਕ ਉਹਨਾਂ ਨੇ ਉਸ ਯਾਨੀ ਹਿਸਾਬ ਲਾ। ਆਪਣੀ ਨਸਲ ਅਸੀਂ ਕੇਸਟਾਂ ਤੋਂ ਲੈ ਕੇ ਤਵਿਆਂ ਤੋਂ ਲੈ ਕੇ ਅਸੀਂ ਅੱਜ ਹਾਂਜੀ। ਦੁਨੀਆ ਜਹਾਨ ਦਾ ਕਿਤੇ ਮੈਮਰੀ ਕਾਰਡ ਤੱਕ ਆ ਗਏ। ਮੈਮਰੀ ਕਾਰਡ ਤੇ ਸਾਲਿਆ ਕਦੋਂ ਮੁੱਕ ਗਿਆ, ਮੈਮਰੀ ਕਾਰਡ ਤੱਕ ਆ ਗਏ। ਦੱਸ ਮੱਕੂ ਵਾਲੇ ਸਾਜੀ ਮਿਲਦੇ ਚੋਣ। ਉਹ ਮੱਕੂਆਣੇ ਮਿਲਦੇ ਆ, ਮੱਕੂਆਣੇ ਹੁਣ ਆਇਆ ਮੈਮਰੀ ਕਾਰਡ। ਇਹ ਹੈ ਹੀ ਬੇਵਕੂਫ ਉਸਤਾਦ ਜੀ। ਸਿੰਧਬਾਦ ਵਾਲੀ ਕਸ਼ਤੀ 'ਚ ਖਲੋ ਕੇ ਕਹਿੰਦੇ ਬੰਦੂਰੇ। ਆਹੋ ਉਹ ਇੱਕ ਬੰਦੇ ਨੇ ਕਿਹਾ ਨਾ ਕਹੋ ਬੂੰਦੂਰੇ ਥੱਲੇ ਆ। ਆਹੋ ਸਹੀ ਗੱਲ ਆ। ਨਹੀਂ ਤਾਜੀ ਸਾਡੀ ਜਿਹੜੀ ਨਸਲ ਆ ਉਹਨਾਂ ਨੂੰ ਹੈਰਾਨਗੀ ਵਾਲੇ ਪਲ ਖਤਮ ਹੋ ਗਏ। ਨਹੀਂ ਨਹੀਂ ਹੈਰਾਨਗੀ ਨੇ ਪਲ ਅੱਗੇ ਬੜੇ ਹੋਣੇ ਨੇ। ਤੁਹਾਡੀ ਨਸਲ ਹਾਲੇ ਤੇ ਕੰਮ ਸ਼ੁਰੂ ਹੋਇਆ। ਅੱਛਾ ਜੀ। ਹਾਂਜੀ ਹਾਂਜੀ AI ਵੀ ਕਿਸੇ ਦੇ ਅੰਡਰ ਹੋਣੀ ਆ। ਹਾਂ। ਮਤਲਬ ਇਹ ਹਾਂ ਕੰਪਨੀਆਂ ਬਣਾਉਂਦੀਆਂ ਨੇ। ਅੱਛਾ ਜੀ। ਹਾਂਜੀ ਲੇਕਿਨ ਸਾਜੀ ਇਹ ਖਦਸ਼ਾ ਹੈ ਨਾ ਕਿ ਉਹ ਆਪਣੇ ਮਾਲਕ ਨੂੰ ਵੀ ਪੈ ਜਾਣ। ਇਹ ਵੇਦ ਹਾਂਜੀ ਵੇਜ AI ਇਹ ਲੈ ਉਪਾਈ ਉਹਨਾਂ ਦਾ ਅੱਖਾਂ ਸੜਕ ਸਕਦਾ। ਸਹੀ ਗੱਲ। ਪੁਰਜ਼ਾ ਹੀ ਹੈ ਨਾ ਉਹਨਾਂ ਦਾ ਖਰਾਬ ਹੋ ਸਕਦਾ। ਉਹ ਦਿਲ ਕਰੇ ਬਈ ਇੱਕ ਤੁਸੀਂ ਖਿਲਾਰਿਆ ਵਾ ਉਹਦੇ ਤੇ ਆ ਜਿਹੜੇ ਸਟੋਰਾਂ ਦੇ ਅਮਰੀਕਾ 'ਚ ਇੱਧਰ ਉੱਧਰ ਸਟੋਰਾਂ ਦੇ AI ਖੜੇ ਨੇ। ਤੁਸੀਂ ਉਹਨਾਂ ਨੂੰ ਚੀਜ਼ਾਂ ਦਿੰਦੇ ਹੋ, ਜਾ ਕੇ ਸਮਾਨ ਲਿਆਉਂਦੇ ਪੈਕ, ਉਹਦਾ ਦਿਮਾਗ ਫਿਰ ਜੋ ਤੁਹਾਨੂੰ ਚੀਜ਼ਾਂ ਵੀ ਦੇਈ ਜਾਵੇ, ਪੈਸੇ ਵੀ ਗੱਲੇ 'ਚੋਂ ਤੁਹਾਨੂੰ ਦੇਈ ਜਾਵੇ। ਪਤਾ ਲੱਗੇ ਮੇਰਾ AI 'ਚ ਯਾਰ ਇੱਕ IC ਸ਼ਾਰਟ ਹੋ ਗਿਆ, ਉਹਨੇ ਮੇਰਾ $29,000 ਲੋਕਾਂ 'ਚ ਵੰਡ ਦਿੱਤਾ। ਅੱਛਾ ਫਿਰ ਤੁਸੀਂ ਉਹਨੂੰ ਪਾ ਕੇ ਵੀ ਨਹੀਂ ਕਰ ਸਕਦੇ, ਤੂੰ ਪਾਗਲ ਆ। ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ, ਤੁਸੀਂ ਉਹਦੇ ਨਾਲ ਖੱਪ ਵੀ ਨਹੀਂ ਸਕਦੇ। ਸਹੀ ਗੱਲ। ਤੁਸੀਂ ਨੇ ਪੁੱਤ ਤੇਰਾ ਦਿਮਾਗ ਖਰਾਬ ਆ, ਮੈਂ ਮਾਰਾਂ ਤੇਰੇ ਬੂਥੀ ਦੇ ਚੂੜ ਅੱਗੋਂ ਉਹਨੂੰ ਪਤਾ ਤੁਸੀਂ ਉਹਦਾ ਕੁਝ ਨਹੀਂ ਕਰ ਸਕਦੇ। ਉਹਨੂੰ ਗੱਦੀ ਨਸਲ ਦਾ ਵੀ ਨਹੀਂ ਗਿਆ ਕੁਛ ਨਹੀਂ, ਉਹਨੂੰ ਤੁਸੀਂ ਕਹੀ ਜਾਣਾ, ਉਹਨੂੰ ਪਤਾ ਹੀ ਨਹੀਂ। ਉਹਨੂੰ ਕੀ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ। ਉਹ ਬਹਾਨਾ ਨਹੀਂ ਲਾ, ਉਹਨੇ ਇਹ ਵੀ ਨਹੀਂ ਕਹਿਣਾ ਭਾਜੀ ਅਸਲ ਦੇ ਵਿੱਚ ਇਸ ਤਰ੍ਹਾਂ ਸੁਬਾ ਘਰੋਂ ਲੜ ਕੇ ਆਇਆ ਇਹ, ਉਹਨੇ ਇਹ ਵੀ ਨਹੀਂ ਕਹਿਣਾ। ਉਹ ਬੈਠਾ ਆਰਾਮ ਨਾਲ, ਟੈਨਸ਼ਨ ਹੈ ਹੀ ਨਹੀਂ। ਹਾਂ। ਟੈਨਸ਼ਨ ਫ੍ਰੀ ਲੈਸਾ। ਉਹਦੇ ਇਹ ਭਾਵਨਾएं ਆਰਟੀਫੀਸ਼ੀਅਲ ਭਾਵਨਾएं ਪਾਈਆਂ ਉਹਨਾਂ ਨੇ ਵਿੱਚ। ਉਹ ਫੀਲ ਕਰਦਾ ਸਾਰਾ ਕੁਝ, ਲੇਕਿਨ ਉਹ ਵੀ ਆਰਟੀਫੀਸ਼ੀਅਲ ਆ। ਨਕਲੀ। ਹਾਂ ਨਕਲੀ। ਹਾਂ ਉਹ ਮਹਿਸੂਸ ਹੋ ਜਾਂਦਾ ਕਿ ਨਕਲੀ ਆ, ਫੇਕ। ਹਾਂ
ਤਾਂ ਜੀ ਇਹ ਅੱਗੇ ਆਉਣ ਵਾਲੇ ਵਕਤ ਦੇ ਵਿੱਚ ਜਿਹੜੇ ਆਪਣੇ ਤੁਸੀਂ ਕਹਿੰਦੇ ਰਿਪੋਰਟ ਆ, ਹੁਣ ਤੂੰ ਉਹਨੂੰ ਕਰੀ ਜਾ ਇਹ ਹੁਣ ਤੇ ਇੱਕ ਬੰਦੇ ਨੇ ਕਿਹਾ ਯਾਰ ਮੇਰਾ ਇਸ ਤਰ੍ਹਾਂ ਹੋ ਗਿਆ, ਇੱਕ ਜਗ੍ਹਾ ਤੇ ਇੱਕ ਬੰਦੇ ਨੂੰ ਮੈਂ 9 ਲੱਖ ਰੁਪਇਆ ਦਿੱਤਾ ਕੰਮ ਵਾਸਤੇ, ਬੁੱਢੀ ਦੇ ਜ਼ੇਵਰ ਵੇਚ ਕੇ, ਉਹ ਵਿਚਾਰਾ ਲੈ ਕੇ ਚਲਾ ਗਿਆ, ਉਹਨੇ ਉਹ ਕਹਿਣਾ ਹੋਏ ਹੋਏ। ਹੁਣ AI ਨੂੰ ਤੂੰ ਕਹਿ ਰਿਹਾ, ਉਹ ਸਿਰਫ ਸੁਣੀ ਜਾ ਰਿਹਾ। ਹੁਣ ਉਹ ਜਿਹਨੂੰ ਤੂੰ ਕਹਿਣਾ ਕਿ ਮੈਂ 9 ਲੱਖ ਲੈ ਕੇ ਚਲਾ ਗਿਆ, ਉਹਨੇ ਐਂਡ ਤੇ ਕਹਿਣਾ ਯਾਰ ਮਾੜਾ ਹੋਇਆ। ਉਹ AI ਨੇ ਵੀ ਨਹੀਂ ਕਹਿਣਾ, ਇਹ ਨਹੀਂ ਕਹਿਣਾ, ਸਹੀ ਗੱਲ। ਤੂੰ ਪਾਗਲ ਆ ਇਕੱਲਾ ਹੀ ਹੈ, ਉੱਥੇ ਖਲੋਗੇ ਉਹਨੇ ਕੁਛ ਵੀ ਨਹੀਂ, ਕੋਈ ਚੱਕਰ ਹੀ ਨਹੀਂ, ਭਾਵਨਾओं से ਖਾਲੀ ਹੈ। ਜਿਹੜੀ ਹਾਂ ਇਸ ਤੋਂ ਜੋਬਾਂ ਨਹੀਂ ਜਾ ਸਕਦੀਆਂ। ਜਿਹਨੇ ਜੋਬ ਲੈਣੀ ਆ, ਜਿਹਨੇ ਉਹਦੀ ਜਗ੍ਹਾ ਲੈਣੀ AI ਰਿਪੋਰਟ ਨੇ, ਉਹ ਵੀ ਤਾਂ ਇਨਸਾਨ ਨੇ ਬਣਾਇਆ ਨਾ। ਸਹੀ ਗੱਲ। ਸਹੀ। ਹਾਂਜੀ ਉਸਤਾਦ ਜੀ ਦੇਖੋ, ਚਲਾਕੀ ਹੁਸ਼ਿਆਰੀ ਉਹ ਨਹੀਂ ਕਰ ਸਕਦਾ। ਇੱਕ ਬੰਦਾ ਥੱਲੇ ਸਿਗਰਟ ਪੀ ਰਿਹਾ, ਦਫ਼ਤਰ ਬੈਠਾ ਹੈ ਸਰ, ਉਹਨੇ ਸੋਹਣਾ ਬਾਰੀ ਦੀ ਨੁੱਕਰ ਚੰਜ ਕਰਕੇ ਦੇ ਕੇ ਇੰਜ ਬਜਾਇਆ, ਉਹ AI ਨੇ ਕਰਨਾ ਹੀ AI ਨੇ ਪੈਂਦਰਾ ਨਹੀਂ ਬਦਲਣਾ ਫੌਰਨ। ਸਹੀ ਗੱਲ। ਫੌਰਨ ਯਾਨੀ ਕਿ ਇੰਜ ਬੈਠਾ ਵਾ, ਦੇਖਿਆ ਉਹਨੇ ਹਿਸਾਬ ਕਿਤਾਬ ਸਾਰਾ ਕੇ ਸਾਰਾ ਇੱਕਦਮ, ਕਿ ਪਹਿਲੇ ਆਰਾਮ ਨਾਲ ਬੈਠਾ ਐ ਕਰਕੇ ਉਹਨੇ ਦੇਖਿਆ ਦਰਵਾਜ਼ਾ ਖੁੱਲਾ, ਬਹੁਤ ਸਾਰੇ ਨਾਲ ਹੀ ਸਿੱਧਾ ਹੋ ਕੇ ਤਾਂ ਐ ਕਰਕੇ ਆਏ ਜੀ ਬੋਸ। ਉਸ ਤੋਂ ਪਹਿਲੇ ਉਹ ਬਿਲਕੁਲ ਹੀ ਲੱਤ ਰੱਖ ਕੇ ਬੈਠੇ। AI ਨਹੀਂ, ਸਾਦਾ ਕੰਮ ਆ, ਮਜ਼ਾ ਨਹੀਂ ਹੈਗਾ ਉਹ ਚ, ਇਨਸਾਨਾਂ ਦਾ ਮਜ਼ਾ ਨਹੀਂਗਾ, ਫੀਲਲੈਸ। ਦਿਲ ਨਹੀਂ ਲੱਗਣਾ ਉਹਨਾਂ ਦਾ ਉਸਤਾਦ ਜੀ। ਹਾਂ ਸਹੀ ਗੱਲ, ਛੇੜਾ ਛਾੜੀ ਹੈ ਨਹੀਂ ਉਹਨਾਂ ਵਿੱਚ, ਕੱਖ ਕੋਈ ਚੱਕਰ ਨਹੀਂ ਹੈਗਾ। ਕਿ ਉਸਤਾਦ ਜੀ ਆ ਦੌਰ ਆ ਜਾਣਾ ਵਾ, ਤੁਸੀਂ ਇੱਥੇ ਬੈਠੇ ਪੁੱਛਣਾ ਵਾ ਨੋਨੀ ਕਿੱਥੇ ਹੈ, ਤੇ ਮੈਂ ਘਰ ਬੈਠੇ ਕਹਿਣਾ ਉਸਤਾਦ ਜੀ ਆ ਗਿਆ ਬਸ 2 ਮਿੰਟ ਚ। ਫਿਰ ਦੌਰ ਆ ਜਾਣਾ। ਦੌਰ ਕੀ ਦੌਰ ਹੈਗਾ, ਵੀਡੀਓ ਕਾਲ ਤੇ ਜਿੱਦਾਂ ਮਰਜ਼ੀ ਕਰ, ਨਹੀਂ ਕਿੱਥੇ ਇਹ ਕਿਹਦਾ ਕੀ ਮਤਲਬ ਸੀ? ਉਹੀ ਗੱਲ ਹੈ ਜਿਹੜਾ ਬਗੈਰ ਮੋਬਾਈਲ ਤੋਂ ਵੈਸੇ ਹੀ ਤੁਸੀਂ ਇੱਥੇ ਬੈਠੇ ਕਹਿਣਾ ਆਇਆ ਨਹੀਂ ਨੋਨੀ। ਮੈਨੂੰ ਲੱਗਦਾ ਮੱਕੂ ਹੋਣਾ ਬਹੁਤ ਸਹੀ ਜਾਣਦੇ ਆ। ਅੱਛਾ ਅੱਛਾ, AI ਤੋਂ ਇਹ ਚਿੱਤਰ ਖਾਂਦੇ ਆ, ਉੱਥੇ ਕਹਿੰਦੇ ਆ ਇਹ ਨੋ ਕੱਟਣੇ ਕੇ ਤਰੀਕੇ ਬਤਾਏ, ਨੋ ਕੱਟਣੇ ਹਾਂਜੀ, ਸੁਰਮਾ ਪਾਉਣ ਦਾ ਤਰੀਕਾ ਦੱਸੋ। ਨਹੀਂ ਉਹ ਤੇ AI ਕਰ ਸਕਦਾ ਸਾਰਾ ਕੁਝ। ਤੁਸੀਂ ਉਹਦੇ ਕੋਲ ਨਾਖੂਨ ਕਟਵਾ ਲਓ, ਉਹਦੇ ਕੋਲ ਸ਼ਾਇਰ AI ਬਣਾ ਲਓ। ਅੱਛਾ ਜੀ। ਉਹਦੇ ਅੰਦਰ ਸਾਰੇ IC ਲਾ ਦੋ, ਜੋ ਵੀ ਕਹਿ ਰਿਹਾ ਵਜ਼ਨ ਚ ਕਹਿ ਰਿਹਾ। ਚੈਟ GPT ਟੈਬ, ਸਹੀ। ਹੁਣ ਕੋ ਮੈਨੂੰ ਕੋਈ ਸ਼ੇਰ ਸੁਣਾਓ, ਤੁਹਾਨੂੰ ਸ਼ੇਰ ਸੁਣਾਈ ਜਾਏਗੀ। ਕਾਲੂ ਦੀ ਉਸਤਾਦ ਜੀ, ਕਾਲੂ ਨੇ ਆਪਣੇ ਮਸ਼ੂਕ ਨੂੰ ਕਿਹਾ ਮੈਂ ਤੈਨੂੰ ਪਜੇਟ ਗਿਫਟ ਕਰਨੀ, ਉਹਨੂੰ ਬਾਅਦ ਚੋਂ ਪਤਾ ਚੱਲਿਆ ਊਂਠ ਦੀ ਹੱਡੀ ਬੰਨਣ ਦੇ। ਹਾਂ ਉਹਨੇ ਘਰ ਖਾਇਆ ਬਹੁਤ ਸੀਗਾ। ਕਰਕੇ ਹੀ ਸੀ। ਉਹ ਪਿਲਾ ਦੇ ਤੇ ਹਵਾ ਦਾ ਬੰਦਾ ਨਹੀਂ ਖਿਲਾ ਰਿਹਾ, ਉਹਨੂੰ ਕਹੀਏ ਭਾਵੇਂ ਨਾ ਇਹਨੂੰ ਆ ਬੰਦੇ ਨੂੰ ਪਿਲਾਣਾ ਚਾਹੁੰਦਾ। ਹਮਾਮ ਚ ਨਹਾ ਕੇ ਬਾਹਰ ਨਿਕਲ ਕੇ ਕਹਿੰਦਾ ਕਿੰਨੇ ਪੈਸੇ, ਉਹ ਕਹਿੰਦਾ ਪੈਸੇ ਰਹਿੰਦੇ, ਮੈਨੂੰ ਇਹ ਬੜੀ ਖੁਸ਼ੀ ਤੂੰ ਨਹਾ ਲਿਆ। ਆਹੋ ਆਪਣੇ ਸਹੁਰੇ ਨੂੰ ਪਿੱਛੇ ਜੱਫੀ ਪਾ ਕੇ ਆਪਣੇ ਸਾਲੇ ਨੂੰ ਕਹਿੰਦਾ ਭਾਗ ਅਰਜਨ ਭਾਗ। ਉਹਨੇ ਜਵੇੜ ਮਾਰਿਆ, ਉਹ ਮੂਲੀਆਂ ਵਾਲੀ ਮਾਂ। ਯਾਰ ਮੂਲੀਆਂ ਵਾਲੀ ਜਵੇੜ ਦੀ। ਸੁਬਾਹ ਦੀ ਉਹੀ ਜੁਗਤ ਮਾਰੀ ਜਾਂਦੇ ਆ ਸਾਰੀ ਬਾਰ ਬਾਰ, ਇੱਕ ਸਾਈਡ ਤੋਂ ਉੱਤੇ। ਹਾਂਜੀ ਉਹ ਕਹਿੰਦਾ ਛੱਡਦੇ ਮਾਰਦੀ ਹੈ ਜੁਗਤ। ਇੱਕ ਜਨਾਜ਼ੇ ਤੇ ਸਕਾਈਟ ਚੁੱਕ ਕੇ ਫਿਰਨ ਦਿਆ, ਉਹ ਜਿਹੜੀ ਟਾਇਰਾਂ ਵਾਲੀ ਫੜਦੀ ਸਕੇਟਬੋਰਡ। ਸਕੇਟਿੰਗ, ਹਾਂਜੀ, ਸਕੀਟਿੰਗ ਵਾਲੀ ਉਹ। ਜਨਾਜ਼ੇ ਤੇ ਉਹ ਕੱਚ ਚ ਲਈ ਨਾਲ, ਉਹਦਾ ਕਿਤੋਂ ਕਬੰਦਾ ਯਾਰ ਜਨਾਜ਼ੇ ਤੇ। ਅੱਛਾ ਕਿਤੇ ਦੂਰ ਜਾਣਾ, ਕਬਰਸਤਾਨ ਦੂਰ ਹੁੰਦਾ ਕਿਸ ਟਾਈਮ, ਉਹਨੇ ਆਰਾਮ ਨਾਲ ਉੱਤੇ ਖਲੋ ਕੇ ਉੱਤੋਂ ਮਈਏ ਚੁੱਕੀ ਥੱਲੇ ਰੇੜੀ ਜਾ ਰਿਹਾ। ਸਾਰਾ ਘਰ ਫਸ ਲੰਘਣ ਡਿਆ। ਮੈਂ ਕਿਹਾ ਇਹ ਕੀ ਚੱਕਰ ਆ? ਕਹਿੰਦਾ ਛੱਤ ਤੇ ਮੂਲੀਆਂ ਲਾਈਆਂ ਸੀ, ਥੱਲੇ ਨੂੰ ਹੋ ਗਈਆਂ। ਓਏ ਸ਼ਿਕਨੇ ਨਹੀਂ। ਬਹਰਹਾਲ ਬਾਬਾ ਜੀ ਗੱਲ ਇਹ ਆ ਕਿ ਉਸਤਾਦ ਜੀ ਪੈਂਚਰਾਂ ਦੀ ਕਾਲੂ ਨੇ ਦੁਕਾਨ ਪਾਈ ਤੇ ਇਹਦੇ ਕੋਲ ਰਗੜਨ ਵਾਲੀ ਚੱਪਟੀ ਨਹੀਂ ਸੀ, ਇਹ ਤਾਂ ਮੂਲੀਆਂ ਵਾਲੇ ਨਾਲ ਟੂਪਾ ਰਗੜਦੇ। ਉਹ ਕੱਦੂ ਆਹੋ ਆਹੋ ਜਿਹੜਾ ਉਹ ਵੀ ਇਹੀ ਕੁਛ ਹੀ ਹੁੰਦਾ, ਲੇਕਿਨ ਉਹਦਾ ਥੋੜਾ ਵੱਡਾ, ਉਹਨੇ ਟੂਬ ਪਾੜ ਦੇਣੀ। ਲੇਕਿਨ ਉਹਦੇ ਚ 4 ਸਾਈਡਾਂ ਤੇ ਉਹਦੇ ਸਾਈਜ਼ ਹੁੰਦੇ ਮੁਖਤਲਿਫ ਹੁੰਦੇ। ਲੇਕਿਨ ਉਹ ਜਿਹੜਾ ਤੂੰ ਕਹਿ ਰਿਹਾ ਉਹ ਜ਼ਿਆਦਾ ਬਰੀਕ ਹੁੰਦਾ। ਖਾਲੀ ਜੂਸਰ ਮਸ਼ੀਨ ਚਲਾ ਕੇ ਹਵਾ ਲੈਂਦੇ ਆ। ਨਹੀਂ ਯਾਰ ਮੈਂ ਤੈਨੂੰ ਗੱਲ ਦੱਸਿਆ ਕੀ ਹਿਸਾਬ ਆ, ਵੀ ਪੈਦਾ ਹੋਈ ਜਾਓ ਮਰੀ ਜਾਓ, ਪੈਦਾ ਹੋਈ ਜਾਓ। ਉਸਤਾਦ ਜੀ ਬੜੇ ਦੁੱਖ ਦੀ ਲੱਗ ਪਏ ਆਪਨੇ ਹੱਥ। ਕੁਛ ਵੀ ਨਹੀਂ ਹੈਗਾ ਚੱਕਰ ਬਾਬਾ ਜੀ। ਮੱਝ ਦੀਆਂ ਚਾਰੇ ਹੀ ਲੱਤਾਂ ਵੱਢ ਕੇ ਕਹਿੰਦਾ ਵੇਖ ਕਿੱਡੀ ਵੱਡੀ ਜੂਮ। ਯਾਰ ਤੁਮ ਵੀ ਯਾਰ ਇਹ ਬਾतें ਕਰਨਾ ਕੀ ਬਕਵਾਸ, ਚਾਰੇ ਲੱਤਾਂ ਵੱਢ ਕੇ ਕਹਿੰਦਾ ਵੇ ਕਿੱਡੀ ਵੱਡੀ ਜੂਮ ਆ। ਯਾਰ ਤੁਮ ਵੀ करे लगे। देख ले यार, ऐसे ना अवामी काम मांगते लोग। ਉਸਤਾਦ ਜੀ ਮੈਨੂੰ ਲੱਗਦਾ ਵਾ AI ਦਾ ਹੋਲਡ ਹੋ ਜਾਣਾ ਵਾ, ਬੰਦਿਆਂ ਨੇ ਥੱਲੇ ਲੱਗ ਜਾਣਾ ਉਹਦੇ। ਸੁੱਤੇ ਕੋਤੇ ਤੇ ਬਹਿ ਕੇ ਕਹਿੰਦੇ ਆ ਇਹਨੇ ਚੱਕ ਭਰ ਲਿਆ। ਘੁੱਟ ਵੀ ਕਰਿਆ ਸੀ ਯਾਰ ਇੱਕ ਚੂਚੇ ਨੇ ਕੰਚ ਮੈਲ ਕੱਢਣ ਡਿਆ ਉਹਦੀ ਚੁੰਝ ਨੂੰ। ਤੈਨੂੰ ਪਤਾ ਰਾਤੀ ਕੀ ਹੋਇਆ? ਨਹੀਂ ਸਰ ਜੀ, ਰਾਤੀ ਹਨੇਰਾ ਹੀ ਹੋਇਆ ਸੀ, ਉਸ ਤੋਂ ਬਾਅਦ ਨਹੀਂ ਪਤਾ ਲੱਗਾ। क्या हुआ था जी? बुखार हो गया? What happened? ਯਾਰ ਜਿਹੜੇ ਦਫ਼ਤਰ ਦੇ ਵਿੱਚ ਜੀ ਨਹੀਂ ਜੀ ਬੈਕ ਸਾਈਡ ਵਾਲੇ। ਹਾਂ, ਇਹ ਹੁਣ ਬਾਕੀ ਕਮਰਿਆਂ 'ਚ ਵੀ ਫਿਰਨ ਲੱਗ ਪਏ। ਅੱਛਾ ਜੀ। उधरों आक गए? ਰਾਤੀ ਸ਼ਰਾਜ਼ ਦੀਆਂ ਕੀ ਦੌੜਾਂ ਲੱਗੀਆਂ ਨੇ।
ਦਾਦੀ ਵਾਲੇ ਕਰੈਕਟਰ ਨੂੰ ਬੰਦ ਕਰਕੇ ਹਾਂਜੀ ਉੱਠ ਕੇ ਬਾਹਰ ਆ ਗਏ। ਓਕੇ ਪਿੱਛੇ ਇੱਕ ਬੋਰਡ ਆ ਸੋਚ ਵਾਲਾ, ਜਿਹਦੇ ਚ 2 ਸੁੱਚ ਲੱਗਦੇ ਆ ਲਾਈਟ ਵਾਲੇ। ਲਾਈਟ ਵਾਲੇ। ਉਹ ਲੈਦਾ ਕੰਧ ਨਾਲ ਲੱਗਾ, ਉਹਦੇ ਚ 2 ਸੁੱਚ ਲੱਗੇ ਨੇ, ਬਟਨ ਥੱਲੇ ਨੇ, ਲਾਈਟ ਚੱਲਣ ਦੀ ਹੈ, ਮਿਕਸਰ ਚੱਲਣ ਦੀ ਹੈ, ਉਹਦੇ ਨਾਲ ਅੱਗੋਂ ਐਕਸਟੈਂਸ਼ਨ ਲੱਗੀ, ਐਕਸਟੈਂਸ਼ਨ ਚ 3-4 ਚੀਜ਼ਾਂ ਲੱਗੀਆਂ ਨੇ ਤੇ ਉਹ 4-5 ਚੀਜ਼ਾਂ ਚੱਲ ਰਹੀਆਂ ਨੇ, ਜਿਨ੍ਹਾਂ ਚ 2 ਲਾਈਟਾਂ ਨੇ, ਬਾਕੀ ਇੱਕ ਮਿਕਸਰ ਆ, ਕੁਝ ਚਾਰਜਿੰਗ ਆ, ਕੋਈ ਇਦਾਂ ਦੀ ਚੀਜ਼। ਮੈਂ ਕਿਹਾ ਚੱਲ ਯਾਰ ਸ਼ਰਾਜ਼ ਬੰਦ ਕਰ ਦੇ ਯਾਰ, ਮੇਰੀ ਤਬੀਅਤ ਖਰਾਬ ਹੋ ਗਈ। ਸ਼ਰਾਜ਼ ਸਾਹਿਬ, ਮੈਂ ਆਪਣੇ ਕਮਰੇ ਚਲਾ ਗਿਆ, ਇੱਕਦਮ ਸ਼ਰਾਜ਼ ਸਾਹਿਬ ਕਹਿੰਦੇ ਸਾਹ ਜੀ ਤੁਸੀਂ ਗਏ ਹੋ, ਤੇ ਇੱਕਦਮ ਉਹ ਜਿਹੜਾ 2 ਸੁੱਚਾਂ ਦੇ ਵਿੱਚੋਂ ਕਨੈਕਸ਼ਨ ਆ ਰਿਹਾ ਸੀ ਨਾ, ਉੱਤੇ ਜਿਹੜੀ ਚੀਜ਼ ਚੱਲ ਰਹੀ ਸੀ ਉਹ ਇੱਕਦਮ ਬੰਦ ਹੋ ਗਿਆ ਸਾਰਾ ਕੁਝ। ਲਾਈਟਾਂ ਲੁੱਟਾਂ, ਸਿਰਫ ਕਮਰੇ ਦੀਆਂ ਲਾਈਟਾਂ ਰਹਿ ਗਈਆਂ, ਜਿਹੜੀਆਂ ਬਾਹਰ ਬੋਰਡ ਤੋਂ ਲਾਈਟਾਂ, ਜਿਹੜੀਆਂ ਉਹ ਉਸ ਬੋਰਡ ਤੇ ਸੀ ਨਾ, ਜਿਹੜੀਆਂ ਉਹ ਬੰਦ ਹੋ ਗਈ ਸਾਰੀਆਂ ਬੰਦ ਹੋ ਗਈਆਂ ਆਪੀ। ਕਹਿੰਦਾ ਮੈਂ ਕਿਹਾ ਪਤਾ ਨਹੀਂ ਕੋਈ ਤਾਰ ਹਿੱਲ ਗਈ ਹੈ। ਕਹਿੰਦਾ ਮੈਂ ਜਦੋਂ ਸੁੱਚ ਵੇਖਿਆ ਤੇ ਦੋਵੇਂ ਸੁੱਚ ਉੱਤੇ ਲੱਗੇ ਹੋਏ ਵਿੱਚ, ਸੁੱਚ ਲੱਗੇ ਤੇ ਬੰਦ। ਆਫ ਕਰਤਾ ਕਿਸੇ ਨੇ? ਆਫ, ਤਾਂ ਚੁੱਕਾ ਬਟਨ ਨੂੰ ਤਾਂ ਚੱਕੇ ਬਟਨ ਤਾਂ ਚੱਕੇ ਆਪੇ ਹੀ। ਤੇ ਟਿਕ ਵੀ ਨਹੀਂ ਹੋਈ ਉਹ ਬਟਨ। ਕੁਛ ਨਹੀਂ, ਤੇ ਭਾਈ ਉਹਨਾਂ ਨੇ ਛੱਡੇ ਨੇ, ਦਰਵਾਜ਼ਾ ਬੰਦ ਕੀਤਾ ਵਾ ਤੇ ਬਾਹਰ ਨਿਕਲ ਗਏ ਨੇ ਡਰ ਕੇ। ਮੈਨੂੰ ਉਹਨੇ ਫਿਰ ਪਤਾ ਲੱਗਾ, ਮੈਂ ਉਹ ਕੰਬੀ ਜਾਵੇ, ਕਹਿੰਦਾ ਉਸਤਾਦ ਜੀ ਕਿੱਦਾਂ ਹੋ ਸਕਦਾ, ਮੈਨੂੰ ਦੱਸੋ। ਸਾਜੀ ਵਾਕਈ ਬਟਨ ਉੱਤੇ ਕਰਨ ਲਈ ਤੇ ਕੋਈ ਹਾਂ, ਕਹਿੰਦਾ ਮੇਰੇ ਸਾਹਮਣੇ ਸਾਰਾ ਕੁਝ ਬੰਦ ਹੋਇਆ ਉਸੇ ਕਮਰੇ 'ਚ, ਤੇ ਮੈਂ ਇੰਜ ਕਰਕੇ ਤੇ ਉਹ ਕਰੋਮੇ ਦਾ ਕੱਪੜਾ ਹਰਾ ਪਿਆ ਨਾ, ਉਹਨੂੰ ਮੈਂ ਪਿੱਛੇ ਕੀਤਾ ਤੇ ਬਟਨ ਤਾਂ ਅੱਗੇ ਕਪੜਾ ਸੀ ਸਾਜੀ, ਉਹ ਕਰੋਮਾ ਪਿਆ ਸਬਜ਼, ਉਹਦੇ ਵਿੱਚ ਤਾਂ ਯਾਰ ਬਟਨ ਉੱਤੇ ਹੋਵੇ, ਕਿਸੇ ਫੋਰਸ ਤੋਂ ਬਗੈਰ ਬਟਨ ਉੱਤੇ ਨਹੀਂ ਹੋ ਨਹੀਂ ਹੋ ਸਕਦਾ। ਮੈਂ ਫਿਰ ਗਿਆ ਅੰਦਰ ਕਮਰੇ 'ਚ, ਮੈਂ ਫਿਰ ਚੰਗਾ ਬੋਲਿਆ ਉਹਨਾਂ ਨੂੰ, ਸਮਝਾਇਆ। ਮੈਂ ਕਿਹਾ ਵੀ ਇਹ ਕੀ ਤੁਸੀਂ ਡਰਾਮੇ ਸ਼ੁਰੂ ਕੀਤੇ ਨੇ, ਤੁਸੀਂ ਕੀ ਚਾਹੁੰਦੇ ਵੀ ਤੇ ਬੱਚੇ ਡਰ ਜਾਣ ਸਾਡੇ, ਫਿਰ ਤੁਸੀਂ ਕੋਈ ਚੇਦਾ ਕਰਨਾ ਚਾਹ, ਇਹ ਕੀ ਚੇਦਾ ਹੋਇਆ ਬਟਨ ਬੰਦ ਕਰਕੇ ਤੇ ਵਾਧੇ ਘਾਟੇ ਕਰਕੇ, ਤੇ ਉਹਨਾਂ ਨੇ ਕਿਹਾ ਜੀ ਅੱਗੇ ਤੋਂ ਨਹੀਂ ਕਰਦੇ। ਤੁਸੀਂ ਨਹੀਂ ਫਿਰ ਬਟਨ ਥੱਲੇ ਕਰਤੇ। ਮੈਂ ਕਿਹਾ ਇਸ ਤੋਂ ਬਾਅਦ ਇਦਾਂ ਦਾ ਕੋਈ ਤੁਸੀਂ ਨਹੀਂ ਕਰਨੀ ਕੰਮ ਕੋਈ। ਨਹੀਂ ਸਾਜੀ ਉਹਨਾਂ ਨੇ ਕਿਹਾ ਵੀ ਅਸੀਂ ਤੇ ਬਸ ਚੇਦਾ ਕੀਤਾ ਸੀ। ਉਹ ਤੋਂ ਅਗਲੇ ਦਿਨ ਸਾਜੀ ਨੂੰ ਬੁਖਾਰ ਹੋਇਆ ਤੇ ਮੈਨੂੰ ਉਦੋਂ ਹੀ ਰਾਤ ਦਾ ਹੀ ਆ, ਮੈਨੂੰ 2 ਦਿਨ ਹੋ ਗਏ, ਮੈਂ ਕੱਪੜੇ ਪਾਈ, ਮੇਰਾ ਬੁਰਾ ਹਾਲ ਹੋ ਗਿਆ। ਮੈਨੂੰ ਬਾਜੀ ਕੋਈ ਮੱਛਰ ਲੜ ਗਿਆ। ਉਸਤਾਦ ਜੀ ਮੈਂ ਚੰਗਾ ਭਲਾ ਸਾਂ, ਤੇ 1 ਘੰਟੇ ਦੇ ਵਿੱਚ ਮੈਨੂੰ ਮੇਰਾ ਰੇਨੀ ਨੋਜ਼ ਹੋ ਗਿਆ। ਟਪਕਣ ਲੱਗ ਗਿਆ। ਰੇਨੀ ਨੋਜ਼, ਬਾਰਿਸ਼ ਵਾਲਾ ਨੋਜ਼ ਹੋ ਗਿਆ ਮੇਰਾ, ਉਹ ਹੋ ਗਿਆ। ਉਸ ਤੋਂ ਬਾਅਦ ਮੈਨੂੰ ਹਲਕਾ ਜਿਹਾ ਬੁਖਾਰ ਹੋ ਗਿਆ, ਫਿਰ ਉਸ ਤੋਂ ਬਾਅਦ ਹਲਕੇ ਤੋਂ ਤੇਜ਼ ਹੋ ਗਿਆ। ਉਸ ਤੋਂ ਬਾਅਦ ਮੇਰੀਆਂ ਅੱਖਾਂ 'ਚ ਦਰਦ ਸ਼ੁਰੂ ਹੋ ਗਈ। ਉਸ ਤੋਂ ਬਾਅਦ ਮੇਰੇ ਪੂਰੀ ਬੋਡੀ 'ਚੋਂ ਇੰਜ ਜਿਵੇਂ ਸੇਕ ਨਿਕਲਣ ਦਿਆ, ਇਹ ਹੋ ਗਿਆ। 1-1.5 ਘੰਟੇ ਦੇ ਵਿੱਚ ਸਾਜੀ ਕੰਮ ਵੱਧਦਾ ਹੀ ਗਿਆ। ਹਾਂਜੀ, ਤੇ ਹੁਣ 2 ਦਿਨ ਹੋ ਗਏ, ਮੈਂ 6 ਗੋਲੀਆਂ ਖਾ ਰਿਹਾ, ਉਹ ਮਿੱਠੇ ਵਾਲਾ ਕੰਮ ਹੋ ਗਿਆ ਮੇਰੇ ਨਾਲ। ਅੱਲਾਹ ਪਾਕ ਖੈਰ ਕਰੇ। ਉਹ ਤਬੀਅਤ ਮੇਰੀ ਖਰਾਬ ਹੋ ਗਈ, ਤੇ ਮੈਨੂੰ ਨਹੀਂ ਆਈ ਜਾ ਰਿਹਾ, ਇੱਕੋ ਹੀ ਗੱਲ ਦਿਮਾਗ 'ਚ ਆਈ ਜਾਂਦੀ, ਉਹ 'ਚ ਕੀ, ਉਹ ਯਾਰ ਸਾਰੇ ਪੈਦਾ ਹੋਈ ਜਾ ਰਹੇ, ਮਰੀ ਜਾ ਰਹੇ। ਅੱਛਾ, ਉਹ ਸਵਾਲ ਇੱਥੋਂ ਜਨਮ ਲਿਆ ਵਾ, ਉਸਤਾਦ ਜੀ ਦਾ ਕੰਮ ਹੋਇਆ ਤੇ ਸਵਾਲ ਨੇ ਇੱਥੋਂ ਜਨਮ ਨਹੀਂ ਲਿਆ, ਲੇਕਿਨ ਉਸਤਾਦ ਜੀ ਫਿਰ ਕੀ ਕਰਨ ਦਰਮਿਆਨ 'ਚ? ਪੈਦਾ ਹੋ ਕੇ ਮਰਨਾ, ਪੈਦਾ ਹੋਈ ਜਾ ਰਹੇ, ਮਰੀ ਜਾ ਰਹੇ, ਪੈਦਾ ਹੋਈ ਜਾ ਰਹੇ, ਮਰੀ ਜਾ ਰਹੇ, ਕੋਈ ਚੱਕਰ ਹੀ ਨਹੀਂ। ਲੇਅਰਸ ਜੀ ਬਣਦੀ ਹੈ ਛੋਟੀ, ਚਲੋ ਜੀ ਆ ਉਹਦਾ ਪੁੱਤਰ ਆ, ਉਹਦਾ ਪੁੱਤਰ ਆ, ਉਹਦਾ ਉਸ ਤੋਂ ਬਾਅਦ ਖਤਮ ਹੋ ਜਾਂਦੀ ਕਹਾਣੀ ਤੁਹਾਡੀ। ਯਾਨੀ ਕਿ ਬੰਦਾ ਮਰਨ ਲੱਗਿਆ ਰੀਫਰੈਸ਼ ਕਰ ਲਵੇ ਹੈ। ਸਾਡੇ ਕੋਲ ਵੀ ਇੱਕ ਆਪਸ਼ਨ ਹੋਣਾ ਚਾਹੀਦਾ ਸੀ। ਕੀ ਇਹ ਤੇ ਹੈ। ਸ਼ੁਕਰ ਅਲਹਮਦੁਲਿਲਾ। ਇਹ ਆਪਸ਼ਨ ਮੇਰੇ ਕੋਲ, ਜੇ ਅਸੀਂ ਵੀ ਐਂਡ ਤੇ ਜਾ ਕੇ ਆਪਣੇ ਬਾਲੋਂ ਪਰ ਨੋਚ ਕੇ ਚੁੰਝ ਤੋੜ ਕੇ ਦੁਬਾਰਾ ਆ ਜਾਂਦੇ। ਪਰ ਤੁਹਾਨੂੰ ਚਿਨੋੜ ਲਈ ਪਹਾੜੀ ਤੇ ਜਾਇਆ ਕਰਨਾ। ਸਾਜੀ ਚਲੋ ਇੱਕ ਗੱਲ ਤੇ ਮਤਲਬ ਮੰਨਣ ਚਾਹੁੰਦੀ ਹੈ ਕਿ ਇਹ ਕਿੱਦਾਂ ਹੋ ਸਕਦਾ, ਬਸ ਸੋਚਾਂ ਵਾਲੀ ਗੱਲ। ਉਹ ਮੈਨੂੰ ਰਾਤ ਨੂੰ ਡਰ ਲੱਗਦਾ, ਮੈਂ ਘਬਰਾਇਆ ਪਿਆ ਹੁੰਦਾ। ਦੋਨੇ ਆਪਣੀ ਪੈ ਗਈ ਹੈ। ਨੋਨੀ ਨਾ ਕਿਤੇ ਪਤਾ ਕੀ ਹੋਇਆ, ਨੋਨੀ ਬਾਹਰ ਬੈਠਾ ਟਿਕਟੋਕ ਤੇ, ਇਹ ਕਿੱਥੇ ਬੰਦਾ ਸੀ ਕਰੈਕਟਰ ਤੇ, ਉਹ ਬਗੈਰ ਇਹਦੇ ਦੱਸੇ ਪੁੱਛੇ ਚੁੱਪ ਕਰਕੇ ਨਾ ਸਲਮਾਨ ਦੀ ਗੱਡੀ 'ਚ ਪੈ ਗਿਆ ਜਾ। ਠੀਕ ਹੈ। ਤੇ ਨੋਨੀ ਆ ਕਿ ਵੀ ਗੱਡੀ ਖੜੀ ਕਦੋਂ ਦੀ ਕੱਲੀ, ਕੋਈ ਵੀ ਤੇ ਨਹੀਂ। ਥੋੜੀ ਦੇਰ ਬਾਅਦ ਨਾ ਗੱਡੀ ਦੀਆਂ ਲਾਈਟਾਂ ਚੱਲ ਰਹੀਆਂ ਤੇ ਬੰਦ ਹੋ ਰਹੀਆਂ। ਨੋਨੀ ਸਾਹਿਬ ਥੋੜਾ ਜਿਹਾ ਵੇਖਿਆ ਲਾਈਵ, ਇਹਨੇ ਜਿਹੜਾ ਸਟੈਂਡ ਜਿੱਥੇ ਫੋਨ ਲਗਾਦਾ, ਪੂਰਾ ਸਟੈਂਡ ਚੁੱਕ ਕੇ ਆਇਆ ਕਰਕੇ ਉਹਨਾਂ ਨੂੰ ਕਹਿੰਦਾ ਗਾਇਜ਼ ਮੈਂ ਵੀ ਹੱਥ ਉੱਤੋਂ ਦੀ ਆ ਕੇ ਨਾ ਇੰਜ ਕਰਕੇ ਅੰਦਰ ਆਇਆ। ਇਹਨੇ ਆ ਕੇ ਦੱਸਿਆ ਸ਼ਰਾਜ਼ ਨੂੰ, ਕਹਿੰਦਾ ਸ਼ਰਾਜ਼ ਬਾਹਰ ਗੱਡੀ ਦੀਆਂ ਲਾਈਟਾਂ ਸ਼ਰਾਜ਼ ਕਹਿੰਦਾ ਆ। ਇਹ ਜਦੋਂ ਗਏ ਤੇ ਉਹ ਬੰਦਾ ਸ਼ੀਸ਼ਾ ਥੱਲੇ ਕਰਦਾ, ਉਹ ਮੈਂ ਆਪ ਹੀ ਆ। ਤੇ ਸਾਰਿਆਂ ਤੋਂ ਬੈਠਾ ਰਿਹਾ, ਤੂੰ ਲਾਈਟਾਂ ਨੂੰ ਕਿਉਂ ਛੇੜੀ ਜਾ ਰਿਹਾ?
ਐਵੇਂ ਮੈਨੂੰ ਮੇਰੇ ਸਾਹ ਖੁਸ਼ ਕਰਤੇ। ਆਹੋ। ਹੈ ਵੀ ਹਨੇਰਾ ਵਾ ਉਸ ਜਗ੍ਹਾ ਤੇ। ਲੇਕਿਨ ਇਹ ਆ ਕਿ ਰਾਤੀ ਹੈ ਤੁਸੀਂ ਪੁੱਛ ਲਓ ਸ਼ਰਾਬ ਨਹੀਂ ਨਹੀਂ ਉਸਤਾਦ ਜੀ, ਅੱਗੇ ਵੀ ਜਦੋਂ ਤੁਸੀਂ ਦੱਸਦੇ ਹੋ ਮੈਨੂੰ ਯਕੀਨ ਆ। ਉਹਨੂੰ ਬੁਲਾਈ ਜਰਾ, ਸ਼ਰਾਬ ਨੂੰ ਬੁਲਾ ਕੇ ਲਈ। ਲੋ ਜੀ ਨਾਜ਼ਰੀਨ, ਉਹ ਤੇ ਮੂੰਹ ਸੁਣਨਾ ਦੇ ਸੱਚੀ ਵਾਕਿਆ ਜੈਨ ਉਹਨੇ ਦਿਨ ਮੈਂ ਸਾਜੀ ਇੱਕ ਗੱਲ ਦੱਸਾਂ। ਕਿਚਨ ਵਾਲੀ ਗਲੀ 'ਚ ਹੈ ਸਾਜੀ ਨੂੰ। ਹੈ ਜੀ। ਹਾਂ ਕਿਚਨ ਵਾਲੀ ਗਲੀ। ਹਰ ਪਾਸੇ ਹੀ ਹੁੰਦੇ ਨੇ ਨਿਜ਼ਾਮ ਸਰ, ਤੁਸੀਂ ਨਹੀਂ ਹੈਗੇ। ਹਾਂ ਤੁਸੀਂ ਕਿਉਂ ਏਦਾਂ ਅਗਲੇ ਕਹਿਣਗੇ ਭਾਈ ਅਸੀਂ ਵੀ ਮਖਲੂਕ ਆ, ਅਸੀਂ ਤੇ ਰਹਿ ਰਹੇ, ਇਹ ਤੁਸੀਂ ਸਾਰੇ ਉਹ ਝਾੜ ਵੀ ਆ ਵਾਂ ਚ ਹੁੰਦੀ ਸਾਰੀ। ਨਹੀਂ ਜਾੜ ਬੀਆ ਬਣ ਕਿੰਨੇ ਕਿਹਾ ਵੀ ਜਾੜ ਬੀਆ ਬਣ ਚ ਹੁੰਦੇ? ਜਾੜ ਬੀਆ ਉਹਨਾਂ ਨੂੰ ਮੁਹੱਬਤ ਚ ਨਾਕਾਮੀ ਹੋਈ ਆ ਵੀ ਉਹ ਕਿਤੇ ਜਾੜ ਬੀਆ ਬਣ ਚ ਬੈਠੇ। ਖਾਲੀ ਇੱਕ ਮਕਾਨ ਪਿਆ ਰਹਿ ਗਿਆ ਉਸਤਾਦ ਜੀ। ਉਹ ਕੋਈ ਨਹੀਂ ਯਾਰ, ਇਹ ਗੱਲਾਂ ਹੀ ਨੇ। ਹੈ ਹੀ ਬੇਵਕੂਫ ਉਸਤਾਦ ਜੀ। ਇੱਕ ਡਾਕਟਰ ਨੇ ਇਹਦੇ ਮੂੰਹ 'ਚ ਥਰਮਾਮੀਟਰ ਪਾਇਆ ਤੇ ਥੋੜੀ ਦੇਰ ਬਾਅਦ ਕੱਢ ਕੇ ਗੋਲ ਝਾੜ ਕੇ ਉਰੇ ਆ ਯਾਰ, ਉਰੇ ਆ। ਇਹਨੇ ਪੁੱਛੀ ਤੇਰਾ ਕੀ ਹੋਇਆ ਸੀ ਰਾਤੀ, ਦੱਸੀ ਕੀ ਹੋਇਆ ਸੀ? ਉਰੇ ਆ ਕੇ ਰਾਤੀ ਕਹਿੰਦਾ ਤੋਤੇ ਉੱਡ ਗਏ। ਇੱਥੇ ਆ ਜਾ, ਇੱਥੇ ਬਹਿ ਜਾ। ਕੀ ਹੋਇਆ ਸੀ ਜਰਾ ਸਾਰਾ ਦੱਸ, ਕੀ ਹੋਇਆ ਰਾਤੀ? ਰਾਤੀ ਅਸੀਂ ਲਾਈਵ ਤੋਂ ਫਾਰਿਗ ਹੋਏ। ਦਾਦੀ ਵਾਲੇ ਕਰੈਕਟਰ ਤੇ ਨਾ, ਅਸੀਂ ਦਾਦੀ ਵਾਲੇ ਤੇ ਸੀ ਹਾਂਜੀ ਤੇ ਦਾਦੀ ਵਾਲਾ ਵੀ ਨਾ ਇੰਜ ਲੱਗੇ ਜਿਵੇਂ ਨਾ ਕੋਈ ਨਹੀਂ ਮਾਹੌਲ ਨਹੀਂ ਬਣਦਾ ਪਿਆ, ਤੇ ਮੈਂ ਬਗੈਰ ਦੱਸੇ ਪੁੱਛੇ ਉਹਨੂੰ, ਮੈਂ ਕਿਹਾ ਯਾਰ ਬੰਦ ਕਰ ਬੰਦ ਕਰਤਾ ਤੇ ਬੰਦ ਕਰਕੇ ਮੈਂ ਚਲਾ ਗਿਆ। ਤੇ ਹੁਣ ਪਿੱਛੋਂ ਪੁੱਛੀ ਕੀ ਹੋਇਆ। ਮੈਂ ਪਿੱਛੋਂ ਪੈਕਅਪ ਕਰ ਰਿਹਾ ਸਾਰਾ ਸਮਾਨ ਸਮੇਟ ਰੇਸ। ਸਮੇਟ ਕੇ, ਤੇ ਤਾਰਾਂ ਤੂਰਾਂ ਇਕੱਠੀਆਂ ਕਰ ਰਿਹਾ ਵਾਂ ਤੇ ਇੱਕਦਮ ਨਾ ਲਾਈਟ ਸਾਰੀ ਬੰਦ ਹੋ ਗਈ। ਯਾਨੀ ਕਿ ਜਿਹੜੀ ਲਾਈਟ ਚੱਲ ਰਹੀ ਸੀ ਨਾ, ਸੀ ਆਪਣਾ ਕੀ ਕਹਿੰਦੇ ਸਮਾਲ ਡੀ ਦੀ ਲਾਈਟਾਂ ਸੀ, ਉਹ ਚੱਲੀ ਵਾਲੀਆਂ ਬੰਦ ਹੋ ਗਈਆਂ। ਮੈਂ ਕਿਹਾ ਸ਼ਾਇਦ ਤਾਰ ਹਿਲ ਗਈ ਹੋਣੀ। ਮੈਂ ਸਮਾਨ ਸਮੇਟਿਆ ਤੇ ਸਮੇਟ ਕੇ ਜਾ ਕੇ ਨਾ ਮੈਂ ਉਧਰ ਗਿਆ ਤੇ ਮੈਂ ਹੁਣ ਦੇਖਿਆ ਕਿ ਜਿੱਥੇ ਯਾਨੀ ਕਿ ਸਵਿਚ ਲੱਗਾ ਸੀ ਨਾ, ਸਵਿਚ ਦੇ ਦੋਵੇਂ ਜਿਹੜੇ ਉੱਪਰ ਬਟਨ ਹੁੰਦੇ ਨੇ ਔਨ ਵਾਲੇ ਉਹ ਬੰਦ। ਇਹੀ ਤੇ ਕੰਮ ਹੋਇਆ ਵਾ। ਉਹ ਮੇਰੇ ਰੰਗ ਉੜੇ। ਮੈਂ ਕਿਹਾ ਇਹ ਕੀ, ਇਹ ਕਿਦਾਂ? ਉਸਤਾਦ ਤੂੰ ਤੇ ਖਲੋਤਾ ਰਹਿ ਗਿਆ ਨਾ ਉੱਥੇ। ਖਲੋਤਾ ਵੀ ਨਹੀਂ, ਮੈਂ ਫੌਰਨ ਬਾਹਰ ਇਹ ਨਿਕਲ ਗਿਆ। ਮੈਂ ਬਾਹਰ ਨਿਕਲ ਗਿਆ। ਬੜਾ ਉਹ ਉਸਤਾਦ ਜੀ ਉਹਨਾਂ ਦਾ ਨਾ ਫੇਵਰਿਟ ਰੂਮ ਜਿਹੜਾ ਨਾ ਐਡੀਟਿੰਗ ਵਾਲਾ ਵਾ, ਉਹ ਉੱਥੇ ਚਿਲ ਉੱਥੇ ਕਰਦੇ। ਵੀ ਹੈਗੀਆਂ ਵਾ ਜਿੱਥੇ ਸਾਜੀ ਕਰ ਰਿਹਾ ਕਰਦੇ ਤੂੰ। ਨਹੀਂ ਮਸ਼ਾਰਾ ਹਾਂ, ਤੇ ਉਹ ਤਾਂ ਐਡੀਟਿੰਗ ਰੂਮ ਆ ਦੋ ਕਮਰੇ। ਐਡੀਟਿੰਗ ਰੂਮ ਕਿਹੜਾ? ਉਹ ਨਹੀਂ ਇਹ ਜਿਹੜਾ ਸੱਚ ਐਡੀਟਿੰਗ ਰੂਮ ਨਹੀਂ, ਜਿੱਥੇ ਆਪਾਂ ਸਾਜੀ ਸਮਾਨ ਨਹੀਂ ਰੱਖਿਆ, ਜਿੱਥੇ ਤੁਸੀਂ ਦਾਦੀ ਵਾਲਾ ਕਰ ਦੇਂਗੇ। ਹਾਂ ਉਹ ਕਮਰਾ। ਉਹਦੇ ਸਾਈਡ ਤੇ ਜਾਂ ਸੱਜੇ ਪਾਸੇ ਫਿਰ 2 ਦਿਨ ਪਹਿਲੇ ਉੱਥੇ। ਆ ਧੋਨੀ ਥਰੋਂ ਲੰਘਿਆ ਵਾ, ਇਹਨੂੰ ਵੀ ਪਤਾ ਵਾ। ਮੈਂ ਇੱਥੇ ਖੜਾ ਹੋਇਆ ਸੀ ਕਿਚਨ ਦੇ ਸਾਹਮਣੇ। ਮੈਨੂੰ ਇਦਾਂ ਲੱਗਾ ਤਾਂ ਪਿੱਛੋਂ ਕੋਈ ਬੰਦਾ ਨਿਕਲ ਕੇ ਗਿਆ ਵਾ, ਤੇ ਨੋਨੀ ਇੱਧਰ ਗਿਆ ਤੇ ਬਾਹਰ ਮੈਂ ਜਾ ਕੇ ਕੋਈ ਵੀ ਨਹੀਂ। ਭਰਾਵਾ ਸਾਨੂੰ ਤੇ ਓ ਯਾਰ ਨਾ ਯਾਰ। ਤੈਨੂੰ ਏਦਾਂ ਲੱਗਾ ਨਾ? ਨਹੀਂ ਤਾਜੀ ਭਲਾ ਕੀ ਹੋਇਆ? ਮੈਂ ਕਿਚਨ ਚ ਨਿਕਲਿਆ, ਮੇਰੇ ਨਾਲ ਵੀ ਉਹ ਵੀ ਮੇਰੇ ਨਾਲ ਹੀ ਨਿਕਲਿਆ। ਮੈਂ ਇਧਰ ਨੂੰ ਹੋ ਗਿਆ ਤੇ ਉਹ ਇਧਰ ਨੂੰ ਚਲਾ ਗਿਆ। ਕਹਿੰਦਾ ਕੌਣ ਸੀ ਤੇਰੇ ਨਾਲ? ਮੈਂ ਕਿਹਾ ਕੋਈ ਵੀ ਨਹੀਂ, ਇਕੱਲਾ ਹੀ। ਕਹਿੰਦਾ ਨਹੀਂ ਤੇਰੇ ਨਾਲ ਬੰਦਾ ਨਿਕਲਿਆ ਕੋਈ। ਉਹ ਮੈਂ ਕਿਹਾ ਨਹੀਂ ਮੈਂ ਹੀ ਸੀ। ਉਹ ਤਾਂ ਚਲੋ ਠੀਕ ਆ, ਉਹ ਮੇਰਾ ਵਹਿਮ ਹੀ ਹੋ ਸਕਦਾ, ਮਗਰ ਇਹ ਕਿਸ ਤਰ੍ਹਾਂ ਹੋ ਸਕਦਾ? ਕਿਹੜਾ ਬਟਨ ਕਿੱਦਾਂ ਬੰਦ ਹੋ ਇਹ ਸਕਦਾ? ਬਟਨ ਤੂੰ ਆਪ ਬੰਦ ਕੀਤੇ ਪਹਿਲੇ? ਨਹੀਂ 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 ਨਹੀਂ, ਮੈਂ ਤੈਨੂੰ ਦੱਸਦਾ, ਜਦੋਂ ਲਾਈਟਾਂ ਬੰਦ ਹੋਈਆਂ ਨਾ, ਉਸ ਤੋਂ ਬਾਅਦ ਤੂੰ ਸਭ ਤੋਂ ਪਹਿਲੇ ਬਟਨ ਬੰਦ ਕੀਤੇ ਆ ਕੇ ਤਾਂ ਤੂੰ ਸਮਾਨ ਸਮੇਟਣ ਲੱਗ ਪਿਆ। ਹਾਂ ਹਾਂਜੀ। ਨਹੀਂ 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 ਲਾਈਟਾਂ ਮੇਰੇ, ਮੈਂ ਤਾਰ ਫੜੀ ਹੋਈ। ਜੀ ਉਹ ਕਹਿੰਦਾ ਮੇਰੀ ਮੌਜੂਦਗੀ ਚ ਲਾਈਟਾਂ ਬੰਦ ਹੋਈਆਂ। ਬੰਦ ਹੋ ਗਈਆਂ। ਜਦੋਂ ਲਾਈਟਾਂ ਬੰਦ ਹੋਈਆਂ ਇਹਨੇ ਪਿੱਛੋਂ ਬਟਨ ਬੰਦ ਕਰਤੇ ਆ। ਨਹੀਂ ਮੈਂ ਕੀਤੇ, ਕੁਛ ਨਹੀਂ ਕੀਤਾ ਉਸਤਾਦ ਜੀ। ਨਹੀਂ ਮੈਂ ਤੇ ਉਦੋਂ ਤਾਰ ਐਸਾ ਰੱਖ ਕੇ ਮੈਂ ਗਿਆ, ਮੈਂ ਕਿਹਾ ਕਿਤੇ ਉਹ ਨਾ ਸ਼ਾਰਟ ਸਰਕਟ ਨਾ ਹੋ ਜਾਵੇ। ਨਹੀਂ ਕੁਛ ਵੀ ਨਹੀਂ ਆ, ਇੱਥੇ ਹੀ ਕੰਮ ਤੇ ਰਹਿਣਾ ਤੂੰ ਹੈ। ਹਾਂਜੀ ਤੁਸੀਂ ਦੁਬਈ ਸੀਗੇ, ਮੈਂ ਇੱਧਰ ਨਾ ਮਸ਼ਾਰੇ ਵਾਲੇ ਕਮਰੇ ਤੁਹਾਡੇ ਵਾਲੇ ਸੈਟਅਪ ਤੇ ਲਾ ਕੇ ਮੈਂ ਕੰਬਲ ਲੈ ਕੇ ਸੁੱਤਾ। ਮੇਰਾ ਨਾ ਏਦਾਂ ਕੰਬਲ ਚੱਕ ਕੇ ਨਾ ਪਿੱਛੇ ਕਹਿੰਦੇ ਓਏ ਲਾਈਵ ਨਹੀਂ ਆਣਾ। ਅੱਛਾ ਚਲੋ। ਨਹੀਂ ਮੈਂ ਝੂਠ ਨਹੀਂ ਬੋਲਦਾ, ਯਾਨੀ ਏਦਾਂ ਮੈਨੂੰ ਖਾਬ ਚ ਵੀ ਲਾਈਵ ਨਹੀਂ ਆਣਾ। ਮੈਂ ਕਿਹਾ ਨਾ ਯਾਰ ਭਾਈ ਚਲਾ ਤੰਗ ਨਾ ਕਰ, ਹੁਣ ਮੈਂ ਸੌਣ ਲੱਗਾ। ਸਾਜ ਕਿੰਨਾ ਹੁੰਦਾ ਏਦਾਂ। ਤੇ ਮੈਂ ਉੱਠ ਕੇ ਸਾਰਾ ਕਮਰੇ ਬੋਲ ਮਾਰੇ ਸਾਲ ਗਿਆ ਹੋਇਆ ਹੋ ਗਿਆ। ਮੈਂ ਤੇ ਕਿਹਾ ਹੀ ਇਸ ਗੱਲ 'ਚ ਮੈਨੂੰ ਕੋਈ ਸੱਚਾਈ ਨਹੀਂ ਨਜ਼ਰ ਆਉਂਦੀ। ਆ ਬਹੁਤੀ ਬਕਵਾਸ, ਓਵਰ ਬਕਵਾਸ। ਏਦਾਂ ਖਾਬ ਚਲੋ ਠੀਕ ਆ, ਚੱਲ ਜਾ। ਨਹੀਂ ਖਾਬ ਬੰਦਾ ਕਰ ਹੀ ਲੈਂਦਾ ਵਾ ਏਦਾਂ। ਉਹ ਨਹੀਂ ਤੂੰ ਜੋ ਨਾ ਹੁਣ ਜਦੋਂ ਅਸੀਂ ਨਹੀਂ ਮੰਨਣ ਦੇ ਉਹਨੂੰ ਕਦੋਂ ਫੋਰਸ ਯਾਰ ਕਰੇ? ਇੰਨੇ ਟਿਕਣਾ ਹੀ ਨਹੀਂ ਸੀ ਇੱਕ ਸਕਿੰਟ ਵੀ ਉਸ ਤੋਂ ਬਾਅਦ। ਧੋਨੀ ਜਿੰਨਾ ਤੂੰ ਜਾਣਦੇ ਲੱਗਦਾ ਬੰਦਾ, ਤੂੰ ਛੱਤ 'ਚ ਵੱਜਣਾ ਸੀ, ਪੱਖੇ 'ਚ ਵੱਜਣਾ ਸੀ ਤੂੰ। ਇੱਕ ਦਫਾ ਦਾ ਵਾਕਿਆ ਸੁਣਾਓ ਭਾਈ ਦਾਨਿਸ਼ ਨਾ, ਮੈਂ ਬਾਹਰ ਵਾਜਾ ਵਜਾਉਣੇ, ਤੁਸੀਂ ਦੁਬਈ ਸੀਗੇ। ਬਾਹਰ ਵਾਜਾ ਵਜਾਈ ਜਾ ਰਿਹਾ। ਭਾਈ ਮਿੱਠਾ ਕਹਿੰਦਾ ਯਾਰ ਇਹਨੂੰ ਤੰਗ ਕਰਨਾ ਹਟਣ ਨਹੀਂ ਡਿਆ। ਤੇ ਨਾ ਕਹਿੰਦੇ ਅੱਛਾ ਹੁਣ ਇਹਨੂੰ ਹਟਾਉਣਾ ਕਿੱਦਾਂ? ਪਹਿਲੇ ਮੇਰੇ ਜੁੱਤੀਆਂ ਵੱਜੀਆਂ ਦੂਰੋਂ, ਮੈਂ ਦੇਖਾਂ ਜੁੱਤੀਆਂ ਕਿੱਧਰੋਂ ਆਈਆਂ। ਹਾਏ ਬਰਨੋ ਫਿਰ ਵੱਟੇ ਵੱਜੇ। ਮੈਂ ਨਾ ਥੋੜਾ ਜਿਹਾ ਘਬਰਾ ਗਿਆ, ਕਿਉਂਕਿ ਤੁਸੀਂ ਮੈਨੂੰ ਉਸ ਦੌਰਾਨ ਦੱਸਿਆ ਵੀ ਸੀਗਾ ਕਿ ਇੱਥੇ ਬਕੂਆ ਹੀ ਹੈ ਉਹ। ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਥੋੜੀ ਦੇਰ ਬਾਅਦ ਭਾਈ ਦਾਨਿਸ਼ ਆਏ, ਆ ਕੇ ਚੀਖਾਂ ਮਾਰਦੇ ਨਾ ਮੰਜੀ ਚੱਕ ਕੇ ਉਲਟਾਤੀ ਤੇ ਜ਼ਮੀਨ ਤੇ ਕੰਬਲ ਲੈ ਕੇ ਪੈ ਗਏ। ਮੈਂ ਕਿਹਾ ਯਾਰ ਇਹਨੂੰ ਕੀ ਆ? ਤੇ ਦੂਰੋਂ ਮੇਰੇ ਜੁੱਤੀ ਮਾਰੀ, ਬੰਦ ਕਰ ਇਹਨੂੰ, ਬੰਦ ਕਰ, ਚੀਖਾਂ ਮਾਰਨੇ। ਮੈਂ ਹੁਣ ਜਲਦੀ ਤੁਹਾਡਾ ਨੰਬਰ ਲੱਭਾਂ। ਬਾਹਰ ਭੱਜ ਗਿਆ ਸਾਰਾ। ਚਲਾ ਗਿਆ। ਮੈਂ ਉਸਤਾਦ ਜੀ ਨੂੰ ਦੱਸਦਾ, ਨਹੀਂ ਤੂੰ ਦੱਸ ਉਸਤਾਦ ਜੀ ਨੂੰ। ਇਹ ਮੇਰੇ ਮਗਰ, ਮੈਂ ਉਹ ਚਲਾ ਗਿਆ ਨੁੱਕਰ ਤੇ। ਮੈਂ ਕਿਹਾ ਹੁਣ ਅਗਲੇ ਦਿਨ ਵੀ ਕੰਮ ਤੇ ਹੋਣਾ। ਤੇਰੇ ਨੂੰ ਗੱਲ ਸੁਣਾਤੀ, ਕਹਿੰਦਾ ਇਹਦੇ 'ਚ ਹਾਜ਼ਰੀ ਹੋਈ ਆ, ਇਹਦੇ ਕੋਲੋਂ ਬਚ ਗਈ। ਇਹਦੇ ਵਿੱਚ ਜਿੰਨਾ ਇਹ ਉਹ ਇਸ ਤੋਂ ਬਾਅਦ ਹੀ ਉਹ ਸਕ੍ਰਿਪਟ ਆਇਆ ਸੀ। ਕੈਸੇ ਜਿਹਨੇ ਕੱਟੇ ਹੋਏ ਤੇਰੇ ਮੈਂ
ਉਹਨੂੰ ਮਿੱਠਾ ਇਦਾਂ ਦੀ ਹਰਕਤਾਂ ਕਰਦਾ, ਉਹਨੂੰ ਮਿੱਠੇ 'ਚ ਆਪਣੀ ਕੈਸੀ ਹਾਜ਼ਰੀ ਹੋਈ। ਹਾਏ ਸਾਜੂ ਨੂੰ ਕਤਰੀਨਾ ਕਰਤਾ ਵਾ ਮਿੱਠੇ ਨੂੰ। ਕੈਫ ਹਾਂਜੀ ਉਹ ਕੀ ਕਹਿੰਦੇ ਕਤਰੀਨਾ? ਹਾਂਜੀ ਕਤਰੀਨਾ ਕਰਤਾ ਸਾਜੂ ਨੂੰ, ਕਹਿੰਦੇ ਤੁਸੀਂ ਇਹਦੇ ਵਿੱਚ ਰਹਿਣਾ। ਅੱਛਾ ਕਰੰਟੀਨਾ ਦੇ ਵਿੱਚੋਂ ਤੁਸੀਂ ਲਾਈਵ ਆ ਸਕਦੇ ਆ? ਆਹੋ ਤੇ ਤੁਸੀਂ ਆਰਾਮ ਨਾਲ ਉਸਤਾਦ ਜੀ ਹੋ ਸਕਦਾ ਉਸੇ ਜਗ੍ਹਾ ਤੇ ਕਰੰਟੀਨਾ ਹੋਇਆ ਹੋਵੇ। ਜਿਹੜੀ ਬੈਠਕ ਹੀ ਬਣਾਈ ਆ ਉਦੋਂ ਉਹਦੇ ਕਾਹਨੂੰ ਕਰੰਟੀਨਾ ਆਇਆ ਤਾਂ ਬਾਹਰ ਬੈਠਕ ਵਾਲੀ ਸਾਈਡ ਤੋਂ ਮੁੰਡੇ ਆਈ ਜਾਂਦੇ ਇਹ ਕਿਹੜਾ ਤੂੰ ਕਰੰਟੀਨਾ ਕੀਤਾ। ਨਹੀਂ ਯਾਰ ਉਸਤਾਦ ਜੀ, ਮੇਰੀ ਗੱਲ ਸੁਣ ਲਓ। ਇਹ ਪਤਾ ਕੀ ਆ, ਇਹ ਰੋਲਾ ਕੋਈ ਨਹੀਂ, ਇਹ ਸਾਰੀ ਤੁਹਾਡੀ ਦਿਮਾਗੀ ਗੇਮ ਹੁੰਦੀ ਹੈ। ਐਵੇਂ ਕਿ ਮੈਨੂੰ ਇੰਝ ਲੱਗਾ ਇੱਥੋਂ ਕੋਈ ਨੰਗਿਆ, ਮੈਨੂੰ ਉਹ ਇੰਝ ਲੱਗਾ ਹੀ ਹੁੰਦਾ ਵਾ, ਕੋਈ ਨਹੀਂ ਨੰਗਦਾ ਨੁੰਗਦਾ। ਫੈਸਲਾਬਾਦ ਸ਼ਹਿਰ 'ਚ ਗੱਲ ਲਾ ਲਓ ਤੁਸੀਂ, ਅਗਰ ਲਾਹੌਰ ਦੇ ਜੇ ਲਾਹੌਰ ਲਾ ਲਓ ਤੁਸੀਂ, ਅਗਰ ਅਮਰੀਕਾ ਉੱਥੇ ਕਿੱਥੇ ਦੀ ਆਪਣੇ ਸਿਟੀ ਦੀ ਤੁਸੀਂ ਸੋਚਣੀ ਤੇ ਪੂਰੀ ਦੁਨੀਆ ਨਹੀਂ ਸੋਚਣੀ। ਫੈਸਲਾਬਾਦ 'ਚ 15 ਲੱਖ ਆਵਾਮ, ਇੱਕ ਮਿਸਾਲ, ਜਿਹਦੇ ਵਿੱਚੋਂ ਕਹਿ ਲਓ ਤੁਸੀਂ ਕਿ 10-12 ਲੱਖ ਜਵਾਨ ਬੰਦੇ ਨੇ। ਕਿੰਨਿਆਂ ਕੋ ਮੋਬਾਈਲ ਆ ਤੇਰੇ ਸਾਹਮਣੇ? ਕਿੰਨੇ ਫੀਸਦ? 99% ਮੋਬਾਈਲ ਹੈਗਾ ਨਾ ਸਾਰੇ ਔਰ 24 ਘੰਟੇ ਵਰਕਿੰਗ ਆ ਮੋਬਾਈਲ ਤੇ। ਮਾੜੀ ਜੀ ਤੁਹਾਨੂੰ ਕੋਈ ਗੱਲ ਹੁੰਦੀ ਤੁਸੀਂ ਫੌਰਨ ਕੱਢ ਕੇ ਵੀਡੀਓ ਬਣਾਉਣ ਲੱਗ ਪਏ ਨੇ। ਕਿੰਨੀਆਂ ਕਿ ਵੀਡੀਓ ਹੁੰਦੀਆਂ ਨੇ ਬਾਹਰ ਦੀਆਂ ਚੀਜ਼ਾਂ ਦੀਆਂ। ਕੋਈ ਵੀ ਨਹੀਂ। ਉਸਤਾਦ ਜੀ ਜੋ capture ਨਹੀਂ ਹੁੰਦੀਆਂ। ਕੈਮਰੇ 'ਚ ਨਹੀਂ ਆਉਂਦਾ। ਮੈਂ ਕਹਿ ਰਿਹਾ ਕੈਮਰੇ 'ਚ ਨਾ ਹੋਣ। ਵੈਸੇ ਵੀ ਕਿਸੇ ਨੇ ਕਿੰਨੀ ਕੁ ਬਣਾਈ ਆ, ਦੇਖੋ ਜੀ ਇੱਥੋਂ ਹੁਣੇ ਲੰਘ ਕੇ ਗਈ ਆ, ਇੱਥੋਂ ਇੰਜ ਗਈ, ਏਦਾਂ ਕਿੰਨੀ ਕੁ ਬਣਾਈ? 15 ਲੱਖ ਮੋਬਾਈਲ ਹੋਣਾ ਫੈਸਲਾਬਾਦ 'ਚ, ਇਸ ਤੋਂ ਜ਼ਿਆਦਾ ਹੋਣਾ। ਨਹੀਂ ਬਣਾਈ ਕਿਸੇ ਨੇ। ਹਰ ਟਾਈਮ ਅਸੀਂ ਐਕਟਿਵ ਆ ਮੋਬਾਈਲ ਤੇ। ਕਿੰਨੇ ਕੁ ਤੁਸੀਂ ਦੇਖਦੇ ਆ ਰੋਜ਼ ਆਈ ਕਿ ਵੀ ਆਹ ਚੀਜ਼ ਆਈ ਇੱਧਰ, ਹਰ ਲਮਹਾ ਕੈਚ ਹੋ ਰਿਹਾ ਕੋ। ਕੁਛ ਅੱਛਾ ਮੈਂ ਕਹਿੰਦਾ ਨਾ ਮੋਬਾਈਲ 'ਚ ਕੈਚ ਹੋਵੇ, ਉਹ ਮੂਵਮੈਂਟ ਹੀ ਰਿਕਾਰਡ ਕਰ ਲਓ ਕਿ ਜੀ ਇੱਥੇ ਇਦਾਂ ਹੋਇਆ ਸੀ। ਉਹ ਵੀ ਨਹੀਂ, ਕੋਈ ਚੱਕਰ ਨਹੀਂ ਗਿਆ, ਐਵੇਂ ਹੀ ਬਸ ਇਹਨਾਂ ਨੂੰ ਯਾਰ ਰੂਲ ਹੈ, ਇੱਕ ਗੱਲਬਾਤ ਆ। ਤੁਸੀਂ ਜਾ ਸਕਦੇ ਹੋ ਉਹਨਾਂ ਦੇ ਉਧਰ? ਨਹੀਂ। ਤੁਸੀਂ ਉਹਨਾਂ ਦੇ ਸਾਹਮਣੇ ਆ ਸਕਦੇ? ਤੁਹਾਡੇ ਕੋਲ ਗਏ ਉਹਨਾਂ ਨੂੰ ਵੀ ਇਹ ਕੁਦਰਤ ਹੈ, ਹਰ ਚੀਜ਼ ਚੱਲਣ ਦੀ ਹੈ। ਇਹ ਇਦਾਂ ਨਹੀਂ ਹੁੰਦਾ ਕਿ ਵੀ ਅਗਰ ਜਿੰਨ ਨੇ ਜਾਂ ਕੋਈ ਚੀਜ਼ਾਂ ਨੇ ਤਾਂ ਜਦੋਂ ਮਰਜ਼ੀ ਤੁਹਾਨੂੰ ਆ ਕੇ ਤੇ ਜੋ ਮਰਜ਼ੀ ਕਰਦੇ ਫਿਰਨ। ਇੰਨੀ ਉਹਨਾਂ ਨੂੰ ਇਜਾਜ਼ਤ ਨਹੀਂ ਹੈਗੀ, ਉਹ ਕਰ ਹੀ ਨਹੀਂ ਸਕਦੇ। ਰੂਲ ਦੇ ਵਿੱਚ ਦੁਨੀਆ ਚੱਲਣ ਦੀ, ਇੱਕ ਰੂਲ 'ਚ। ਸਹੀ ਬਾਤ। ਇਹ ਨਹੀਂ ਕਿ ਵੀ ਐਵੇਂ ਸੋਚ ਚੁੱਕ ਤੇ ਫਿਰ ਤੁਹਾਡੀ ਕਮਰਿਆਂ 'ਚ ਜਾ ਕੇ। ਨਹੀਂ ਤਾਂ ਉਹ ਜਿਹੜੇ ਕੰਧਾਂ ਤੇ ਸਾਜੀ ਚੜ ਜਾਂਦੀਆਂ ਵਾ ਕੁੜੀਆਂ ਬੈਠੀਆਂ ਪੀਰਾਂ ਕੋ ਜਾਂਦੀਆਂ। ਉਹ ਮੈਂ ਆ ਵੀਡੀਓ ਦੇਖੀ ਹੈ, ਉਹ ਤਾਂ ਗੱਲਾਂ ਕਰਦੀ ਸਾਜੀ ਉੱਠੀ ਆ ਕੁੜੀ, ਐ ਪੂਰੀ ਉਹ ਕੰਧ ਚੜ ਕੇ ਓਏ ਆਈ ਆ ਸਾਰੀ। ਉਹ ਨਹੀਂ ਇਹ ਆਈ ਯਾਰ, ਕੀ ਹੋ ਗਿਆ ਤੈਨੂੰ? ਜਿੰਨੇ ਕੱਢੇ ਸਾਜ ਉਹਨੇ ਉਹਦੇ ਵਿੱਚੋਂ ਜਿੰਨ ਕੱਢਦਾ ਵੀ ਦਿਖਾਇਆ, ਜਾਂਦਾ ਕੰਧ ਡੇ ਗਿਆ ਸਾਜੀ ਦੀਵਾਰ ਦਰਬਾਰ ਜਾਣ ਲੱਗੇ ਨਿਸ਼ਾਨੀ ਦੇ ਨਿਸ਼ਾਨੇ ਦੇਖ ਗਿਆ, ਉਹਨੇ ਕੰਧ ਸੁੱਟਤੀ ਪੂਰੀ। ਦਰਖਤ ਕੱਟਤਾ, ਉੱਥੇ ਕਿੱਕਰ ਦਾ ਦਰਖਤ ਸੀ ਨਾ ਉੱਥੇ ਆ ਰਹੀ। ਮੇਰੀ ਜ਼ਿੰਦਗੀ 'ਚ ਸਿਰਫ ਇੱਕ ਵਾਰੀ ਆਇਆ ਸੀ ਇੱਕ ਬੁੱਢੀ ਜਿਹੀ ਜਿੰਨ, ਠੀਕ ਆ। ਉਹਨੇ ਏਦਾਂ ਕਰਕੇ ਧਮਾਲ ਜੀ ਪਾਈ ਆ, ਏਦਾਂ ਕਰਕੇ ਵਾਲ ਛੱਡੇ, ਸੱਚੀ ਮੁੱਚੀ ਏਦਾਂ ਕਰਕੇ ਧਮਾਲ ਵਾਲਾ ਜਿੰਨ ਏਦਾਂ ਕਰਕੇ ਥੱਲੇ ਵਾਲ ਕਰਕੇ ਉਹਨੇ ਉੱਤੇ ਆਂਦੇ ਵਾਲ ਕਿਤੇ ਸਾਰੇ ਆਏ ਜੀ, ਏਦਾਂ ਹੀ ਸਾਰੇ ਆਏ। ਉਹ ਅੰਦਰੋਂ ਆਵਾਜ਼ ਆਈ ਕਿਤੇ ਉਹਨੂੰ। ਮੈਂ ਤੈਨੂੰ ਦੱਸਣਿਆ ਮੇਰੀ ਖਾਲਾ ਸੀ, ਅੱਛਾ ਕਿਡਨੀ ਪ੍ਰੋਬਲਮ ਸੀ ਉਹਨਾਂ ਨੂੰ, ਕਿਡਨੀਆਂ ਮਤਲਬ ਡਾਇਲਿਸਿਸ ਹੁੰਦੇ ਸੀ। ਕੀ ਉਹਨਾਂ ਨੇ ਤਰਾਹ ਕੱਢਦੇ ਸੀ, ਉਹਨਾਂ ਦਾ ਇਹੀ ਕੰਮ ਸੀ। ਇਕੱਲੇ ਕਮਰੇ 'ਚ ਬੈਠੇ ਨੇ, ਵੇ ਸਜਾਦ ਮੈਂ ਜਾਣਾ, ਮੈਂ ਕਹਿਣਾ ਹਾਂਜੀ ਆਂਟੀ, ਵੇ ਚਾਹ ਬਣਾ ਕੇ ਲਿਆ ਬਜ਼ੁਰਗਾਂ ਵਾਸਤੇ। 4 ਜਣੇ ਬੈਠੇ ਚ ਚਾਹ ਕੱਪ ਲਿਆ। ਕੋਈ ਵੀ ਨਹੀਂ ਪੈਰੀ ਨਹੀਂ ਬਣਾਉਂਦੇ ਤੇ ਕਿੱਥੇ ਉਹਨਾਂ ਨੂੰ ਉਹਦੀ ਵਜ੍ਹਾ ਤੋਂ ਪ੍ਰੋਬਲਮ ਸੀ ਨਾ, ਕਿਡਨੀ ਖਤਮ ਹੋ ਗਈਆਂ। ਤੁਹਾਡਾ ਇੱਕ ਉਹਨਾਂ ਨੂੰ ਨਜ਼ਰ ਆਉਂਦਾ ਸੀ ਕਿ ਚਿੱਟੀ ਦਾੜੀਆਂ ਲਿਆ ਬਾਬੇ ਨੇ 3-4 ਖੜੇ ਨੇ ਮੇਰੇ ਨਾਲ ਗੱਲਾਂ ਕਰ ਰਹੇ ਨੇ। ਤੇ ਉਹਨਾਂ ਮੈਨੂੰ ਆਪ ਕਿੰਨਾ ਕੁ ਉਹਨਾਂ ਨੂੰ ਯਕੀਨ ਹੋਊਗਾ ਬਾਬੇ ਅੱਗੇ ਕਿ ਉਹਨਾਂ ਨੇ ਮੈਨੂੰ ਹੀ ਆਵਾਜ਼ ਦੇਤੀ ਕਿ ਚਾਹ ਬਣਾ, ਉਹਨੂੰ ਕਿੰਨਾ ਕੁ ਯਕੀਨ ਹੋ ਉਸ ਗੱਲ ਤੇ ਸਾਹਮਣੇ ਬੈਠੇ ਕਿ ਸਾਹਮਣੇ ਬੈਠੇ। ਬਸ ਯਾਦ ਮੈਂ ਕਹਿਣਾ ਹਾਂਜੀ ਆਂਟੀ ਜੀ ਇਸ ਤਰ੍ਹਾਂ ਕਰ, ਮੈਂ 3-4 ਕੱਪ ਚਾਹ ਦੇ ਬਣਾ ਲਾ। ਆ ਬਾਬਾ ਜੀ ਬੈਠੇ ਨੇ ਸਾਹਮਣੇ, ਇਹਨਾਂ ਨੂੰ ਦੇ। ਤੇ ਮੈਂ ਦੇਖਿਆ ਸਾਹਮਣੇ ਕੰਧ ਆ, ਤੇ ਮੈਂ ਨਿਕਲ ਗਿਆ ਆਰਾਮ ਨਾਲ ਚਾਹ ਲੈਣ। ਏਦਾਂ ਦੇ ਬੜੇ ਡਰਾਮੇ ਹੁੰਦੇ। ਸਾਜੂ ਨੇ ਏਦਾਂ ਕਰਕੇ ਵਾਲ ਤਾਂ ਕੀਤੇ, ਕਹਿੰਦੀ ਸਾਰੇ ਆਏ। ਹਾਂਜੀ ਇਹ ਬਾਹਰ ਬੂਰ ਦੀ ਕਸਰ ਨਹੀਂ ਹੁੰਦੀ, ਇਹ ਤੁਹਾਡੇ ਦਿਮਾਗੀ ਮਸਲੇ ਨੇ। ਤੁਸੀਂ ਯਾਰ ਤੂੰ ਕਿਸੇ ਡਾਕਟਰ ਨੂੰ ਮਿਲ, ਜਿਹੜਾ ਆ ਜਿਹੜੇ ਡਾਕਟਰ ਹੁੰਦੇ ਨੇ ਦੇ ਦਿਮਾਗ ਦੇ, ਉਹਨਾਂ ਨਾਲ ਅੱਧਾ ਘੰਟਾ ਬਹਿ ਤੇ ਸਹੀ, ਉਹ ਤੈਨੂੰ ਦੱਸਣਗੇ ਕਿਹੜੇ ਪੇਸ਼ੈਂਟ ਹੁੰਦੇ ਆ। ਲੇਕਿਨ ਜਿਹੜੀ 99-100% ਤੁਹਾਨੂੰ ਲੱਗੇਗਾ ਇਹਨੂੰ ਕਸਰ। ਉਹ ਦਿਮਾਗੀ ਹੈ ਯਾਰ, ਉਹ ਸਾਰਾ ਉਹਦਾ ਸੈਟਅਪ ਆ ਇੰਨਾ ਪਾਵਰਫੁਲ ਹੈ, ਆਪਣੇ ਅੱਗੇ ਆਪੇ ਬੰਦਾ ਖਿਲਾਰ ਦਿੰਦਾ ਵਾ। ਤੇ ਤੁਸੀਂ ਕੁਰਾਨ ਚੁੱਕ ਲੈਣਾ ਸਿਰ ਤੇ, ਲਾ ਇਲਾਹਾ ਇল্লাল্লাহ ਮੁਹੰਮਦ ਰਸੂਲullah, ਆ ਬੰਦਾ ਖਲੋਤਾ, ਤੁਹਾਨੂੰ ਕਿਸੇ ਨਜ਼ਰ ਨਹੀਂ ਆਉਂਦਾ, ਮੈਂ ਵੇਖਣ ਗਿਆ। ਵਾਕਈ ਉਹ ਸਹੀ ਕਹਿ ਰਿਹਾ ਵਿਚਾਰਾ,
ਕਾਜੀ ਮੈਂ ਦੇਖਿਆ ਇੱਕ ਉੱਥੇ ਉਹ ਜਿਹੜਾ ਮਰੀਜ਼ ਬੋਤਲ ਵਾਲਾ ਸੀ, ਤਾੜੀ ਲਾ ਰਹੀ ਹੈ ਬੋਲ ਪਿਆ। ਨਹੀਂ ਕਾਜੀ ਉਹ ਭਲਾ ਕੀ ਕਰ ਕੋਈ ਏਦਾਂ ਬੋਲਣ ਦਿਆ ਵਾ ਹਾਂ ਮੈਂ ਤੈਨੂੰ ਕਿਹਾ ਵਾ ਨਾ ਏਦਾਂ ਕਰਿਆ ਕਰ, ਸਾਹਮਣੇ ਕੋਈ ਵੀ ਨਹੀਂਗਾ, ਇਧਰੋਂ ਕੋਈ ਬੰਦਾ ਆ ਗਿਆ ਨਾ ਉਹਨੇ ਉਹਨੂੰ ਕਹਿਣਾ 1 ਮਿੰਟ ਖਲੋ, ਹਾਂ ਤੈਨੂੰ ਮੈਂ ਕਹਿਣਾ ਖਲੋ 1 ਮਿੰਟ। ਹਾਂਜੀ ਏਦਾਂ ਕਰੀ। ਉਹਦਾ ਪੂਰਾ ਮਾਹੌਲ ਬਣਿਆ, ਫਸ ਜਾਂਦੇ ਕਿਤੇ ਨਾ ਕਿਤੇ, ਸੂਈ ਫਸ ਜਾਂਦੀ। ਸੂਈ ਫਸ ਜਾਂਦੀ ਵਿਚਾਰਿਆਂ ਦੀ। ਓਏ ਹੋਏ। ਹਾਦਸਾ ਕੋਈ ਐਸਾ ਹੋ ਜਾਂਦਾ ਵਾ, ਉੱਥੇ ਉਹ ਉੱਥੇ ਹੀ ਟਿਕ ਜਾਂਦੇ, ਉਹ ਇਕੱਲੇ ਬੈਠੇ, ਉਹ ਆਪਣਾ ਨੇ এনवायरमेंट ਬਣਾਇਆ ਹੁੰਦਾ ਆਪਣਾ, ਹਾਂਜੀ ਉਹ ਲੱਗੇ ਹੁੰਦੇ ਆਪਣੀ ਕਿਸੇ ਬੁੱਢੀ ਨਾਲ, ਕਿਸੇ ਦੇ ਵਿਚਾਰੇ ਦੀ ਬੁੱਢੀ ਨੇ ਕੋਈ ਕਿਸੇ ਦੀ ਕੋਈ ਭਾਈਵਾਲ ਨੇ ਵਾਧਾ ਘਾਟਾ ਕਰਤਾ, ਕਿਸੇ ਨੂੰ ਸੱਟ ਐਸੀ ਲੱਗੀ ਦਿਮਾਗ ਨੂੰ, ਉਹਦੇ ਨਾਲ ਲੱਗੇ ਨੇ। ਸਦਮਾ ਟਾਈਮ ਜਿੱਦਾਂ ਤੁਸੀਂ ਦੱਸਦੇ ਸੀ ਸਾਜੂ ਗਟਰ ਤੇ ਬਹਿ ਕੇ ਸਾਰਾ ਉਹਨੇ ਲਾਇਆ ਹੁੰਦਾ ਸੀ ਨਿਜ਼ਾਮ ਤੁਹਾਡੇ ਉੱਥੇ ਇਲਾਕੇ 'ਚ ਸ਼ਹਿਰ 'ਚ ਇਸਲਾਮਾਬਾਦ ਥੜੇ ਤੇ ਬਹਿ ਕੇ। ਨਹੀਂ ਥੜੇ ਤੇ ਨਹੀਂ, ਉਹ ਥੜੀ ਤੇ ਬੈਠਾ ਹੁੰਦਾ ਸੀ ਬਾਹਰ, ਉਹਦੀ ਬੁੱਢੀ ਨੇ ਕੋਈ ਉਹਨੂੰ ਕਰਤਾ ਹਿਸਾਬ ਕਿਤਾਬ, ਤੋ ਗੱਲਾਂ ਕਰ ਰਿਹਾ ਉਹ ਬਾਹਰ ਬੈਠਾ ਲੱਗਾ ਹੁੰਦਾ ਸੀ, ਉਹ ਸੇਮ ਸਕ੍ਰਿਪਟ ਉਹਨੇ ਇਕੱਲੇ ਨਹੀਂ ਬੈਠੇ ਲੱਗੇ ਰਹਿਣਾ। ਦੇਖ ਲਾ ਮੈਂ ਉਹਨੇ ਆਪਣੀ ਸੱਸ ਨਾਲ ਲੱਗੇ ਰਹਿਣਾ, ਕਿੰਨਾ ਕਿਹਨੂੰ ਮੈਂ ਸਮਝਾ ਲਵਾਂ ਦੱਸੋ। ਉਹ ਵੀ ਬੈਠੀ, ਸੱਸ ਵੀ ਬੈਠੀ। ਸੱਸ ਬੈਠੀ, ਕਿੰਨਾ ਕੁ ਸਮਝਾ ਲਾ। ਫਿਰ ਮੈਂ ਤੁਹਾਨੂੰ ਦੱਸਿਆ ਉਹਦਾ ਇੱਕ ਵਾਸ਼ਰੂਮ ਹੁੰਦਾ ਸੀ ਸਾਹਮਣੇ, ਉਹਦਾ ਵੀ ਉਹ ਜ਼ਿਕਰ ਕਰਦਾ ਹੁੰਦਾ ਸੀ ਵਾਹ ਕਿ ਵਾਸ਼ਰੂਮ ਚੋਂ ਆ ਨਿਕਲਿਆ ਵੜਿਆ, ਇੱਧਰ ਵੀ ਇੱਕ ਬੰਦਾ ਬੈਠਾ ਉਹ ਵਿੱਚ ਬੋਲਿਆ, ਉਹਨੇ ਉਹਨੂੰ ਵੀ ਰੋਕਿਆ, ਤੂੰ 1 ਮਿੰਟ ਚੁੱਪ ਕਰ, ਤੈਨੂੰ ਮੈਂ ਕੁਛ ਕਿਹਾ, ਤੁਸੀਂ ਦੱਸੋ। ਓਏ ਪੂਰਾ ਗੋਲ ਬਣਾਇਆ ਹਾਂ ਹੁਣ ਤੂੰ ਉਹਨੂੰ ਵੇਖੇਂਗਾ, ਤੂੰ ਕਹਿੰਦਾ ਇਹਦੇ ਵਿੱਚ ਚੀਜ਼ਾਂ ਨੇ, ਤੂੰ ਉਹਨੂੰ ਚੁੱਕਣਾ ਬਾਬੇ ਕੋਲ ਲੈ ਜਾਣਾ, ਤੇ ਬਾਬੇ ਹੋਣੀ ਅੱਗੋਂ ਪੂਰਾ ਉਹਨਾਂ ਨੂੰ ਪਤਾ ਹੁੰਦਾ ਕਿ ਇਹਨੂੰ ਰੌਲਾ ਕੀ ਆ, ਤੇ ਹੁਣ ਅਸੀਂ ਇਹਦਾ ਦਿਹਾੜੀ ਕਿੱਦਾਂ ਲਾਉਣੀ। ਦਿਹਾੜੀ ਕਿੱਦਾਂ ਲਾਉਣੀ ਆ। ਸਹੀ ਗੱਲ। ਓਹੋ ਮੈਂ ਤੈਨੂੰ ਦੱਸਾਂ, ਤੂੰ ਆਪਣੀ ਅੱਖਾਂ ਬੰਦ ਕਰ, ਆਪਣੇ ਘਰ ਦੇ ਨਾ ਗਲੀ 'ਚ ਜਿਹੜਾ ਤੇਰਾ ਮੇਨ ਦਰਵਾਜ਼ਾ, ਉਹਦੇ ਸਾਹਮਣੇ ਖਲੋ ਕੇ ਆਪਣੇ ਦਰਵਾਜ਼ੇ ਵੱਲ ਵੇਖਣਾ ਸ਼ੁਰੂ ਕਰ। ਨਜ਼ਰ ਆ ਰਿਹਾ ਦਰਵਾਜ਼ਾ? ਨਜ਼ਰ ਆ ਰਿਹਾ? ਸੱਜਾ ਪੈਰ ਅੱਗੇ ਪੁੱਟ ਕੇ ਜਾ ਕੇ ਦਰਵਾਜ਼ਾ ਖੋਲ ਲਿਆ? ਮੇਰਾ ਦਿਲ ਕਰਨ ਦੇ ਇੱਥੇ ਮੇਰਾ ਲਾਂਗ ਫੁੱਟੀ ਚੱਲੀ ਸੀ। ਖੁੱਲ ਗਿਆ, ਅੰਦਰ ਚਲਾ ਗਿਆ, ਆਪਣਾ ਘਰ ਦੇਖ ਸਾਰਾ। ਅੱਛਾ ਹੁਣ ਮੈਂ ਤੈਨੂੰ ਗੱਲ ਕਹਿਣੀ ਆ, ਉਹਦੇ ਘਰ ਕੀ ਕਰਨਗੇ? ਨਾ ਬੜੇਗਾ ਹੀ, ਮੈਂ ਅੱਖਾਂ ਬੰਦ ਕੀਤੀਆਂ, ਚਵਲੇ ਦੀ ਪਿੱਛੇ। ਤੂੰ ਬਗੈਰ ਤਾਂ ਤੂੰ ਉਹਦੇ ਮਗਰ ਮਗਰ ਕਿੱਥੇ? ਦਾਖਲ ਲਾਣਾ ਤੇਰੇ ਤੇ। ਉਸਤਾਦ ਜੀ ਮੈਂ ਕਿਹਾ ਜੀ ਯਾਰ ਕੋਈ ਨਹੀਂ ਸੀ ਨਾ, ਓਏ ਤੂੰ ਲੈ ਕੇ ਆਇਆ ਇਹਨੂੰ? ਓਏ ਮੈਂ ਫਿਰ ਇਹਨੂੰ ਬੁਲਾ ਲਿਆ, ਮੈਂ ਕਿਹਾ ਮੈਂ ਇਕੱਲਾ ਡਰਦਾ। ਸਾਡੀ ਅੰਗਰੇਜ਼ਾਂ ਦਾ ਡੰਡਾ ਹੁਣ ਤਾਂ ਚਲਾ ਗਿਆ। ਉਹਨੇ ਕਿਹੜਾ ਵਿਜ਼ਨ ਆ, ਕਿਹੜਾ ਮੈਮਰੀ ਕਾਰਡ ਆ, ਕਿਹੜੀ ਰਿਕਾਰਡਿੰਗ ਆ, ਤੂੰ ਉੱਥੇ ਖਲੋਤਾ ਸੀ ਅੱਖਾਂ ਬੰਦ, ਸਹੀ ਜੈਨੂਅਨ ਹੀ ਇਹ ਮੇਰੇ ਸਾਹਮਣੇ ਆਇਆ ਜੋ। ਅੱਛਾ ਹੁਣ ਅਗਲੀ ਗੱਲ ਸੁਣ, ਤੈਨੂੰ ਮੈਂ ਅੰਦਰ ਜਾ ਕਵਾਂ ਨਾ, ਤੈਨੂੰ ਇਸ ਟਾਈਮ ਨਹੀਂ ਪਤਾ ਇਸ ਟਾਈਮ ਤੇਰੀ ਫ੍ਰਿਜ 'ਚ ਕੀ ਪਿਆ, ਇਹਨੇ ਇਸ ਟਾਈਮ ਮੌਜੂਦਾ, ਤੂੰ ਆਇਆ ਕਈ ਚੀਜ਼ਾਂ ਉਹਨਾਂ ਨੇ ਕੱਢਤੀਆਂ ਹੋਣੇ ਘਰ, ਮੈਂ ਤੈਨੂੰ ਕਹਿਣਾ ਤੂੰ ਆਪਣੀ ਫ੍ਰਿਜ ਖੋਲ ਦੇਖ ਇਹਦੇ 'ਚ ਕੀ ਪਿਆ, ਤੇਰੇ ਦਿਮਾਗ ਨੇ ਫ੍ਰਿਜ ਦੇ ਅੰਦਰ ਸਾਰਾ ਕੁਝ ਬਣਾ ਲੈਣਾ ਪਈ। ਤੂੰ ਕਹਿਣਾ ਸੇਬ ਪਏ ਨੇ, ਫਲਾਂ ਪਿਆ ਵਾ, ਦੁੱਧ ਪਿਆ, ਤੂੰ ਆਪੇ ਬਣਾ ਲੈਣਾ। ਇਹ ਏਡੀ ਪਾਵਰਫੁਲ ਚੀਜ਼ ਆ। ਕੀ ਬਾਤ ਹੈ ਉਸਤਾਦ ਜੀ, ਵਾਕਈ। ਅੱਛਾ ਹੁਣ ਅਗਲੀ ਗੱਲ ਸੁਣ, ਹੁਣ ਮੈਂ ਐਡਾ ਕੋਈ ਲੈ ਕੇ ਨਾ ਤਵੀਜ਼ ਟੈਪ, ਉਹਦੇ ਤੇ ਕਾਲਾ ਛਾਪਰ ਲਵੇਟ ਕੇ ਉੱਤੇ ਚਿੱਟਾ ਧਾਗਾ ਲਵੇਟਤਾ, ਤੇ ਮੈਂ ਹੁਣ ਇੱਥੇ ਰੱਖਿਆ ਵਾ। ਹੁਣ ਮੈਂ ਤੈਨੂੰ ਕਹਿਣਾ ਕਿ ਦਾਨਿਸ਼ ਸਾਹਿਬ ਤੁਹਾਡੇ ਘਰ ਕਿਸੇ ਨੇ ਕੁਝ ਕੀਤਾ ਵਾ, ਦੇਖ ਕੇ ਤੇ ਤੈਨੂੰ ਕੋਈ ਕਾਲੇ ਰੰਗ ਦੇ ਛਾਪਰ ਦੇ ਉਹਦੇ ਚਿੱਟਾ ਧਾਗਾ ਲਵੇਟਿਆ, ਕੋਈ 2.5-3 ਇੰਚ ਦੀ ਚੀਜ਼ ਕਿਤੇ ਪਈ ਨਜ਼ਰ ਆਉਂਦੀ ਹੈ। ਹੁਣ ਤੇਰੇ ਦਿਮਾਗ ਨੂੰ ਆ ਗਿਆ ਕਿ ਮੇਰੇ ਘਰ 'ਚ ਚੀਜ਼ ਪਈ ਆ, ਉਹ ਤੂੰ ਲੱਭ ਲੈਣੀ ਆ, ਜਿਹਦਾ ਫਲ ਲੱਭੇ, ਜਿਹਦਾ ਫਲ ਕੋਈ ਨਾ ਕੋਈ। ਕਿਤੋਂ ਨਾ ਕਿਤੇ ਤੈਨੂੰ ਤੂੰ ਫਿਰੀ ਜਾਣਾ। ਮੈਂ ਕਹਿਣਾ ਦੇਖ ਫ੍ਰਿਜ ਦੇ ਪਿੱਛੇ ਦੇਖ, ਤੂੰ ਇੱਕਦਮ ਕਹਿਣਾ ਹਾਂਜੀ ਫ੍ਰਿਜ ਦੇ ਪਿੱਛੇ ਪਈ ਹੈ, ਕਿਉਂਕਿ ਮੈਂ ਤੈਨੂੰ ਦੱਸਤਾ ਵਾ ਕਿ ਤੇਰੇ ਘਰ ਹੈਗੀ ਹੈ, ਉਹ ਤੈਨੂੰ ਕਿਤੇ ਨਾ ਕਿਤੇ ਨਜ਼ਰ ਆਈ ਨਹੀਂ। ਹੁਣ ਮੈਂ ਤੈਨੂੰ ਕਹਿਣਾ ਉਹਨੂੰ ਚੁੱਕ ਲਾ, ਹੁਣ ਚੁੱਕ ਲਿਆ ਤੂੰ, ਇੰਜ ਕਰਕੇ ਤੂੰ ਚੁੱਕ ਲਿਆ ਉਹਨੂੰ, ਆ ਮੈਂ ਫੜ ਲਿਆ ਜੀ ਅੱਜ, ਮੈਂ ਕਹਿਣਾ ਮੇਰੇ ਹੱਥ ਜੈਨ, ਹੁਣ ਮੈਂ ਕਹਿਣਾ ਮੇਰੇ ਹੱਥ 'ਚ ਰੱਖ ਦੇ ਇੱਥੇ, ਤੂੰ ਇੰਜ ਕਰਕੇ ਰੱਖਤਾ, ਮੈਂ ਥੱਲੇੋਂ ਕੱਢ ਕੇ ਉੱਤੇ ਰੱਖ ਲੈਣਾ ਕਰਕੇ, ਤੇਰੀਆਂ ਅੱਖਾਂ ਬੰਦ ਨੇ, ਤੂੰ ਖਿਆਲ ਹੱਥ ਛੋਇਆ। ਠੀਕ ਹੈ ਜੀ। ਮੈਂ ਕਹਿਣਾ ਅੱਖਾਂ ਖੋਲ, ਤੂੰ ਅੱਖਾਂ ਖੋਲਣੀਆਂ ਤਾਂ ਮੇਰੇ ਹੱਥ ਤੇ ਪਿਆ, ਤੇ ਮੈਂ ਕਹਿਣਾ ਆਈ ਸੀ। ਹੁਣ ਕਿਉਂਕਿ ਮੈਂ ਤੈਨੂੰ ਪਹਿਲੇ ਦੱਸਤਾ ਕਿ ਕਾਲਾ ਛਾਪਰਾ ਚਿੱਟਾ ਧਾਗਾ, ਤੂੰ ਸੋਚ ਰਿਹਾ ਅੱਗੋਂ ਤੂੰ ਅੱਖਾਂ ਖੋਲੀਆਂ ਤੇ ਕਾਲਾ ਛਾਪਰ ਚਿੱਟਾ ਧਾਗਾ, ਕਿਹਨੂੰ ਕਿਦਾਂ ਪਤਾ? ਮੈਂ ਤਾਂ ਮੈਂ ਕਹਿਣਾ ਲੈ ਫੜੂਗਾ ਆਪਣੇ ਹੱਥੀ ਖੋਲ ਦੇਖ ਤੇ ਕੀ ਲਿਖਿਆ ਉਹਦੇ ਅੰਦਰ, ਮੈਂ ਸਾਰਾ ਕੁਝ ਲਿਖਿਆ ਪਹਿਲੇ। ਇਹ ਏਡੀ ਵੱਡੀਆਂ ਗੇਮਾਂ ਨੇ ਦਿਮਾਗ ਦੀਆਂ, ਇਹ ਜਿਹੜੇ ਹੁੰਦੇ ਨੇ ਇਦਾਂ ਦੇ, ਇੱਕ ਤੇ ਹਾਂ ਜਿਹੜੇ ਦੂਸਰੇ 2 ਨੰਬਰ ਟੈਪ, ਇਹ ਪੂਰੇ ਸਾਈਕਾਇਟਰਿਸਟ ਹੁੰਦੇ ਆ। ਸਹੀ ਗੱਲ। ਹਾਂਜੀ ਦਿਮਾਗ ਨਾਲ ਫੁੱਲ ਖੇਲਦੇ ਸਾਰੇ। ਹਾਂਜੀ ਦਿਮਾਗੀ ਐਸੀ ਬਿਮਾਰੀ ਹੈ ਕਾਲੂ ਸਾਹਿਬ, ਤੂੰ ਕਸਮ ਚੁੱਕ ਜਾਏਗਾ ਕਿ ਇਹਦੇ ਚ ਬਾਹਰ ਦੀਆਂ ਚੀਜ਼ਾਂ ਨੇ, ਹੁੰਦੀ ਉਹ ਦਿਮਾਗੀ ਬਿਮਾਰੀ। ਉਸਤਾਦ ਜੀ ਮੈਂ ਵੀ ਅਕਸਰ ਮੋਟਰਸਾਈਕਲ ਤੇ ਕੱਲਾ ਗੱਲਾਂ ਕਰਦਾ ਜਾਂਦਾ, ਯਾਨੀ ਮੇਰੇ ਲਾਗੋਂ ਕੋਈ ਮੋਟਰਸਾਈਕਲ ਤੇਜ਼ ਲੰਘੇ ਨਾ, ਮੈਂ ਕਹੂੰ ਲਓ ਜੀ ਇਹਨੂੰ ਪਤਾ ਨਹੀਂ ਕਿਤੇ ਕਾਦੀ ਗਾਲੀ ਪਈ ਹੈ, ਜਾਂ ਪਾਊਗਾ ਬ੍ਰੇਕ ਲਾਓ ਨਾ ਨੀਚੇ ਨਹੀਂ ਜੀ, ਬ੍ਰੇਕ ਲਾਓ ਬ੍ਰੇਕ ਲਾਓ। ਹਾਂ ਇਹ ਕੀ ਹੈ ਜਿਹੜਾ ਤੂੰ ਵੇਖਿਆ, ਕਿਹੜੀ ਟੈਕਨੋਲੋਜੀ ਹੈ ਜਿਹੜਾ ਤੂੰ ਅੱਖਾਂ ਬੰਦ ਕਰਕੇ ਆਪਣਾ ਘਰ ਦੇਖ ਰਿਹਾ, ਇਹ ਕਿਹੜੀ ਟੈਕਨੋਲੋਜੀ ਹੈ?
ਇਹ ਖਿਆਲ ਆ ਉਸਤਾਦ। ਸੋਚ ਤਾਂ ਸੀ ਇਸ ਗੱਲ ਤੇ, ਸਰ ਜੀ ਇਹ ਕਿਹੜੀ ਟੈਕਨੋਲੋਜੀ ਆ, ਕਿਹੜੀ ਅਸੀਂ ਬਾਹਰ ਬੈਠੇ ਸੀ, ਜੀ ਤੂੰ ਰਿਵਾਈਂਡ ਜਾਣਾ, ਤੂੰ ਬਾਹਰ ਬੈਠਾ ਅੱਖਾਂ ਬੰਦ ਕਰਕੇ, ਬਾਹਰ ਤੁਸੀਂ ਕੀ ਕਰ ਰਹੇ ਸੀ, ਤੂੰ ਪੂਰਾ ਚੱਲਣ ਲੱਗ ਪਏਗਾ ਕਿ ਕਾਲੂ ਨੇ ਬਾਟੀ ਫੜੀ, ਕਾਲੂ ਨੇ ਵਿੱਚ ਲੱਕੜਾਂ ਪਾਈਆਂ, ਜੋ ਜੋ ਹੋਇਆ ਤੇਰੇ ਤੇ, ਕਿਹੜਾ ਮੈਮਰੀ ਕਾਰਡ ਆ ਤੇਰੇ ਦਿਮਾਗ 'ਚ, ਕਿਹੜੀ ਹਾਰਡ ਡਿਸਕ ਆ, ਕਿੱਦਾਂ ਤੈਨੂੰ ਉਹ ਯਾਦ ਆ ਸਾਰਾ, ਬੈਕਅਪ ਤੇ ਲੈ ਰੀਲ। ਓਏ ਵੱਡੀ ਗੱਲ। ਉਸਤਾਦ ਜੀ ਮੈਨੂੰ ਲੱਗਦਾ ਖਿਆਲੋਜੀ ਹੈ। ਖਿਆਲੋ ਜੀ, ਇਮੇਜਿਨੇਸ਼ਨ। ਹਿਸਾਬ ਲਾ ਨਾ, ਬੰਦਾ ਪਾਵਰਫੁਲ ਆ ਉਸਤਾਦ ਜੀ, ਆ ਜਿਹੜਾ ਨਾ ਸਿਸਟਮ ਵੱਡਾ ਹੀ ਲੱਗ ਗਿਆ। ਕਾਪੀ ਕਿੱਦਾਂ ਕਰਦੇ ਆ, ਕਾਪੀ ਕਿੱਦਾਂ ਕਰਦੇ ਆ, ਤੂੰ ਕਿਹਾ ਬੰਦਾ ਪਾਵਰਫੁਲ ਆ, ਮੈਂ ਕਹਿਣਾ ਬੰਦਾ ਪਾਵਰਫੁਲ ਆ, ਇਹਦਾ ਮਤਲਬ ਜੋ ਤੂੰ ਕਿਹਾ ਵਾ ਮੇਰੇ ਸਟੋਰ ਆ, ਮੈਨੂੰ ਯਾਦ ਆ, ਮੈਨੂੰ ਤੂੰ ਅਗਲੇ ਦਿਨ ਵੀ ਪੁੱਛੇ, ਮੈਂ ਕੋ ਕੱਲ ਨੂੰ ਇਹਨੇ ਇਦਾਂ ਜਦੋਂ ਤੂੰ ਕਿਹਾ ਸੀ ਇੰਜ ਕਰਕੇ, ਉਹ ਕਿੱਥੇ ਸਟੋਰ ਆ ਮੇਰੇ, ਹੋਰ ਹੋ ਰਿਹਾ, ਓਏ ਡਾਟਾ ਬਣ ਹੀ ਰਿਹਾ ਪਿੱਛੇ। ਮੈਂ ਕੱਲ ਆਪ ਗਿਆ ਭੈਣ, ਮੈਂ ਕੱਲ ਇਹਦੇ ਘਰ ਗਿਆ, ਇਹਦਾ ਭਰਾ ਬਾਹਰ, ਉਹ ਤੇ ਕੱਲ ਦੀ ਗੱਲ ਆ, ਤੇਰੇ ਅੰਦਰ ਨਾ ਕੋਈ ਹਾਰਡ ਡਿਸਕ ਆ, ਨਾ ਕੋਈ ਮੈਮਰੀ ਕਾਰਡ ਆ, ਨਾ ਗੱਲ, ਤੈਨੂੰ ਕਿੱਦਾਂ ਯਾਦ ਆ ਮੈਂ ਕੱਲ ਗਿਆ ਉੱਥੇ ਤੇ ਇਹ ਇਦਾਂ ਹੀ ਬਾਹਰ ਆਇਆ ਸੀ, ਉਂਝ ਹੀ ਉਹ ਬਾਹਰ ਆਇਆ ਸੀ, ਜਦੋਂ ਮੈਂ ਤੈਨੂੰ ਕੱਲ ਆ ਗੱਲ ਕਹੀ ਆ, ਤੂੰ ਅੱਗੇ ਮੈਨੂੰ ਹਾਂ ਨਹੀਂ ਕਿਹਾ, ਉਹਨੇ ਕਹਿਣਾ ਮੈਂ ਕਿਹਾ ਤੈਨੂੰ, ਉਹ ਕਿੱਦਾਂ ਯਾਦ ਆ ਦੋਵਾਂ ਨੂੰ, ਓਏ ਸੇਵ ਵੀ ਕੀਤੀ ਹੋਈ ਉਹ ਕਸਮ। ਯਾਨੀ ਇਹਦੀ ਪਾਵਰ ਚੈੱਕ ਕਰ ਤੂੰ। ਉਸਤਾਦ ਜੀ ਤੇ ਇਹ ਕੀ ਕਿੰਨੇ ਗੈਗਾ ਹਾਰਟਸ ਗੈਗਾ ਪਾਰਟਸ ਇਹਦਾ ਜਿਹੜਾ ਸਟੋਰੇਜ ਆ ਉਹਦੇ ਵਿੱਚ, ਫਿਰ ਇਹ ਜਾਈ ਜਾਂਦਾ ਵਾ, ਜਿਸ ਤਰ੍ਹਾਂ ਇੱਕ ਨਾ ਹਾਰਡ ਡਿਸਕ 'ਚ ਹੁੰਦਾ ਵਾ ਤੁਹਾਡੇ ਮੈਸੇਜ ਹੁੰਦਾ ਕਿ 24 ਘੰਟੇ ਬਾਅਦ ਮੈਸੇਜ ਡਿਲੀਟ ਹੋ ਜਾਣਗੇ, ਡਿਸਪੀਅਰ ਹੋ ਜਾਂਦਾ। ਉਹ ਵੀ ਅੱਲਾ ਨੇ ਇੱਕ ਸਿਸਟਮ ਰੱਖਿਆ ਇੱਕ, ਕਿ ਅਗਰ ਉਹ ਨਾ ਡਿਲੀਟ ਹੋਣ ਤਾਂ ਤੂੰ ਤਾਂ ਪਾਗਲ ਹੋ ਜਾਵੇਂ, ਤੂੰ ਪਾਗਲ ਹੋ ਕੇ ਮਰ ਜਾਵੇਂ ਅਗਰ ਉਹ ਡਿਲੀਟ ਨਾ ਹੋਣ ਤੇ। ਸਹੀ ਗੱਲ। ਲੇਕਿਨ ਤੇਰੇ 'ਚ ਉਹਨੇ ਇਹ ਵੀ ਕੁਆਲਿਟੀ ਦਿੱਤੀ ਕਿ ਤੂੰ ਉਹਦੇ 'ਚੋਂ ਜਿਹਨੂੰ ਯਾਦ ਕਰਨਾ ਚਾਹਵੇਂ ਨਾ, ਤੂੰ ਜ਼ੋਰ ਪਾ ਕੇ ਉਹ ਚੀਜ਼ ਯਾਦ ਕਰ ਲੈ, ਬਾਕੀ ਤੈਨੂੰ ਈਜ਼ੀ ਰੱਖੇਗਾ, ਤੈਨੂੰ ਨਹੀਂ ਯਾਦ, ਤੂੰ ਬਾਕੀ ਫਿਰ ਰਿਹਾ। ਰੀਸਾਈਕਲ ਬਿਨ ਹੁਣ ਕਹਿੰਦਾ ਮੈਂ ਤੈਨੂੰ ਕਹਿਣਾ ਯਾਰ ਦਾਣੇ ਸੋਚ ਕੱਲ ਕੀ ਹੋਇਆ ਸੀ, ਤੇ ਤੂੰ ਸਿਰਫ ਉਸ ਪੁਆਇੰਟ ਤੇ ਦੇ ਕੇ ਨਾ ਤੇ 24 ਘੰਟਿਆਂ ਦੇ ਵਿੱਚ ਜੋ ਮੈਂ ਤੈਨੂੰ ਕਹਿ ਰਿਹਾ ਤੂੰ ਉਹ ਹਾਰਡ ਡਿਸਕ ਚੋਂ ਕੱਢ ਲੈਣਾ ਕਿ ਹਾਂ ਜਦੋਂ ਮੈਂ ਕੱਲ ਏਦਾਂ ਆਇਆ ਸੀ। ਅੱਛਾ ਉਸ ਤੋਂ ਬਾਅਦ ਮੈਂ ਕਹਿੰਦਾ 2 ਘੰਟੇ ਬਾਅਦ ਫਿਰ ਸੋਚ ਤੂੰ ਕਿੱਥੇ ਗਿਆ ਸੀ, ਤੂੰ 2 ਘੰਟੇ ਦਾ ਸੋਚਣ ਲੱਗ ਪੈਣਾ, ਜਿਵੇਂ ਫੋਲਡਰ ਨਹੀਂ ਖੋਲੀ ਦੇ, ਹਾਂਜੀ ਹਾਂਜੀ। ਉਹ ਫੋਲਡਰ ਬਣੇ ਦਿਮਾਗ 'ਚ। ਯਾਨੀ ਤੂੰ ਸਵੇਰ ਉੱਠਿਆ ਮੈਂ ਰਾਤ ਨੂੰ ਫਿਰਿਆ, ਮੈਂ ਤੈਨੂੰ ਹੁਣ ਪੁੱਛੀ ਸਵੇਰ 8 ਵਜੇ ਦੀ ਗੱਲ, ਦਾਨਿਸ਼ ਆਪਾਂ ਨਾਸ਼ਤਾ ਕੀ ਕੀਤਾ ਸਵੇਰ, ਦੋਗਣਾ ਹੀ ਹਲਵਾ ਪੂੜੀ ਖਾਧੀ ਸੀ, ਕਿੱਦਾਂ ਖਾਧੀ ਸੀ, ਕੌਣ ਲੈ ਗਿਆ, ਤੇਰੇ ਦਿਮਾਗ 'ਚੋਂ ਚੱਲਣ ਲੱਗ ਪੈਣਾ। ਹੁਣ ਮੈਂ ਤੈਨੂੰ ਉਹਨਾਂ ਪੁੱਛ ਰਿਹਾ, ਹੁਣ ਮੈਂ ਤੈਨੂੰ ਕਹਿੰਦਾ ਉਹਨੂੰ ਛੱਡ ਦੇ, ਦੁਪਹਿਰ ਨੂੰ ਆਪਾਂ ਰੋਟੀ ਕਿੱਥੋਂ ਖਾਧੀ ਸੀ, ਤੂੰ ਉੱਥੋਂ ਸਿੱਧਾ ਸਕਿਪ ਕਰਕੇ ਦੁਪਹਿਰ ਵਾਲਾ ਫੋਲਡਰ ਖੋਲ ਲੈਣਾ ਦਿਮਾਗ 'ਚ, ਤੂੰ ਕਹਿਣਾ ਦੁਪਹਿਰ ਦੇ ਆਪਾਂ ਫਲਾਂ ਹੋਟਲ ਤੇ ਗਏ ਸੀ, ਉੱਥੇ ਬਹਿ ਕੇ ਆਪਾਂ, ਤੇ ਮੈਂ ਕਹਿਣਾ ਜਦੋਂ ਬੰਦਾ ਪਿਆਜ਼ ਲੈ ਕੇ ਆਇਆ ਸੀ, ਤੇਰੇ ਉਹ ਪਿਆਜ਼ ਵੀ ਜ਼ੇਨ 'ਚ ਆ ਜਾਣਾ, ਮੈਂ ਜਿਹੜੀ ਕੀ ਗੱਲ ਕੀਤੀ ਸੀ। ਹੁਣ ਇੱਕ ਕੰਮ ਨਾਲ ਤੂੰ ਕਹਿਣਾ ਯਾਰ ਉਦੋਂ ਤੁਸੀਂ ਪਤਾ ਨਹੀਂ ਕੀ ਗੱਲ ਕੀਤੀ ਸੀ, ਇਹ ਉਹ, ਉਹਦੇ ਉੱਤੇ ਲੇਅਰਾਂ ਹੋਰ ਚੜ ਗਈਆਂ ਨੇ। ਇਹ ਨਹੀਂ ਕਿ ਤੂੰ ਭੁੱਲ ਗਿਆ, ਭੁੱਲ ਤਾਂ ਬੰਦਾ ਕੁਛ ਨਹੀਂ ਹੈਗਾ, ਸਹੀ ਗੱਲ। ਗੱਲਾਂ ਉੱਪਰ ਚੜ ਜਾਂਦੀਆਂ, ਗੱਲਾਂ ਉੱਤੇ ਚੜ ਜਾਂਦੀਆਂ, ਉਹ ਜਦੋਂ ਉੱਤੇ ਝੜਦੀਆਂ ਨੇ, ਆ ਜਿਹੜਾ ਅਸੀਂ ਕਹਿੰਦੇ ਇੱਕਦਮ ਓਏ ਹੋ ਮੇਰਾ ਮੈਂ ਤੇ ਆਹ ਚੀਜ਼ ਰੱਖੀ ਸੀ, ਦੁੱਧ ਰੱਖਿਆ ਸੀ, ਉਹ ਦੁੱਧ ਰੱਖਿਆ ਸੀ, ਕੀ ਹੁੰਦਾ ਕਿ ਹੁਣ ਤੂੰ ਇੱਥੇ ਬੈਠਾ ਨਾ, ਹੁਣ ਇੱਕ ਬੁੱਢੀ ਨੇ ਦੁੱਧ ਰਾਤਾ ਉਬਲਣ ਵਾਸਤੇ, ਉਹ ਬਹਿ ਗਈ, ਮੈਂ ਹੁਣ ਉਹ ਦੁੱਧ ਦੀ ਟੈਨਸ਼ਨ ਤੋਂ ਵੱਡੀ ਟੈਨਸ਼ਨ ਵਾਲੀ ਗੱਲ ਉਹਦੇ ਨਾਲ ਸ਼ੁਰੂ ਹੋ ਗਈ ਹੈ। ਹਾਂਜੀ ਕਿ ਬਾਜੀ ਤੇਰਾ ਫਲਾਣਾ ਇਸ ਤਰ੍ਹਾਂ, ਉਹਨੇ ਕਿਹਾ ਆਹੋ ਮੇਰਾ ਇਸ ਤਰ੍ਹਾਂ। ਹੁਣ ਜਦੋਂ ਉਹ ਮੈਂ ਕਹਿੰਦਾ ਅੱਛਾ ਚੱਲ ਕੋਈ ਗੱਲ ਨਹੀਂ, ਅੱਛਾ ਹੁਣ ਉਹਨੂੰ ਇਸ ਕੰਡੀਸ਼ਨ ਜਦੋਂ ਪੀਕ ਤੇ ਸੋਚ ਰਹੀ ਉਦੋਂ ਨਹੀਂ ਉਹਨੂੰ ਦੁੱਧ ਯਾਦ ਹੋਣਾ, ਜਦੋਂ ਗੱਲ ਥੋੜੀ ਘਟਣੀ ਹੈ ਨਾ, ਯਾਨੀ ਮੈਂ ਕਹਿੰਦਾ ਅੱਛਾ ਚੱਲ ਕੋਈ ਗੱਲ ਨਹੀਂ ਛੱਡ, ਉਹਨੇ ਵੀ ਦਿਮਾਗ 'ਚ ਸੋਚਣਾ ਚਲੋ ਜੋ ਹੋ ਗਿਆ ਹੋਗਾ, ਹਾਏ ਨਹੀਂ ਮੈਂ ਤਾਂ ਦੁੱਧ ਉਦੋਂ ਹੁੰਦੀ ਹੈ ਜਦੋਂ ਤੋਂ ਲੱਥਦੀ ਹੈ। ਲੱਥਦੀ, ਵਾਹ ਵਾਹ ਵਾਹ, ਕੀ ਬਾਤ ਹੈ ਕੀ ਸਰ ਜੀ ਸਹੀ ਗੱਲ। ਗੱਲ ਸਮਝ ਆ ਰਹੀ? ਜਾਂ ਫਿਰ ਉਦੋਂ ਉਹਨੂੰ ਦੁੱਧ ਯਾਦ ਆਏਗਾ ਜਦੋਂ ਕੋਈ ਆ ਕੇ ਕਹੇਗਾ ਜਿੰਨੀ ਮਰਜ਼ੀ ਪੀਕ ਤੇ ਹੋਵੇ ਤੇ ਰੋਂਦੇ ਹੀ ਭਾਵੇਂ ਆਪਣੀ ਸੱਸ ਨੂੰ ਯਾਦ ਕਰਕੇ, ਉਹਦੇ ਜ਼ੁਲਮ ਯਾਦ ਕਰਕੇ, ਤੇ ਕਿਸੇ ਨੇ ਆ ਕਹਿਤਾ ਨਹੀਂ ਦੁੱਧ ਰੱਖਿਆ ਸੀ, ਉਦੋਂ ਉਹਦੀ ਤੂੰ ਸੋਚ ਤੋੜੀ ਆ, ਤੇ ਤੂੰ ਉਹਨੂੰ ਦੁੱਧ ਉਹਦੇ ਤੁੰਨਿਆ ਦਿਮਾਗ 'ਚ, ਹਾਂਜੀ ਉਦੋਂ ਉਹਨੇ ਕਹਿਣਾ ਹਾਂ ਸੱਚ, ਉਹ ਪਹੁੰਚਦੀ ਉੱਥੇ। ਇਹਨੂੰ ਇਹ ਇੰਨੀ ਵੱਡੀ ਦੁਨੀਆ ਹੈ, ਏਡੀ ਵੱਡੀ ਹੈ ਦੁਨੀਆ ਵਾ, ਆ ਜਿੰਨ ਜੁਨਾ ਵੀ ਤੋਂ ਪਿੱਛੋਂ ਕੋ ਲੰਘੇ ਅੱਗੋਂ ਕੋ ਲੰਘੇ, ਕੱਖ ਵੀ ਨਹੀਂ ਇਹਦੇ ਅੱਗੇ। ਇਹ ਏਡੀ ਵੱਡਾ ਏਡਾ ਵੱਡਾ ਨਿਜ਼ਾਮ ਆ, ਇਹ ਆਪ ਬਣਾ ਲਵੇ ਜਿੰਨ ਜੁਨ, ਇਹ ਆਪ ਸਾਰਾ ਕੁਝ ਬਣਾ ਲਵੇ, ਤੁਸੀਂ ਕਿੱਥੇ ਤੁਰੇ ਫਿਰਦੇ ਆ? ਅਸੀਂ ਨਿੱਕੀ ਨਿੱਕੀ ਗੱਲ ਤੋਂ ਐਵੇਂ ਟੈਨਸ਼ਨ ਪਰੇਸ਼ਾਨੀ ਦੇ ਵਿੱਚ। ਨਹੀਂ ਵੈਸੇ ਸਾਜੀ ਉਹ ਹੋ ਸਕਦਾ ਸ਼ਰਾਜ ਹੁਣ ਐਡਾ ਵੱਡਾ ਬੱਚਾ ਹੋ ਕੇ ਮੈਚਿਓਰ, ਫਿਰ ਐਡਾ ਜ਼ਿੰਮੇਦਾਰੀ ਵਾਲਾ ਕੰਮ ਕਰਨ ਵਾਲਾ ਬੰਦਾ ਹੈ। ਤੁਹਾਡੀ ਦੁਨੀਆ ਦੇ ਵਿੱਚ ਨਾ ਇੰਨਾ ਜਾਦੂ ਆ ਨਾ ਇਹਦੇ ਵਿੱਚ, ਇਹਦੀ ਸਾਇੰਸ ਦੇ ਵਿੱਚ, ਰਿਐਕਸ਼ਨਸ ਦੇ ਵਿੱਚ, ਚੀਜ਼ਾਂ ਦੇ ਰਿਐਕਸ਼ਨਸ ਦੇ ਵਿੱਚ। ਹੁਣ ਤੈਨੂੰ ਪਤਾ ਵਾ ਕਿ ਬਾਹਰ ਬੱਦਲ ਗਰਜਣਦੇ ਆ, ਤੈਨੂੰ ਪਤਾ ਵਾ ਕਨਫਰਮ ਤੂੰ ਕਮਰੇ 'ਚ ਕੱਲਾ ਲੰਮੇ ਪਿਆ, ਬੱਤੀ ਬੰਦ ਆ, ਤੈਨੂੰ 100% ਪਤਾ ਕਿ ਬੱਦਲ ਦੀ ਆਵਾਜ਼ ਆ ਗੁੜ ਗੁੜ ਗੁੜ, ਤੂੰ ਕਾਹਤੋਂ ਡਰ ਜਾਣਾ? ਉਹ ਤੇ ਕਨਫਰਮ, ਚਲੋ ਇਹ ਤੇ ਸੋਚ ਕਿੰਨੇ ਬੰਦ ਕੀਤੇ, ਸੋਚਣ ਵਾਲੀ ਗੱਲ ਆ, ਸੋਚ ਕਿੰਨੇ ਬੰਦ ਕਰਤੇ, ਹਾਂਜੀ ਇਹ ਹੋਰ ਚੀਜ਼ ਆ ਕਿ ਇੱਕ ਤੈਨੂੰ ਕਨਫਰਮ ਪਤਾ ਕਿ ਬੱਦਲ ਨੇ ਬਾਹਰ ਕੋਈ ਜਿੰਨ ਨਹੀਂ, ਇਹ ਕੋਈ ਮੇਰੇ ਕਮਰੇ 'ਚ ਜਿੰਨ ਨਹੀਂ, ਉਹਦੀ ਆਵਾਜ਼ ਤੋਂ ਕਾਹਤੋਂ ਡਰ ਜਾਣਾ? ਫਿਰ ਵੀ ਡਰ ਜਾਈਦਾ ਕਿਉਂ? ਤੈਨੂੰ ਉਦੋਂ ਇੰਜ ਕੋ ਲੱਗਣ ਲੱਗ ਪੈਂਦਾ ਕਿਤੇ ਕੋਈ ਮੈਨੂੰ ਬੱਚੇ ਇੰਜ ਮਾਵਾਂ ਦੇ ਵਿੱਚ ਵੜ ਜਾਂਦੇ ਨੇ, ਵੱਡਾ ਬੰਦਾ ਚੰਗਾ ਭਲਾ ਕਿਤੇ ਸਹਿਮ ਜਾਂਦਾ, 4 ਬੰਦਿਆਂ 'ਚ ਨਿਕਲ ਕੇ ਇਕੱਲਾ ਹੋਵੇ ਤਾਂ ਜਾ ਕੇ ਬੰਦਿਆਂ 'ਚ ਬਹਿ ਜਾਂਦਾ। ਬੱਦਲ ਤੇ ਪਤਾ ਕਿ ਬੱਦਲ ਆ।
ਹੁਣ ਇੱਕ ਤੇ ਉਹ ਚੀਜ਼ ਅੱਜ ਕਿ ਜਿਹੜੀ ਤੈਨੂੰ ਪਤਾ ਹੀ ਨਹੀਂ ਵੀ ਸੁੱਚ ਬੰਦ ਹੋ ਗਏ, ਪਿੱਛੋਂ ਇੰਜ ਲੱਗਾ ਬੰਦਾ ਲੰਘਿਆ, ਉਹ ਤੇ ਮੰਨ ਲਿਆ। ਬੱਦਲ ਤੇ ਕਨਫਰਮ ਪਤਾ ਵਾ ਕਿ ਭਾਈ ਇਹ ਬੱਦਲ ਹੈ, ਜਿੰਨ ਨਹੀਂ, ਉਹ ਤੋਂ ਕਿਉਂ ਡਰ ਜੰਨੇ? ਸਹੀ ਗੱਲ। ਸੱਚ ਖੌਫ ਦਾ ਹਿਸਾਬ। ਇਹਦਾ ਮਤਲਬ ਹੈ ਉਹ, ਹਾਂਜੀ ਉਹ ਗੇਮ ਉਹ ਆ ਸਾਰੇ, ਤੁਹਾਡੇ ਦਿਮਾਗ ਦੀ ਇੰਨੀ ਕੁ ਲੇਅਰਸ ਚੱਲਦੀ ਰਹਿੰਦੀ ਹਰ ਟਾਈਮ। ਹੁਣ ਸ਼ਰਾਜ਼ ਕਿਤੇ ਖੜਾ, ਉਹਦੇ ਦਿਮਾਗ 'ਚ ਕੋਈ ਸੋਚ ਚੱਲ ਰਹੀ, ਕੋਈ ਗੱਲਬਾਤ ਚੱਲ ਰਹੀ, ਉਹਨੂੰ ਝਲਕ ਆਈ ਕਿ ਪਿੱਛੋਂ ਕੋ ਲੰਘ ਗਿਆ, ਉਹਨੇ ਕਿਹਾ ਇੱਥੋਂ ਕੋਈ ਲੰਘ ਕੇ ਗਿਆ, ਉਹ ਕੋਈ ਵੀ ਨਹੀਂ ਲੰਘ ਕੇ ਗਿਆ। ਉਹਦੇ ਆਪਣੇ ਦਿਮਾਗ ਦੀ ਗੱਲਬਾਤ ਆ, ਤੂੰ ਜੋ ਮਰਜ਼ੀ ਕਰ ਲਾ। ਵਾਹ ਵਾਹ। ਇਨਵਾਇਰਨਮੈਂਟ ਬਣਾਇਆ ਹੁੰਦਾ, ਮੈਂ ਇੱਥੇ ਇਨਵਾਇਰਨਮੈਂਟ ਬਣਾਵਾਂ, ਡਾਰਕ ਲਾਈਟ ਕਰ ਲਵਾਂ, ਇੱਥੇ ਅਗਰਬੱਤੀਆਂ ਲਾਵਾਂ, ਜੋੜਾ ਸੋਹਣਾ ਚਰਸਦਾ ਪੀਵਾਂ, ਅੱਖਾਂ ਲਾਲ ਹੋ ਜਾਣ ਮੇਰੀਆਂ, ਠੀਕ ਆ, ਵਾਲ ਮੈਂ ਸਿੱਟੇ ਹੋਣ ਤੇ ਧੂਆਂ ਨਿਕਲਦਾ ਹੋਵੇ, ਤੇ ਇਸੇ ਜਗ੍ਹਾ ਤੇ ਤੂੰ ਅੰਦਰ ਆਉਣਾ, ਤੂੰ ਬਹਿਣਾ, ਮੈਂ ਤੇਰੇ ਨਾਲ ਵੇਖਣਾ ਵਾ, ਉਹ ਇਨਵਾਇਰਨਮੈਂਟ ਤੂੰ ਡਰ ਜਾਣਾ, ਤੂੰ ਕਹਿਣਾ ਇੱਥੇ ਤੇ, ਤੂੰ ਬਾਹਰ ਜਾ ਕੇ ਕਹਿਣਾ ਭਾਈ ਉਧਰ ਤੂੰ ਨਾ ਇੱਕ ਉਧਰ ਰੂਹਾਨੀ ਮਾਹੌਲ ਹੈ, ਤੂੰ ਉਹਦਾ ਨਾਂ ਰੱਖ ਲੈਣਾ ਰੂਹਾਨੀ ਮਾਹੌਲ। ਸਹੀ ਗੱਲ। ਤੇ ਸੋਹਣਾ ਅਗਰਬੱਤੀਆਂ ਬੰਦ ਕਰਕੇ ਮੈਂ ਹਲਕਾ ਜਿਹਾ ਨਸੀਬੋ ਦਾ ਗਾਣਾ ਲਾ ਕੇ ਵੱਡੇ ਬਲਬ ਬਾਲਾਂ ਸ਼ੇਪ ਕਰਾ ਕੇ ਸਿੱਧਾ ਬੈਠਾ, ਤੂੰ ਕਹਣਾ ਉਹ ਤੇ ਬਾਬਾ ਜੀ ਬੜਾ ਮੁਜਰਈ ਮਾਹੌਲ। ਹਾਂ, ਇਹ ਤੇਰਾ ਆਪਣਾ ਸਾਰਾ ਹਿਸਾਬ ਕਿਤਾਬ ਆ। ਸਹੀ ਗੱਲ। ਤੇਰਾ ਆਪਣਾ, ਤੇਰੇ ਘਰ ਦੇ ਵਿੱਚ 4 ਕਮਰੇ, ਇੱਕ ਕਮਰਾ ਤੇਰੇ ਦਾਦੇ ਦਾ ਵਾ, ਉੱਥੇ ਇੱਕ ਮੰਜੀ ਪਈ ਆ, ਔਰ ਉਹ ਰਾਤ ਨੂੰ ਹਲਕੀ ਜਿਹੀ ਅਗਰਬੱਤੀ ਬਾਲਦਾ ਵਾ, ਤੇਰੇ ਬਾਕੀ ਸਾਰੇ ਕਮਰਿਆਂ 'ਚ ਬੈਠ, ਉਸ ਕਮਰੇ 'ਚ ਜਾਏਗਾ ਤੂੰ ਕਹੇਂਗਾ ਇਸ ਕਮਰੇ 'ਚ ਕੋਈ ਗੇਮ ਆ। ਉਹਨੇ ਇਨਵਾਇਰਨਮੈਂਟ ਉਹਦਾ ਉਦਾਂ ਦਾ ਬਣਾਇਆ। ਵਾਕਈ ਸਹੀ। ਬੈਠਾ ਇਕੱਲਾ ਕਿਸੇ ਨੂੰ ਵੜਨ ਉਹ ਨਹੀਂ ਇੱਕ ਗੱਲ ਕਰ ਰਿਹਾ, ਮਤਲਬ ਕਿ ਅਸੀਂ ਜੋ ਇਮੇਜਿਨ ਕਰਨਾ ਨਾ ਉਹ ਹੀ ਲੱਗਣਾ। ਹੈ ਬਹੁਤ ਪਾਵਰਫੁਲ ਚੀਜ਼ ਹੈ। ਇਹਨੂੰ ਤੁਸੀਂ ਜਿੰਨਾ ਸਮਝੋਗੇ ਨਾ, ਇਹਨੂੰ ਤੁਹਾਡੀ ਜ਼ਿੰਦਗੀ ਇੰਨੀ ਖੂਬਸੂਰਤ ਹੋ ਜਾਏਗੀ, ਤੁਸੀਂ ਸੋਚ ਨਹੀਂ ਸਕਦਾ। ਰੋਲਾ ਨਹੀਂ ਰਹਿਣਾ, ਇਹਨੂੰ ਸਮਝੋ ਸਹੀ ਗੱਲ। ਕਿ ਇਹ ਹੈ ਕੀ ਗੇਮ ਆ। ਸਾਜੀ ਮੈਂ ਇੱਕ ਦਿਨ ਲਾਈਵ ਆਇਆ, ਯਾਨੀ ਟਿਕਟੋਕ ਤੇ ਲਾਈਵ ਆਇਆ, ਤੇ ਮੈਂ ਕਿੰਨੀ ਦੇਰ ਸਾਹਮਣੇ ਨਹੀਂ ਆਇਆ, ਮੈਨੂੰ ਆਪਣਾ ਵੀ ਕੈਮਰੇ 'ਚ ਨਜ਼ਰ ਨਾ ਆਵੇ। ਉਹ ਮੈਨੂੰ ਆਵਾਜ਼ ਆਈ ਉਹ ਕਿ ਤੇਰਾ ਮੋਬਾਈਲ ਹੈਂਗ ਆ ਓਏ, ਤੇਰਾ ਕੈਮਰਾ ਲੇਟ ਖੋਲਦਾ ਕੈਮਰਾ ਮਾਮਾ, ਸੜਿਆ ਮੈਨੂੰ ਲੱਗਦਾ। ਤੁਹਾਨੂੰ ਐਵੇਂ ਡਰਾਈ ਆ। ਮੈਨੂੰ ਕਹਿੰਦੇ ਲਾਈਵ ਆਉਣਾ ਚਾਹੁੰਦਾ ਮੈਂ ਕਿਹਾ, ਫਿਰ ਉਹਨੂੰ ਕਿਹਾ, ਮੈਂ ਕਿਹਾ ਭਾਈ ਮੈਂ ਨਜ਼ਰ ਨਹੀਂ ਆਉਣ ਡਿਆ ਮੈਨੂੰ। ਤੁਸੀਂ ਜਿਹੜੇ ਬਾਹਰ ਬੈਠੇ ਨੇ ਨਾ ਸਾਰੇ ਓਵਰਸੀਜ਼, ਸਾਰੇ ਗੱਲਬਾਤ ਦਾ ਟੈਨਸ਼ਨਾਂ ਪਰੇਸ਼ਾਨੀਆਂ ਵਾਲੇ, ਤੁਸੀਂ ਇਹ ਕਸਮ ਹੈ ਕੁਝ ਵੀ ਨਹੀਂ, ਤੁਸੀਂ ਐਵੇਂ ਦਿਮਾਗ ਖਰਾਬ ਆਪਣਾ ਅਸੀਂ ਆਪੇ ਕੀਤਾ। ਕੱਲਾ ਬੰਦਾ ਕਦੀ ਵੀ ਕੱਲਾ ਨਹੀਂ ਹੁੰਦਾ, ਹਕੀਕਤ ਗੱਲ। ਕੱਲਾ ਹੁੰਦਾ ਹੀ ਨਹੀਂ ਬੰਦਾ। ਬੰਦਾ 4 ਬੰਦਿਆਂ 'ਚ ਬੈਠਾ ਕੱਲਾ ਫੀਲ ਕਰਦਾ। ਜਿਹੜੇ ਇਹਨੂੰ ਸਮਝਦੇ ਨੇ ਨਾ, ਉਹ ਕੱਲੇ ਨਹੀਂ ਫੀਲ ਕਰਦੇ ਆਪਣੇ ਆਪ। ਸਹੀ ਗੱਲ। ਤਾਜੋ ਖਿਆਲ ਵਿਆਹ ਮੈਨੂੰ ਤੂੰ ਕੱਲਾ ਕਿਸੇ ਕਮਰੇ 'ਚ ਪਾ ਦੇ, ਮੈਂ ਇੰਨਾ ਖੁਸ਼ ਰਹਿਣਾ ਲੱਗਦਾ ਮੈਂ ਹਜੂਮ 'ਚ ਆ। ਉਹ 36000 ਪੰਗੇ ਨੇ, ਗੱਲਬਾਤ ਨੇ, ਹਿਸਾਬ ਕਿਤਾਬ ਕਿਤੇ ਨਾ ਕਿਤੇ ਆਰੇ ਲੱਗੇ ਰਹਿਣਾ। ਸਹੀ। ਇੰਜ ਆਪਣੇ ਆਪ ਨੂੰ ਵਾਲੇ ਤਰਾਈ ਫੀਲ ਕਰਨ ਲੱਗ ਪੋ, ਫੀਲ ਹੋਣੀ ਸ਼ੁਰੂ ਹੋ ਜਾਏਗੀ। ਜੀ ਨਾ ਫੀਲ ਕਰੋ, ਨਹੀਂ ਫੀਲ ਹੋਏਗੀ। ਇਦਾਂ ਹੀ। ਤੁਸੀਂ ਆਪਣੇ ਆਪ ਨੂੰ ਜਿੱਦਾਂ ਫੀਲ ਕਰਨ ਲੱਗ ਪੋ, ਉਦਾਂ ਫੀਲ ਹੋਣਾ ਸ਼ੁਰੂ ਹੋ ਜਾਏਗਾ। ਤੁਸੀਂ ਇੱਕ ਟੈਨਸ਼ਨ ਸੋਚੀਏ ਕਿਉਂ ਹੋਇਆ, ਉਹ ਵਧੀ ਜਾਏਗੀ। ਉਹ ਤੁਹਾਡਾ ਦਿਮਾਗ ਵੀ ਇਸੇ ਚੱਕਰ 'ਚ ਲੱਗੇ ਪਿਆ ਰਿਪੀਟ ਕਰਨ ਵੀ ਕਿਉਂ ਹੋਇਆ। ਤੁਸੀਂ ਉਹਨੂੰ ਕਹਿ ਦਿਓ ਵੀ ਯਾਰ ਹੋਇਆ ਤੇ ਹੋ ਗਿਆ, ਹੁਣ ਜੋ ਹੋਣਾ ਸੀ ਹੁਣ ਕੀ ਕਰਾਂ ਮੈਂ, ਉਹ ਵੀ ਕਹੇਗਾ ਅੱਛਾ ਹੋ ਗਿਆ ਤੇ ਹੋ ਗਿਆ, ਚੱਲ ਆਪਾਂ ਅੱਗੇ ਕਿਤੇ ਚੱਲਦੇ। ਸਹੀ ਗੱਲ। ਇਹ ਤੁਹਾਡੀ ਇੱਥੇ ਦੀ ਗੇਮ ਆ ਸਾਰੀ, ਤੁਸੀਂ ਜੋ ਮਰਜ਼ੀ ਕਰੀ ਜੀ ਉਹਦੇ ਨਾਲ। ਸਹੀ ਗੱਲ। ਇੱਥੇ ਤੱਕ ਸੁਸਾਈਡ ਤੱਕ ਚਲੇ ਜਾਂਦੇ ਲੋਕੀ ਇਹਦੀ ਇਸੇ ਚੱਕਰ 'ਚ। ਨਹੀਂ ਮੈਂ ਇਦਾਂ ਨਹੀਂ, ਆਹ ਕੀ ਜ਼ਿੰਦਗੀ 'ਚ ਹੋ ਗਿਆ, ਆਹ ਕੀ ਫਲਾਣਾ ਹੋ ਗਿਆ, ਚਲੋ ਜੀ ਮੈਂ ਵੈਸੇ ਹੀ ਮਰ ਜਾਣਾ। ਤੇ ਉਹਦੀ ਜਗ੍ਹਾ ਤੇ ਤੁਸੀਂ ਇਹ ਸੋਚ ਲਓ ਯਾਰ ਹੋ ਗਿਆ, ਪਤਾ ਨਹੀਂ ਕੀ ਇੱਥੇ ਹੋ ਗਿਆ ਦੁਨੀਆ ਤੇ। ਜੀ ਇਹ ਤੇ ਹੋ ਗਿਆ ਨਾ। ਇੱਕ ਬੰਦੇ ਨੂੰ ਟੈਨਸ਼ਨ, ਸਵੇਰ ਨੂੰ ਤੇਰਾ 10,000 ਰੁਪਇਆ ਤੇਰੀ ਜੇਬ 'ਚੋਂ ਨਿਕਲ ਗਿਆ, ਓਕੇ ਠੀਕ ਹੈ, ਬੜੀ ਵੱਡੀ ਗੱਲ ਆ ਵੀ ਨੋਨੀ ਦਾ 10,000 ਰੁਪਇਆ ਬਿੱਲ ਤਾਰਨਾ ਸੀ, ਕਿਰਾਇਆ ਦੇਣਾ ਸੀ, ਇੱਕ ਮਿਸਾਲ ਆ। ਹੁਣ ਐਸੀ ਜਗ੍ਹਾ ਤੇ ਜਿੱਥੇ ਤੂੰ 2-4 ਜਗ੍ਹਾ ਤੇ ਪਤਾ ਕਰਨਾ ਸੀ, ਉਹ ਵੀ ਤੂੰ ਕਰ ਲਿਆ, ਬਿਲਕੁਲ ਮਿੱਟੀ ਹੋ ਗਿਆ। ਹੁਣ ਰਾਤ ਤੱਕ ਤੂੰ ਇਹ ਹਿਸਾਬ 'ਚ ਪਿਆ ਤੇ ਹੁਣ ਤੂੰ ਸਵੇਰੇ ਇਹ ਸੋਚ ਲਾ ਕਿ ਯਾਰ ਜੇ ਲੱਭਣਾ ਆਇਆ ਲੱਭ ਜਾਏਗਾ, ਨਹੀਂ ਤੇ ਗਵਾਚ ਗਿਆ, ਹੁਣ ਮੈਂ ਕੀ ਕਰਾਂ, ਅੱਲਾ ਸਪੁਰਦ ਕਰ। ਉਹ ਰਾਤ, ਉਹ ਤਾਂ ਸਾਰਾ ਦਿਨ ਤੇਰਾ ਸਕੂਨ ਨਾ ਗੁਜ਼ਰ ਜੇ। ਤੂੰ ਇੱਥੋਂ ਸੋਚੀ ਜਾਣਾ ਆਪਣਾ ਜੋ ਮਰਜ਼ੀ ਲੇਟਾ, 10,000 ਨੂੰ ਇੰਨੀ ਕੁ ਟੈਨਸ਼ਨ ਲੈ ਲਾ ਕਿ ਬਿਮਾਰ ਹੋ ਜਾ। ਯਾਨੀ ਕਿ ਸਾਥੀ ਇਹਨੂੰ ਰਿਲੈਕਸ ਹੀ ਰੱਖੋ। ਇਹਨੂੰ ਸਮਝੋਗੇ ਕੀ ਆ, ਇਹਦੇ ਨਾਲ ਵਾਕਫੀਅਤ ਪੈਦਾ ਕਰੋਗੇ ਕੀ ਗੇਮਾਂ ਚੱਲਦੀਆਂ ਪਈਆਂ। ਕੋਈ ਚੱਕਰ ਨਹੀਂ ਹੈਗਾ, ਗੱਲ ਉਹੀ ਆ ਕਿ ਬੰਦੇ ਪੈਦਾ ਹੋਈ ਜਾਂਦੇ, ਮਰੀ ਜਾਂਦੇ। ਗੱਲ ਉੱਥੇ ਹੀ ਆ ਗਏ। ਇਹ ਸਪੀਚ ਜਿਹੜੀ ਆ ਕਿ ਇਹਨੂੰ ਨਹੀਂ ਨਾ ਪਛਾਣ ਰਹੇ ਲੋਕ, ਤਾਂ ਹੀ ਕੰਮ ਕੋਈ ਨਹੀਂ ਰੇੜ ਰਿਹਾ। ਉਹ ਪਤਾ ਕੀ ਗੱਲ ਆ, ਇੱਕ ਮਸ਼ੀਨ ਚੋਂ ਧੂਆਂ ਨਿਕਲ ਰਿਹਾ ਨਾ, ਲਾਈਕ ਇੱਕ ਮਸ਼ੀਨ ਆ, ਉਹਦੇ ਵਿੱਚੋਂ ਸਮੋਕ ਨਿਕਲ ਰਿਹਾ। ਹਾਂਜੀ। ਹੁਣ ਤੁਸੀਂ ਇਹ ਸੋਚੋ ਓਏ ਆਹ ਕਿੱਦਾਂ, ਤੂੰ ਇਹ ਸੋਚ ਲੈ ਯਾਰ ਆ ਮਸ਼ੀਨ ਆ ਦੇ ਅੰਦਰ ਫੰਕਸ਼ਨ ਉਹ ਚੋਂ ਨਿਕਲ ਰਿਹਾ, ਗੱਲ ਮੁੱਕੀ। ਸਮਝ ਆ ਰਹੀ ਗੱਲ? ਉਹ ਆ ਨਹੀਂ ਕਰਨਾ। ਉਹਦੇ ਦਿਮਾਗ, ਮੇਰਾ ਦਿਮਾਗ ਆ, ਮੇਰੇ ਦਿਮਾਗ ਨੇ ਚੀਜ਼ ਬਣਾਈ ਹੈ, ਬਣਾਉਂਦਾ ਮੇਰੇ ਦਿਮਾਗ ਦੀ ਵਰਕਿੰਗ ਇਦਾਂ ਦੀ। ਹੁਣ ਉਹ ਪਤਾ ਨਹੀਂ ਦੇਖਣਾ ਆਹ ਕਿੱਦਾਂ ਹੋ ਗਿਆ, ਪਿੱਛੋਂ ਕੋ ਬੰਦਾ ਲੰਘ ਗਿਆ, ਆ ਸੋਚ ਕੇ ਤਾਂ ਚੁੱਕ ਤੇ ਆ ਮੈਨੂੰ ਇੰਜ ਕੋ ਲੱਗਾ ਜਿਵੇਂ ਇੱਥੇ ਏਦਾਂ ਆ। ਭਾਈ ਇਹਨੂੰ ਸਮਝ ਜਾ, ਤੂੰ ਇਹ ਸਮਝ ਲੈ ਕਿ ਅੱਛਾ ਮਸ਼ੀਨ ਆ, ਇਹਦਾ ਕੰਮ ਆ ਸਮੋਕ ਬਣਾਉਣਾ। ਹੁਣ ਉਹਨੂੰ ਛੱਡ ਕੇ ਸਿਰਫ ਸਮੋਕ ਤੇ ਬੈਠਾ ਰਹਿ ਜਾ, ਓਏ ਆਹ ਕਿੱਦਾਂ, ਇਹ ਕਿੱਥੋਂ ਨਿਕਲਣ ਦੇ ਆ, ਸਹੀ ਗੱਲ। ਹਰ ਚੋਂ ਰੰਗ ਕਿੱਦਾਂ ਨਿਕਲਣ ਦੇ। ਭਾਈ ਉਹ ਮਸ਼ੀਨ, ਉਹਦਾ ਕੰਮ ਇਹ ਆ, ਉਹਨਾਂ ਨੇ ਉਹਦੇ ਅੰਦਰ ਨੂੰ ਬਣਾਇਆ ਇਦਾਂ ਦਾ, ਉਹ ਤਦ ਨਿਕਲੀ ਜਾ ਨਿਕਲੀ ਜਾ ਰਹੀ ਗੱਲ ਮੁੱਕੀ। ਯਾਰ ਪੱਖਾ ਕਿੱਦਾਂ ਚੱਲੀ ਜਾ ਰਿਹਾ,
ਇਹਦੇ ਕਿੱਦਾਂ ਚੱਲੀ ਜਾਂਦਾ, ਆ ਲਾਈਟ ਕਿੱਥੋਂ ਆ ਰਹੀ ਹੈ, ਇਹ ਚ ਕਿਹੜੀ ਚੀਜ਼ ਐਸੀ। ਇੱਕ ਮਿਸਾਲ ਆ, ਵੇਚਣਾ ਉਹ ਦਿਮਾਗ ਨੂੰ ਅਸੀਂ ਸਮਝਦੇ ਹੀ ਨਹੀਂ, ਦਿਮਾਗ ਦਾ ਇਹ ਹਿਸਾਬ ਆ ਵੀ ਆ ਕਿੱਦਾਂ ਹੋਈ ਜਾ ਰਿਹਾ, ਆ ਕਿੱਦਾਂ, ਓਏ ਆਹ ਕਿੱਦਾਂ ਹੋ ਗਿਆ, ਓਏ ਆਹ ਕਿੱਦਾਂ। ਭਾਈ ਉਹਨੂੰ ਜਦੋਂ ਸਮਝ ਜਾਏਗਾ ਤੂੰ ਰਿਲੈਕਸ ਹੋ ਜਾਏਗਾ ਕਿ ਏਦਾਂ ਹੋ ਗਿਆ ਭਾਈ। ਉਹਨੇ ਆਪੇ ਤੁਹਾਨੂੰ ਜਵਾਬ ਦੇ ਦੇਣਾ। ਤੂੰ ਕੱਲਾ ਬੈਠਾ ਨੇ ਇੱਕ ਮਿਸਾਲ ਕਮਰੇ 'ਚ ਬੋਰ ਹੋ ਰਿਹਾ, ਤੈਨੂੰ ਕੋਈ ਆਪਸ਼ਨ ਨਹੀਂ, ਤੂੰ ਆਪਣੇ ਆਪ ਨੂੰ ਕਹੇ ਚੱਲ ਯਾਰ ਦਾਨਿਸ਼ ਬਾਦਸ਼ਾਹ ਉੱਠ ਕੇ ਨਾ ਇੰਜ ਕਰਦੇ ਆ, ਇੰਜ ਕਰਦਾ ਵਾ, ਕਾਪੀ ਪੈਨਸਲ ਫੜਦਾ ਉੱਤੇ ਆਹ ਕੋਈ ਗੇਮ ਕਰਦਾ ਜਾਂ ਏਦਾਂ ਕਰਦਾ, ਚੱਲ ਮੈਂ ਅੱਜ ਆ ਸਾਰੀ ਸੈਟਿੰਗ ਸਿੱਟ ਕੇ ਨਾ ਸਾਰੀ ਕਮਰੇ ਦੀ ਚੇਂਜ ਕਰ ਚੇਂਜ ਕਰ ਦੋ। ਤੇ ਤੂੰ ਉਧਰ ਆਪਣੇ ਆਪ ਨੂੰ ਲਾ ਲਾ। ਉਹ ਤੂੰ ਕੁਝ ਵੀ ਨਾ ਕਰ, ਤੂੰ ਬੈਠਾ ਬੋਰ ਹੋਈ ਜਾ, ਸੋਚੀ ਜਾ ਯਾਰ ਕੀ ਜ਼ਿੰਦਗੀ ਆ, ਕੱਲੇ ਕਿੱਥੇ ਆ ਗਏ ਆ, ਇੱਥੇ ਬੈਠੇ ਆ, ਹੈ ਨਾ ਕੋਈ ਬੰਦਾ ਨਾ ਪਰਿੰਦਾ, ਉੱਥੇ ਚੰਗੇ ਸੀ ਸਾਰੇ ਯਾਰ ਦੋਸਤ ਹੁੰਦੇ, ਕਿਤੇ ਬੇੜਾ ਕਰ ਗਿਆ ਜੀ ਵਾਹ ਵਾਹ ਵਾਹ। ਵਾਹ ਵਾਹ ਕੁਝ ਵੀ ਨਾ ਕਰ। ਸਾਰਾ ਕਈ ਬੰਦੇ ਤਾਂ ਹੁੰਦੇ ਤੇ ਬੈਠਾ, ਉਹ ਕੀ ਕਰ ਯਾਰ, ਮੈਂ ਬੈਠਾ ਸੀ, ਮੈਂ ਕਿਹਾ ਕੀ ਕਰਾਂ, ਮੈਂ ਫਿਰ ਸੋਚਿਆ ਅੱਜ ਮੈਂ ਸਾਰੇ ਕਮਰੇ ਦੀ ਸੈਟਿੰਗ ਚੇਂਜ ਕਰਦਾ, ਲਿਆ ਉਹਦਾ ਸੋਹਣਾ ਟਾਈਮ ਲੰਘ ਜਾਣਾ, ਉਹਦੀ ਬੋਰੀਅਤ ਵੀ ਖਤਮ ਹੋ ਜਾਣੀ, ਬੋਰੀਅਤ ਵੀ ਖਤਮ। ਉਹਨੇ ਚੀਜ਼ਾਂ ਨਾਲ ਲੱਗੇ ਰਹਿਣਾ। ਤੇ ਹੁਣ ਸਮਾਨ ਦਾ ਨਹੀਂ ਸੋਚਣਾ ਯਾਰ ਕੀ ਜ਼ਿੰਦਗੀ, ਇਕੱਲੇ ਬੈਠੇ ਆ, ਕੀ ਕਰਾਂ ਮੈਂ। ਤੇ ਉਹ ਤੂੰ ਉਧਰ ਨੂੰ ਲਾ ਨੂੰ ਆਵੇਂ ਉਧਰ ਵਾਲ ਆਈ ਨਾ, ਹਾਂਜੀ ਇਹਨੂੰ ਜਿੱਧਰ ਮਰਜ਼ੀ ਲੈ ਜਾ। ਇਹਨੂੰ ਜਿੱਧਰ ਮਰਜ਼ੀ ਲਿਆਦਾ ਭਾਜਨ, ਇਹ ਗੱਲ ਤੇ ਇਹ ਬਾਤ ਹੈ, ਤਾਂ ਕੋਈ ਚੱਕਰ ਨਹੀਂ। ਆਪਣੇ ਦਿਮਾਗ ਨੂੰ ਸਮਝੋ ਬਸ, ਠੀਕ ਹੈ। ਆਪਣੇ ਦਿਮਾਗ ਨੂੰ ਸਮਝੋ, ਆਪਣੇ ਦਿਮਾਗ ਨਾਲ ਯਾਰੀ ਦੋਸਤੀ, ਆਪਣੇ ਦਿਮਾਗ ਦੀ, ਯਾਨੀ ਕਿ ਤੁਸੀਂ ਇਹਨੂੰ 100% ਆ ਨਾ, ਤੁਸੀਂ ਇਹਨੂੰ 1% ਜਾਣਦੇ ਬਸ। ਕੋਸ਼ਿਸ਼ ਕਰੋ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਜਾਣ ਲਓ, ਕੁਝ ਵੀ ਨਹੀਂ ਹੋਣਾ। 10-15% ਇਹ ਖੁਸ਼ ਰਹਿਣਾ ਜਾਂ ਸੈਡ ਹੋਣਾ ਉਹ ਤੁਹਾਡੇ ਆਪਣੇ ਵੱਸ 'ਚ ਆ। ਯੈਸ। ਜਦੋਂ ਮਰਜ਼ੀ ਤੁਸੀਂ ਜਿਹੜੀ ਮਰਜ਼ੀ ਸਿਚੁਏਸ਼ਨ 'ਚ ਆਪਣੇ ਆਪ ਨੂੰ ਸਟਰੋਂਗ ਬਣਾ ਲਓ। ਨਾਰਮਲ ਲਾਈਫ 'ਚ। ਹਾਂਜੀ ਲੇਕਿਨ ਇੱਕ ਤੁਹਾਨੂੰ ਪਤਾ ਲੱਗਾ ਤੁਹਾਡੇ ਵਾਲਦ ਸਾਹਿਬ ਫੌਤ ਹੋ ਗਏ ਨੇ, ਹਾਂਜੀ ਉੱਥੇ ਨਹੀਂ ਤੁਸੀਂ ਇਹ ਤਸੱਲੀ ਦੇ ਸਕਦੇ, ਕਿਉਂਕਿ ਉਹ ਬਹੁਤ ਵੱਡਾ ਦੁੱਖ ਆ, ਉਹ ਟਾਈਮ ਨਾਲ ਜਾਣਾ। ਸਾਰੀ ਦੁਨੀਆ ਤੁਹਾਨੂੰ ਕਹਿੰਦੀ ਹੁੰਦੀ ਹੈ ਪੁੱਤ ਹੌਸਲਾ ਕਰ, ਪੁੱਤ ਤੁਹਾਨੂੰ ਵੀ ਪਤਾ ਹੁੰਦਾ ਕਿ ਇਹ ਜਿਹੜਾ ਮਰਿਆ ਇਹਦਾ ਵੀ ਤਾਂ ਪਿਓ ਮਰਿਆ ਹੀ ਹੈ, ਉਹਦਾ ਵੀ ਤਾਂ ਪਿਓ ਮਰਿਆ ਹੀ ਹੈ, ਉਹਦਾ ਵੀ ਤਾਂ ਮਰਿਆ ਹੀ, ਪਤਾ ਨਹੀਂ ਕਿੰਨੇ ਲੜੀ ਚੋਂ ਪਿਓ ਮਰਦੇ ਆਏ, ਅੱਜ ਮੇਰਾ ਮਰ ਗਿਆ, ਕੱਲ ਨੂੰ ਮੈਂ, ਤੁਹਾਨੂੰ ਸਾਰਾ ਪਤਾ ਹੁੰਦਾ, ਤੁਹਾਨੂੰ ਸਮਝ ਨਹੀਂ ਆਉਣੀ, ਕਿਉਂਕਿ ਉਹ ਦੁੱਖ ਬੜਾ ਵੱਡਾ ਹੁੰਦਾ, ਸਹੀ ਗੱਲ। ਉਹ ਝਟਕਾ ਬੜਾ ਵੱਡਾ ਹੁੰਦਾ, ਦਿਮਾਗ ਉਹਨੂੰ ਜਲਦੀ ਐਕਸੈਪਟ ਨਹੀਂ ਕਰਦਾ। ਬੜਾ ਵੱਡਾ ਸਾਥ। ਹੁਣ ਦਿਮਾਗ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ, ਤੇ ਨਿੱਕੀ ਨਿੱਕੀ ਗੱਲ ਨਾ ਯਾਰ ਤੁਸੀਂ ਇਹ ਸੋਚ ਲਿਆ ਕਰੋ, ਲੇਕਿਨ ਤੁਹਾਡਾ ਇੱਕ ਵੱਡਾ ਝਟਕਾ ਲੱਗਾ ਤੁਹਾਨੂੰ, ਜਿਹਦੇ 'ਚ ਤੁਹਾਡੀ ਲਾਈਫ ਦਾ ਬਿਗ ਲਾਸ ਹੋਇਆ ਕੋਈ, ਉਹਦੇ 'ਚ ਫਿਰ ਦਿਮਾਗ ਵੀ ਟਾਈਮ ਲੈਂਦਾ। ਸੋ ਇਹਦਾ ਸਹੀ ਗੱਲ ਆ। ਗਵਾਚ ਜਾਂਦਾ। ਹਾਂ, ਉੱਥੇ ਤੱਕ ਪਹੁੰਚਾਉਣਾ ਨਹੀਂ ਉਹਨੇ ਉਹਨੂੰ, ਸਬਰ ਤੱਕ। ਤੇ ਉਹ ਇਸ ਤਰ੍ਹਾਂ ਬਸ ਹੈ ਕਿ ਕੱਲੇ ਕੁੱਲੇ ਕੋਈ ਚੱਕਰ ਨਹੀਂ। ਜਿਹੜੇ ਮੇਰੇ ਓਵਰਸੀਜ਼ ਵੀਰ ਨੇ, ਜਿਹੜੇ ਬਾਹਰ ਬੈਠੇ ਨੇ, ਜਿਹੜੇ ਕਮਰਿਆਂ 'ਚ ਇਕੱਲੇ ਰਹਿੰਦੇ ਨੇ, ਉਸਤਾਦ ਜੀ ਤੁਸੀਂ ਇਹਨੂੰ ਥੋੜਾ ਜਿਹਾ, ਤੁਸੀਂ ਇੰਨੀ ਕੁ ਲਾਈਫ ਉਹਦੇ ਵਿੱਚ ਹੀ ਆਪਣੀ ਇੱਕ ਦੁਨੀਆ ਬਣਾ ਸਕਦੇ ਹੋ। ਤੁਸੀਂ ਕੰਮ ਦੇ ਨਾਲ ਲੱਗੇ ਰਹੋ। ਇੱਕ ਬੰਦਾ ਸਿਲਾਈ ਕਰ ਰਿਹਾ ਵਿਚਾਰਾ, 8 ਘੰਟੇ ਉਹਨੇ ਧਾਗੇ ਕੱਟਣੇ ਨੇ ਕਿਸੇ ਮਿਲ 'ਚ, ਉਹ ਕਹਿੰਦਾ ਅੱਛਾ ਯਾਰ ਮੈਂ ਕੱਟ ਰਿਹਾ, ਨਾਲ ਮਜ਼ੇ ਕਰ ਰਿਹਾ, ਨਾਲ ਉਹਨੂੰ ਛੇੜ ਰਿਹਾ, ਨਾਲ ਉਹਨੂੰ ਛੇੜ, ਇੱਕ ਧਾਗੇ ਕੱਟੇ, ਸੋਚੇ ਕੀ ਜ਼ਿੰਦਗੀ ਆ, ਕਿੰਨੀ ਕੁ ਦੇਰ ਏਦਾਂ ਮੈਂ ਰਹੂੰਗਾ, ਕੀ ਕਰਨਾਗਾ। ਉਹ ਥਕਾਵਟ ਵੀ ਛੇਤੀ ਫੀਲ ਹੋਣ ਲੱਗ ਪੈਣੀ ਆ, ਉਹਨੇ ਆਵਾਜ਼ਾਰ ਵੀ ਹੋ ਜਾਣਾ, ਉਹਨੇ ਵਿੱਚ ਗੇੜੇ ਵੀ ਦੇਣ ਲੱਗ ਪੈਣੇ ਨੇ। ਉਹ ਸਾਰੀ ਇਹਦੀ ਗੇਮ ਆ ਬਸ। ਹਲੋ ਜੀ ਸਮਝੇ ਹੋ? ਉਸਤਾਦ ਜੀ ਤੁਸੀਂ ਹੁਣ ਇਹ ਦੱਸੋ, ਆ ਕਬਰਸਤਾਨ ਜਿੱਦਾਂ ਵੀ ਸ਼ਹਿਰ ਦੇ ਵਿੱਚ ਵੀ ਹੋਵੇ, ਲੈਦਾ ਵੀ ਹੋਵੇ, ਪਿੰਡੋਂ ਬਾਹਰ ਹੋਵੇ, ਉੱਥੋਂ ਲੋਕੀ ਰਾਤ ਨੂੰ ਕਿਉਂ ਨਹੀਂ ਲੰਘਦੇ, ਡਰਦੇ ਕਿਉਂ? ਜਾਣ ਤੋਂ ਕਿਉਂ ਡਰਦੇ? ਫਰਜ਼ ਕਰੋ ਰਾਸਤੇ 'ਚ ਵੀ ਹੁੰਦਾ, ਕਈ ਬੰਦੇ ਭਾਜਨ ਤੁਸੀਂ ਡਰਦੇ ਆ ਨਾ, ਰਸਤੇ 'ਚ ਕੁਝ ਨਹੀਂ ਹੁੰਦਾ, ਤੁਸੀਂ ਡਰਦੇ ਆ, ਤੁਹਾਡੀ ਸੋਚ ਡਰ ਗਈ। ਤੁਸੀਂ ਡਰਦੇ ਆ। ਉੱਥੇ ਕੁਛ ਵੀ ਨਹੀਂ ਗਾ, ਉੱਥੇ ਕੁਝ ਨਹੀਂ ਆ, ਤੂੰ ਡਰਦਾ ਵਾ। ਉੱਥੇ ਦਾ ਮਾਹੌਲ ਵੇਖ ਕੇ, ਉੱਥੇ ਦਾ এনवायरमेंट ਵੇਖ ਕੇ, ਮਾਹੌਲ ਵੇਖ ਕੇ ਤੂੰ ਡਰਦਾ ਵਾ। ਉੱਥੇ ਕੁਝ ਨਹੀਂ ਹੈਗਾ, ਤੂੰ ਉੱਥੇ ਦਿਮਾਗ, ਤੂੰ ਇਹ ਕਹ ਕੁਝ ਵੀ ਨਹੀਂ ਹੈਗਾ, ਤੂੰ ਮੈਂ ਲੰਘ ਜਾਣਾ, ਮੈਨੂੰ ਕੁਝ ਵੀ ਨਹੀਂ ਹੋਣਾ, ਤੈਨੂੰ ਕੁਝ ਵੀ ਨਹੀਂ ਹੋਣਾ। ਜਦੋਂ ਇਹ ਸੋਚੀ ਜਾ ਮੈਂ ਜਦੋਂ ਉੱਥੇ ਤੱਕ ਜਾਣਾ ਨਾ, ਤੇ ਉੱਥੇ ਕੋਈ ਚੀਜ਼ ਹੈਗੀ, ਉਹ ਤੈਨੂੰ ਚੀਜ਼ ਤੇਰੇ ਦਿਮਾਗ ਨੇ ਆਪੇ ਪੜਾ ਲੈਣੀ। ਉੱਥੇ ਰਹਿਣੀ ਨਜ਼ਰ ਵੀ ਆ ਜਾਏ, ਸਕੈਚ ਕਰ ਉਹਨੇ ਸਕੈਚ ਕਰਕੇ ਤੈਨੂੰ ਉਹਨੇ ਇਸ਼ਾਰਾ ਵੀ ਦੇ ਦੇਣਾ ਕਿ ਹਾਂ ਚੀਜ਼ ਹੈ, ਕਿਉਂਕਿ ਤੂੰ ਪਹਿਲੇ ਜੇਨ ਬਣਾ ਕੇ ਗਿਆ ਉੱਥੇ। ਨਾਲੇ ਉਸਤਾਦ ਜੀ ਤੁਹਾਨੂੰ ਮੈਂ ਇੱਕ ਸੱਚਾ ਵਾਕਿਆ ਸੁਣਾਵਾਂ। ਇੱਕ ਪੁਲ ਤੋਂ ਨਾ ਬੰਦਾ ਮੋਟਰਸਾਈਕਲ ਲੈ ਕੇ ਜਾ ਰਿਹਾ ਸੀ, ਨੈਣੀ ਨਹਿਰ ਦਾ ਛੋਟਾ ਜਿਹਾ ਪੁਲ ਆਇਆ, ਉਹਨੇ ਹੱਲ ਨਹੀਂ ਮਾਰਿਆ, ਉਹਨੇ ਗੱਡੀ ਲਗਾਈ, ਠੀਕ ਅੱਗੇ ਜਾ ਕੇ ਨਾ ਗੱਡੀ ਦੀਆਂ 3-4 ਗਲਾਬਾਜ਼ੀਆਂ ਪਈਆਂ ਮੋਟਰਸਾਈਕਲ ਦੀਆਂ, ਸੱਚੀ ਮੁੱਚੀ। ਹੁਣ ਉਹ ਹਸਪਤਾਲ ਲੈ ਗਏ, ਉਹਦੀ ਸੱਟਾਂ ਸੁੱਟਾਂ ਕਾਫੀ ਲੱਗੀਆਂ। ਉਹ ਕਹਿੰਦੇ ਭਾਈ ਸਮਝ ਨਹੀਂ ਆ ਰਿਹਾ, ਡਾਕਟਰ ਵੀ ਫੇਲ ਹੋ ਗਏ। ਉਹ ਕਿਸੇ ਬਾਬੇ ਕੋਲ ਲੈ ਕੇ ਗਿਆ, ਉਹਨੂੰ ਕਿ ਹੁਣ ਦਮ ਦਰੂਦ ਕਰਾ ਕੇ ਵੇਖਦੇ, ਸ਼ਾਇਦ ਉਹ ਬੈੱਡ ਤੋਂ ਨਾ ਕਿੰਨਾ ਉੱਤੇ ਜਾਂਦਾ, ਛਾਲਾ ਮਾਰੇ। ਛਾਲਾ ਮਾਰ। ਉਹ ਬਾਅਦ ਚੋਂ ਪਤਾ ਲੱਗਾ ਇਹ ਕਿਸੇ ਜਿੰਨਣੀ ਦਾ ਬੱਚਾ ਥੱਲੇ ਦੇ ਗਿਆ ਮੋਟਰਸਾਈਕਲ। ਨਾ ਹਲੋ, ਇਹ ਕਿਹੜੀ ਗੱਲ ਹੋਈ ਜੀ? ਜਿੰਨੀ ਦਾ ਬੱਚਾ ਉੱਥੇ ਕੀ ਸਟਾਫ ਤੇ ਖਲੋਤਾ ਸੀ, ਕਿਤੇ ਜਾਣਾ ਸੀ ਉਹਨੇ। ਉਹਨੇ ਕਿਹਾ ਕਿ ਮੇਰੇ ਬੱਚੇ ਨਹਿਰ ਤੇ ਖੇਲਣ ਡਏ ਸੀ ਤੇ ਤੂੰ ਇੰਨੀ ਤੇਜ਼ ਗੱਡੀ ਕਿਉਂ ਲੈ ਹੈਲੋ ਕੇ ਜੀ। ਗਈ? ਉਹ ਆਪਣੇ ਬੱਚਿਆਂ ਨੂੰ ਨਹੀਂ ਸਮਝਾਉਂਦੀ ਕਿ ਨਹਿਰ ਤੇ ਨਹੀਂ ਜਾਈਦਾ। ਨਹਿਰ ਬੱਚੇ ਬੰਦੇ ਲੈਂਦੀ ਤੇ ਜਿੰਨ ਵੀ ਲੈ ਸਕਦੇ। ਯਾਰ ਹੁਣ ਨਹੀਂ ਇਹ ਗੱਲ ਵਾਸੇ ਪੁਆਇੰਟ ਵਾਲੀ ਗੱਲ ਵਾ। ਉਹਨੇ ਕਿਹਾ ਮੈਂ ਇਹਦੀ ਲੱਤ ਤੋੜਨੀ ਆ ਤੇ ਹੁਣ ਮੈਨੂੰ ਦੱਸ ਵੀ ਜਿੰਨੀ ਦਾ ਬੱਚਾ ਉੱਥੇ ਫਿਜ਼ੀਕਲ ਹੈਗਾ ਸੀ, ਵੇ ਥੱਲੇ ਦੇ ਗਿਆ। ਜਿੰਨੀ ਦਾ ਬੱਚਾ ਲੰਮੇ ਪਿਆ। ਆਪਣੇ ਬੱਚੇ ਨੂੰ ਬੁਰਾ ਕਹੋ,
ਇਦਾਂ ਦਾ ਕੋਈ ਵੀ ਗੱਲ ਹੋਵੇ ਉਹ ਕੋਈ ਚੱਕਰ ਨਹੀਂ ਹੁੰਦਾ ਯਾਰ, ਮੈਂ ਤਾਂ ਦੱਸਿਆ ਨਹੀਂ ਇੱਥੇ ਹੱਥ ਧੋਈ ਜਾਂਦੇ ਨੇ ਲੋਕੀ, ਦਿਮਾਗੀ ਇੱਕ ਮਰਦਾ ਸਾ ਉਹਨੇ ਹੱਥ ਹੀ ਧੋਈ ਜਾਣੇ, ਉਹਨੂੰ ਇਹ ਕਿ ਮੇਰੇ ਹੱਥ ਗੰਦੇ ਆ। ਅੱਛਾ ਉਹਨੇ ਇੰਨੇ ਕੁ ਧੋਣੇ ਨੇ ਕਿ ਉਹਦਾ ਬਲੱਡ ਨਿਕਲਣ ਲੱਗ ਪੈਣਾ ਥਾਂ, ਉਹਦੇ ਹੱਥ ਸਕਿਨ ਪਾੜ ਗਈ ਆ ਪਾੜ ਗਿਆ, ਬਲੱਡ ਨਿਕਲਣ ਲੱਗ ਪਿਆ, ਫੇਰ ਧੋਈ ਜਾ ਰਿਹਾ, ਉਹਨੂੰ ਇਹੀ ਲੱਗੀ ਜਾ ਉਹਨੂੰ ਹੀ ਜਾਈ ਜਾ ਰਿਹਾ ਕਿ ਗੰਦੇ ਆ। ਨਫਸੀਆਤ। ਹਾਂਜੀ, ਫਿਰ ਬੜੇ ਬੰਦੇ ਐਸੇ ਹੁੰਦੇ ਨੇ ਕਿ ਉਹਨਾਂ ਨੂੰ ਲੱਗਦਾ ਵਾ ਕਿ ਇਹ ਫਲਾਣਾ ਜਿਹੜਾ ਜ਼ੁਲਮ ਹੋ ਰਿਹਾ ਨਾ, ਫਲਸਤੀਨ ਦੇ ਜ਼ੁਲਮ ਹੋ ਰਿਹਾ, ਇਹ ਮੈਂ ਜ਼ਿੰਦਾ ਵਾਂ ਤਦ ਹੋ ਰਿਹਾ, ਮੈਂ ਮਰ ਜਾਣਾ ਹਟ ਜਾਣਾ। ਹਟ ਜਾਏਗਾ। ਕਈ ਬੰਦੇ ਸੋਚ ਲੈਂਦੇ ਇਹਦਾ ਹੁਣ ਕੀ ਕਰੇਗਾ ਤੂੰ? ਨਹੀਂ ਆ ਤੇ ਫਿਰ ਸਾਰੀ ਗੱਲ ਹੋਰ ਚੀਜ਼ ਸੋਚ ਹੈ। ਹਾਂਜੀ, ਇੱਦੀ ਹੈ ਨਦਾਮ ਯਾਰ ਉਸ ਜਿੰਨੀ ਨੇ ਕਿਹਾ, ਕਹਿੰਦੀ ਜਿੰਨੀ ਮੈਂ ਦੀ ਲੱਤ ਤੋੜਨੀ ਆ ਤੇ ਮੈਨੂੰ ਸਕੂਨ ਹੋਣਾ ਵਾ। ਜਿੰਨੇ ਨੇ ਕਿਹਨੂੰ ਕਿਹਾ? ਮਤਲਬ ਤੂੰ ਆਪਣੇ ਬੱਚੇ ਨੂੰ ਉੱਥੇ ਸੜਕ ਦੇ ਦਰਮਿਆਨ ਚ ਕਾਤੋਂ ਐਡੀ ਤੂੰ ਜਿੰਨਣੀ, ਤੂੰ ਮਾਂ ਵਾ, ਤੈਨੂੰ ਨਹੀਂ ਪਤਾ ਵੀ ਸੜਕ ਦੇ ਦਰਮਿਆਨ ਚ ਟ੍ਰੈਫਿਕ ਚ ਖੇਡਣ ਦੇ ਆ? ਉਸਤਾਦ ਜੀ ਇੱਕ ਟਿਕਟੋ ਲਾਈਵ ਤੇ ਨਹੀਂ ਆਂਦਾ, ਇੱਕ ਛੋਟੀ ਏਦਾਂ ਕਰਕੇ ਨਾਮ ਆ। ਸੈਮੀਨਾਰ ਕਰਕੇ ਗਾਇਬ ਹੋ ਜਾਂਦਾ ਉੱਥੋਂ। ਹੋ ਜਾਂਦਾ ਗਾਇਬ ਉਹ ਕਸ਼ੈ ਬਣਾਉਂਦਾ ਸਾਜੀ ਕੰਨ ਤੇ ਉਹਨੇ ਇੱਕ ਕਸ਼ੈ ਬਣਾਈ ਆ, ਉਹਨੂੰ ਪਰੇ ਕੀਤਾ, ਉਹਦੇ ਵਿੱਚ ਵੜ ਗਿਆ। ਕਾਲੋ ਜੀ ਮੈਂ ਕੋਈ ਹੋਰ ਗੱਲ ਕਰਨ ਲੱਗਾ ਸੀਗਾ, ਮੈਂ ਕਹਿਣ ਲੱਗਾ ਸੀ ਸਕੋਟੀ ਆਂਦਾ ਸਾਡੇ ਕਮੈਂਟ ਵੀ ਕਰਦਾ, ਤੁਹਾਡੇ ਵੀ ਕਰਦਾ ਕਮੈਂਟ, ਉਹਦਾ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਯਾਰ ਇਹਦਾ ਕੀ ਨਾਮ ਦਾ ਕੀ ਮਤਲਬ ਆ? ਕਹਿੰਦਾ ਜਿੰਨ ਕੱਢਣ ਵਾਲਾ ਭਾਈ। ਸੱਚੀ ਮੁੱਚੀ ਕੀ ਨਾਮ ਆ? ਸਕੋਟੀ ਨਾ, ਜਿੰਨ ਸਕੋਟੀ ਚ ਏਦਾਂ ਕਰਕੇ ਨਾਮ ਸੀਗਾ। ਅੱਛਾ। ਤੇ ਮੈਂ ਕਿਹਾ ਯਾਰ ਜਿੰਨ ਤੇ ਚਲੋ ਸਮਝ ਆ ਗਿਆ, ਅੱਗੇ ਆ ਕੀ ਮਤਲਬ? ਕਹਿੰਦਾ ਜਿੰਨ ਪਕੜਨੇ ਵਾਲਾ। ਹਾਂ, ਕਹਿੰਦਾ ਮੈਂ ਜਿੰਨ ਕੱਢਦਾ ਹਾਂ। ਤੇ ਉਹ ਜਿਹੜੀ ਫਿਲਮ ਦੇਖੀ ਗੋਸਟ ਰਾਈਡਰ? ਹਾਂਜੀ। ਗੋਸਟ ਹਾਂ, ਮੋਟਰਸਾਈਕਲ ਵਾਲਾ ਜਿੰਨ ਜਿਹਾ ਉਹ ਵੇਖਿਆ ਨਹੀਂ? ਅੱਗ ਚੱਲਣ ਉਹ ਜਿਹੜਾ ਅੱਗ ਜਾ ਵਾਲੇ ਟਾਇਰ। ਹਾਂ, ਉਹ ਮੂੰਹ ਤੇ ਢਾਂਚਾ, ਸੰਗਲ ਵੀ ਰੱਖਿਆ ਉਹਨੇ ਅੱਗ ਵਾਲਾ। ਮਤਲਬ ਤੁਸੀਂ ਇਹ ਜਿਹੜੇ over- ਗੰਦੇ ਹੱਥਾਂ ਨਾਲ ਰੋਟੀ ਖਾਈ ਜਾ ਰਿਹਾ ਵਾ। ਅੱਛਾ। ਮੈਂ ਕਿਹਾ ਹੱਥ ਧੋ ਲੈ, ਕਹਿੰਦਾ ਮੈਂ ਕਿਹੜਾ ਬਿਮਾਰ। ਲੈ ਤਾਜੀ ਦਾਨਸ਼ ਨੂੰ ਜਿੰਨ ਚਿੰਬੜ ਗਿਆ, ਉਹ ਕਹਿੰਦਾ ਮੈਂ ਚਿੰਬੜਿਆ ਨਹੀਂ, ਲੁਕਿਆ ਵਾਂ, ਟੈਨਸ਼ਨ ਨਾਲ। ਉਹਨੇ ਨਿਕਲ ਭਾਜੀ ਤੁਸੀਂ ਮਜ਼ਾਕ ਨਾ ਸਮਝੋ, ਉਹਨੇ ਉਹਦੀ ਲੱਤ ਤੋੜੀ ਬੰਦੇ ਦੀ ਫੇਰ ਗਈ ਤੇ ਉਹ। ਫੇਰ ਗਈ ਉਹ। ਯਾਰ ਤੂੰ 30 ਸਾਲ ਪਹਿਲੇ ਪੈਦਾ ਹੋਇਆ, ਹਾਂਜੀ 20 ਸਾਲ 30 ਸਾਲ ਬਾਅਦ ਤੂੰ ਮਰ ਜਾਣਾ। ਆਹ ਕੰਮ ਆ, ਬਸ ਏਦਾਂ ਹੀ ਹੋਈ ਜਾਣਾ ਬਸ। ਮੈਂ ਨੂੰ ਮਰਨਾ ਕਿੱਦਾਂ ਤੂੰ ਨਹੀਂ ਮਰਨਾ। ਮਰਨਾ ਤੇ ਆਵਾ, ਲੇਕਿਨ ਤੇ ਫਿਰ? ਆ 20 ਸਾਲ ਤੋੜੇ ਬਤਾਓ ਇੰਨੀ ਤੇ। ਨਹੀਂ 30 ਕਰ ਲਾ, 40 ਕਰ ਲਾ, ਹਾਂ ਇਦਾਂ ਕੀ ਸਹੀ। ਕਰ ਲੇਗਾ? 30 ਸਾਲ ਤੱਕ ਹੀ ਤੂੰ ਕੁਝ ਕਰਨਾ ਹੁੰਦਾ ਵਾ, ਤੂੰ 30 ਸਾਲ ਤੱਕ ਕੁਝ ਨਹੀਂ ਕੀਤਾ, ਅੱਗੋਂ ਜ਼ਲਾਲਤੀ ਆ। 30 ਸਾਲ ਤੱਕ ਹੀ ਤੂੰ ਕੁਝ ਨਾ ਕੁਝ ਕਰਨਾ। ਹਾਂਜੀ। ਨਹੀਂ ਮੈਂ ਹੁਣ ਸ਼ੁਰੂ ਕਰਤਾ ਕਰਨਾ। ਸਤਾਈ ਤੁਹਾਨੂੰ ਅੱਜ ਸਵਾਲ ਦੇਣ ਚ ਆਇਆ, ਅੱਜ ਜਦੋਂ ਬਿਮਾਰ ਹੋਏ ਆ ਜਿਹੜਾ ਤੁਸੀਂ ਕਹਿੰਦੇ ਹਾਂ ਬੰਦੇ ਹਾਂ, ਮੈਂ ਸੋਚ ਰਿਹਾ ਯਾਰ ਅੱਜ ਪੈਦਾ ਹੋਈ ਜਾ ਰਿਹਾ, ਮਰੀ ਜਾ ਰਿਹਾ, ਪੈਦਾ ਹੋਈ ਜਾ ਰਿਹਾ, ਮਰੀ ਜਾ ਰਿਹਾ, ਚੱਕਰ ਕੀ ਹੈ? ਉਹ ਨਾਲੇ ਕੋਈ ਥੋੜੀ ਵੀ ਨਹੀਂ ਗੇਮ। ਇਹਦੇ ਰੌਲੇ ਕਾਦੇ? ਫਿਰ ਐਵੇਂ ਕਾਦੇ ਭੰਗ ਭੋਸੜੇ ਪਾਏ? ਐਵੇਂ ਸਾਰੇ ਪੈਦਾ ਹੋਈ ਜਾ ਰਹੇ, ਮਰੀ ਜਾ ਰਹੇ, ਪੈਦਾ ਹੋਈ ਜਾ ਰਹੇ, ਮਰੀ ਜਾ ਰਹੇ। ਵਿੱਚ ਕੁਝ ਵੀ ਨਹੀਂ। ਆ ਆਰਜ਼ੀ ਆ, ਲੜਾਈਆਂ ਲੜੂਈਆਂ ਵੀ ਆਰਜ਼ੀ ਆ, ਜੀਣ ਮਰਨ ਮੁਕਾਉਣਾ ਵੀ ਆਰਜ਼ੀ ਆ, ਪਿਆਰ ਮੁਹੱਬਤ ਵੀ ਆਰਜ਼ੀ ਆ, ਇਹ ਖਿਆਲ ਹਾਂਜੀ ਭੈਣਾਂ ਭਰਾ ਵੀ ਆਰਜ਼ੀ ਆ, ਉਹਨਾਂ ਦੀ ਮੁਹੱਬਤ ਵੀ ਆਰਜ਼ੀ, ਸਭ ਕੁਝ ਆਰਜ਼ੀ ਆ, ਤਾਜੀ ਖਤਮ ਹੋਈ ਜਾਣਾ। ਸਿਹਤਮੰਦ ਬੰਦੇ ਦਾ ਸਾਜੀ ਕਦੀ ਸਵਾਲ ਨਹੀਂ ਆਏਗਾ ਦੇਣ ਚ। ਇਹ ਪੜ੍ਹੀ ਲਿਖੀ ਗੱਲ ਹੈ। ਜਦੋਂ ਬੰਦਾ ਬਿਮਾਰ ਹੁੰਦਾ ਨਾ, ਉਦੋਂ ਹੁੰਦਾ ਨਹੀਂ ਹੁੰਦੇ ਸਵਾਲ ਜਵਾਬ। ਆ ਨਹੀਂ ਮੇਰੇ ਉਦਾਂ ਵੀ ਹੁੰਦੇ ਆ, ਜਦੋਂ ਮੈਂ ਬਿਮਾਰ ਹੁੰਦਾ ਉਦੋਂ ਜ਼ਰਾ ਜ਼ਿਆਦਾ ਤੇਜ਼ ਹੋ ਜਾਂਦੇ। ਨਾਲੇ ਜਿਹਦਾ ਕੋਲੇਸਟ੍ਰੋਲ ਵੱਧਦਾ ਹੋਵੇ ਨਾ, ਡਾਕਟਰ ਉਹਨੂੰ ਕਹਿੰਦੇ ਆ ਕਿ ਇਹਨੂੰ ਅਜੀਬ ਅਜੀਬ ਖਿਆਲਾਤ ਆਏਂਗੇ, ਛੇ ਬੇਟੇ ਇਧਰ ਤੇਰਾ ਕੋਲੇਸਟ੍ਰੋਲ ਹੋ ਥੋੜਾ। ਇਸ ਕੋ ਅਜੀਬ ਅਜੀਬ ਤਾਂ ਖਿਆਲਾਤ ਤੁਸੀਂ ਆਏਂਗੇ। ਨਾ ਆਪਣਾ ਮਨ ਕਿਤੇ ਹੋਰ ਲਾਓ, ਮੈਨੂੰ ਤਾਂ ਆਰਡਰ ਲਾਓ ਤੁਸੀਂ। ਨਹੀਂ ਮੈਂ ਇਸੀ ਆ, ਮੈਂ ਹੈਪੀ ਆ। ਨਹੀਂ ਇਹ ਤੋਂ ਇਲਾਵਾ ਵੀ ਮੈਂ ਤੁਹਾਡਾ ਮਨ ਲਾਉਣਾ ਚਾਹੁੰਦਾ ਹਾਂ। ਅੱਜ ਹੀ ਕੱਲ ਸ਼ੋਅ ਚ ਆਪਾਂ ਲੁੱਡੋ ਖੇਡਣੀ ਹੈ। ਹਾਂ ਵੀ ਉਹ ਨਹੀਂ ਅੱਗੇ ਵੀ ਗੱਲ ਹੋਈ ਹੈ। ਓਕੇ, ਮੈਂ ਸਮਝ ਗਿਆ। ਅੱਗੇ ਵੀ ਗੱਲ ਹੋਈ ਸੀ। ਉਹ ਨਹੀਂ ਇਹ ਗੱਲ ਨਹੀਂ ਯਾਰ, ਦਾਨਿਸ਼ ਤੁਸੀਂ ਨਾ ਇਦਾਂ ਕਰਿਆ ਕਰੋ। ਤੁਹਾਡਾ ਸਾਜੀ ये कब से ट्रेडिंग कर रहा है? ਚਲੋ ਉਹ ਯਾਰ ਮੈਂ ਇਹ ਕਹਿੰਦਾ ਸਾਜੀ ਇੱਥੋਂ ਨਿਕਲੀਏ ਆਪਾਂ, ਕੋਈ ਫੇਰਾ ਟੋਰਾ ਵੀ ਕਰਿਆ ਕਰੀਏ। ਮੈਂ ਇਹ ਕਹਿ ਰਿਹਾ ਯਾਰ ਤਾਂ ਉਧਰ ਤੇ ਜਾਈਏ ਯਾਰ, ਵਿਚਾਰੇ ਵੱਲ ਹਰ ਵਾਰੀ ਤੁਸੀਂ ਐਸਾ ਨਾਲ ਤੇ ਜਾਈਏ ਯਾਰ, ਗੁਜਰਾਤ ਚੱਲੀਏ ਸਵੇਰੇ। ਸਵੇਰੇ ਚੱਲਦੇ ਹਾਂ ਗੁਜਰਾਤ ਨਹੀਂ, ਗੁਜਰਾਂ ਵਾਲੇ ਅੱਲਾਹ ਉਹੀ ਦੇ ਉਹੀ ਉਹੀ ਪੱਟੀ ਹੋਈ ਹੈ ਸਰ। ਹਾਂਜੀ ਸਾਜੀ ਉਹ ਬਹੁਤ ਕਹਿੰਦਾ ਵਾ, ਨਾਲੇ ਉਹ ਚੱਲੀਏ ਯਾਰ। ਮਿੱਠਾ ਭਾਈ ਮਿਸ ਵਾ। ਆ ਮਿੱਠਾ ਕਿੱਥੇ ਆ? मोबाइल चलाते ना इतना तो बंदा आता अजीब अजीब ऐपों पे पैसे मत खर्चिए। ਮੈਂ ਇਹ ਇਧਰੋਂ ਕਹਿ ਰਿਹਾ ਉਸਤਾਦ ਜੀ, ਮੈਂ ਤੁਹਾਡਾ ਮਨ ਕਿਤੇ ਹੋਰ ਲੈਣਾ ਚਾਹੁੰਦਾ, ਤੁਸੀਂ ਫਰੈਸ਼ ਹੋ ਜਾਣਾ। ਯਾਰ ਉਹ ਵਾਲਾ ਮੋਬਾਈਲ ਲੈ ਆਇਆ ਜਿਹਦਾ ਉੱਤੇ ਨੂੰ ਨਹੀਂ ਕੈਮਰਾ ਨਿਕਲਦਾ। ਉਹ ਕੈਮਰਾ ਉਤਲਿਆ ਨਿਕਲਿਆ ਤੇ ਲੈ ਗਿਆ ਵਾਪਸ, ਕਹਿੰਦਾ ਢਿੱਲਾ ਹੀ ਦੇਤਾ ਵੇ, ਪੁੱਟੇ ਬਾਹਰ ਆਈ। ਯਾਰ ਜਿਹਦਾ ਕੈਮਰਾ ਉੱਤੇ ਨੂੰ ਆਉਂਦਾ ਨਾ, ਉਹਦੇ ਨਾਲ ਮੋਬਾਈਲ ਖੜਾ ਕਰਕੇ ਫੋਟੋ ਲੈਣ ਦੇ। ਤਾਜੀ ਮਰਨ ਵਾਲਾ ਜਿਹੜਾ ਤੁਸੀਂ ਕਹਿੰਦੇ, ਮੇਰੇ ਹਿਸਾਬ ਨਾਲ ਬੰਦਾ ਭਲਾ ਕਾਤੋਂ ਮਰਦਾ ਵਾ? ਪੈਦਾ ਹੁੰਦਾ ਮਰ ਜਾਂਦਾ, ਭਲਾ ਕਾਤੋਂ ਮਰਦਾ? ਕਾਹਤੋਂ? ਇਹ ਉਹਨੇ ਫਿਰ ਪੈਦਾ ਹੋਣਾ ਹੁੰਦਾ, ਤੇ ਉਹ ਬੰਦੇ ਦਾ ਕੰਮ ਆ, ਉਹਨੇ ਪੈਦਾ ਹੋਣਾ, ਉਹਨੇ ਮਰ ਜਾਣਾ, ਉਹਨੇ ਪੈਦਾ ਹੋਣਾ, ਉਹਨੇ ਮਰ ਹਾਂ, ਨਾਲੇ ਯਾਰ ਸਾਤੋਂ ਜਨਮ ਮੈਂ ਤੇਰੇ ਸਾਥ ਰਹੂੰਗਾ ਯਾਰ। ਤੈਨੂੰ ਸਮਝ ਆਈ ਹੁਣ? ਹਾਂਜੀ ਤਾਜੀ, ਜੀਣ ਮਰਨ ਦਾ ਪਤਾ ਲੱਗਿਆ ਸਾਜੀ ਹੁੰਦਾ। ਤੈਨੂੰ ਪਤਾ ਲੱਗਿਆ ਜੀਣ ਮਰਨ ਦਾ? ਹਾਂਜੀ ਬੰਦਾ ਮਰੀ ਜਾ ਰਿਹਾ, ਮਰੀ ਜਾ ਰਿਹਾ ਯਾਰ। ਕੋਈ ਅੱਗੇ ਵੀ ਜਾ ਰਿਹਾ, ਮਰੀ ਤੋਂ ਅੱਗੇ ਵੀ ਬੜੇ ਨਿਕਲ ਕੋਈ ਰਹੇ। ਰੁਕਦਾ ਵੀ ਨਹੀਂ ਵਿੱਚ, ਜਾਂ ਹੋਵੇ ਨਾ ਬੰਦਾ ਇਹ ਰੁਕ ਗਿਆ ਵਾ। ਨਹੀਂ ਰੁਕਦਾ ਕੋਈ ਨਹੀਂ। ਹਾਂ ਉਹ ਵੱਡਾ ਵੀ ਹੋਈ ਯਾਰ। ਵੱਡਾ ਵੀ ਹੋਣਾ ਉਹਨੇ, ਵੱਡੇ ਹੋ ਕੇ ਉਹਨੇ ਮਰਨਾ ਵੀ, ਉਹਨੇ ਲੜਨਾ ਵੀ ਆ,
ਉਹਨੇ ਸਾਰਾ ਕੁਝ ਕਰਨਾ, ਉਹਨੇ ਹਰਾਮਜ਼ਦਗੀਆਂ ਵੀ ਕਰਨੀਆਂ, ਉਹਨੇ ਨਮਾਜ਼ਾਂ ਵੀ ਪੜ੍ਹਨੀਆਂ, ਉਹਨੇ ਹੱਕ ਵੀ ਖਾਣਾ, ਉਹਨੇ ਉਮਰੇ ਹੱਜ ਵੀ ਕਰਨੇ ਆ, ਉਹਨੇ ਐਂਡ ਮਰਨਾ ਹੀ ਹੈ। ਥੋੜਾ ਜਿਹਾ ਲੇਕਿਨ ਇਹੋ ਜਿਹੇ ਬੱਚੇ ਦੀ ਮੈਂ ਹੈਰਾਨ ਆ, ਇਹਦੀ ਕੀ ਜ਼ਿੰਦਗੀ ਹੈ ਕਿ 30-31 ਸਾਲ ਦਾ ਹੋ ਗਿਆ ਤੇ ਕੁਝ ਵੀ ਤੇ ਕੁਛ ਵੀ ਨਹੀਂ ਹੋਇਆ ਹਲੇ, ਤੇ ਅੱਗੋਂ ਵੀ 30 ਸਾਲ ਤੇ ਅੱਗੋਂ ਹੋਰ ਕਹਿ ਰਿਹਾ ਨਹੀਂ ਥੋੜੀ ਜਿਹੀ ਵਧਾਓ। ਕੋਈ ਚੱਕਰ ਨਹੀਂ, ਕੋਈ ਇਹ ਨਹੀਂ, ਜ਼ਿੰਦਗੀ ਦਾ ਕੋਈ ਚੱਕਰ ਹੀ ਨਹੀਂ, ਕੋਈ ਗੱਲਬਾਤ ਹੀ ਨਹੀਂ, ਕੋਈ ਹਿਸਾਬ ਹੀ ਨਹੀਂ। ਇਹ ਹੁਣੇ ਮੁੱਕਣਾ, ਇਹਨੇ ਕਹਿਣਾ ਜੀ ਮੈਂ ਨਿਕਲ ਜਾਣਾ, ਉਹ ਟਾਈਮ। ਇਹ ਯਾਨੀ ਕਿ ਦੁਨੀਆ ਦਾ, ਮੇਰੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਜਾਹਲ ਔਰ ਬੇਵਕੂਫ ਔਰ ਹਲਕਾ ਇਨਸਾਨ ਉਹ ਆ ਜਿਹੜਾ ਘੰਟਿਆਂ ਦੇ ਹਿਸਾਬ ਨਾਲ ਇਸ ਦੌਰ ਦੇ ਵਿੱਚ ਆਪਣੇ ਜ਼ਾਇਆ ਕਰੀ ਜਾ ਰਹੇ ਘੰਟੇ। ਜਿਹੜੇ ਵੱਡੇ ਬੰਦੇ ਨੂੰ ਤਾਂ ਮਿੰਟ ਕਹਿੰਦੇ ਨੇ ਕਿ ਜ਼ਾਇਆ ਨਹੀਂ ਕਰਨਾ, ਕਿਆ ਬਾਤ। ਇਹ ਘੰਟੇ, ਦਿਨ, ਹਫ਼ਤੇ, ਮਹੀਨੇ ਜ਼ਾਇਆ ਕਰੀ ਜਾ ਰਹੇ। ਗਲਤ ਗੱਲ ਹੈ, ਗਲਤ ਗੱਲ। ਤਾਜੀ ਗਲਤ ਗੱਲ ਤੇਰੇ ਵਾਸਤੇ ਆ, ਸਾਰੇ ਵਾਸਤੇ, ਸਾਰੇ ਵਾਸਤੇ। ਅੱਛਾ, ਇੱਕ ਚੀਜ਼ ਹੁੰਦੀ ਆ ਕਿ ਤੁਸੀਂ ਕਿਤੇ ਜ਼ਾਇਆ ਕਰ ਰਹੇ ਹੋ, ਯਾਨੀ ਆਪਣੇ ਮੇਰੇ ਹਿਸਾਬ ਨਾਲ ਤੇ ਕਿ ਤੁਸੀਂ ਕਿਤੇ ਲੱਗੇ ਹੋ, ਲੱਗੇ ਤੇ ਹੋ। ਯੈਸ, ਤੁਸੀਂ ਕਿਸੇ ਕੰਮ 'ਚ ਲੱਗੇ ਹੋ, ਉਹ ਤੁਹਾਨੂੰ ਸਾਲ ਬਾਅਦ ਪਤਾ ਲੱਗਾ ਯਾਰ ਮੇਰਾ ਸਾਲ ਜ਼ਾਇਆ ਹੀ ਚਲਾ ਗਿਆ, ਲੇਕਿਨ ਤੁਸੀਂ ਕੁਝ ਕੀਤਾ ਕਰ ਰਹੇ ਹੋ, ਉਹਦੇ 'ਚ ਸਕਸੈਸ ਨਹੀਂ ਹੋਏ, ਇਹ ਉਹ ਵੀ ਚੱਕਰ ਨਹੀਂ। ਅੱਛਾ, ਇਹ ਕੋਸ਼ਿਸ਼ ਇਹ ਜੈਨੂਅਨ ਉੱਥੇ ਜ਼ਾਇਆ ਕਰਦਾ ਜਿੱਥੇ ਕੁਝ ਵੀ ਨਹੀਂ ਕਰ ਰਿਹਾ ਹੁੰਦਾ, ਬਿਲਕੁਲ ਜ਼ਾਇਆ ਬਿਲਕੁਲ ਜਾਨੀ ਇਰਾਦਾ ਤਨ ਜ਼ਾਇਆ ਕਰ ਰਿਹਾ ਕਿ ਮੈਂ ਕਰਨਾ ਵਾ। ਹਾਂ, ਕੁਝ ਨਹੀਂ। ਤਾਜੀ ਇਹਦੇ ਸੱਤੇ ਹੀ ਜਨਮ ਮਿਕਸ ਹੋ ਗਏ, ਮਤਲਬ ਪੈਦਾ ਹੋਇਆ ਵਾ, ਮੁੰਡਾ ਬਣਿਆ, ਬਾਬਾ ਬਣ ਗਿਆ, ਫਿਰ ਉਸ ਤੋਂ ਬਾਅਦ ਚਾਚਾ ਜਿਹਾ ਬਣ ਗਿਆ, ਫਿਰ ਮਿਕਸ ਹੋ ਗਿਆ, ਖਰਗੋਸ਼ ਜਿਹਾ ਬਣ ਅੱਛਾ ਗਿਆ। ਵਾਦਾ ਘੱਟ ਹੋ ਗਿਆ ਸਾਰਾ, ਐਂਡ ਦਾ ਨਿੱਕਾ ਜਿਹਾ ਬੱਚਾ ਹੋ ਕੇ ਮਰ ਗਿਆ। ਤਾਂ ਜੇ ਆਪਾਂ ਕਿੱਦਾਂ ਦਾ ਸ਼ੋਅ ਕਰੀਏ, ਬਾਹਰ ਨਿਕਲੇ, ਕੈਂਪਿੰਗ ਵੀ ਕਰੀਏ ਜਾ ਕੇ, ਹੈਂ? ਕੈਂਪਿੰਗ ਕਾਲੂ ਕੈਂਪ ਦੇ- ਲਾਈਏ ਉੱਥੇ। ਕਾਲੂ ਦੇ ਨਾਲ ਦੇ ਘੱਟ ਕੇਟੀ ਹੋਣੀ ਤੇ ਬੁਆ ਖੜਕਾ ਕੇ ਨਾ ਜਾਂਦਿਆਂ ਕਰੋ ਚੱਕਰ ਲਾ ਕੇ ਜਾਇਓ। ਆਪਣੇ ਵਾਲ ਵੀ ਕੱਲ ਨੂੰ ਬਸਾਤੇ ਖੁਦ ਟਿਕਟ ਬਣ ਗਿਆ ਤੇ ਸਾਰੀਆਂ ਲੱਤਾਂ ਛਿੱਲੀਆਂ ਗਈਆਂ, ਗੋਡੇ ਛਿੱਲੇ ਗਏ, ਛੋਟੇ ਘੋੜੇ ਤੇ ਚਲੇ ਗਏ। ਉਹ ਪੋਨੀ ਤੇ ਜਿਹੜਾ ਸਰਕਸ ਵਾਲਾ ਆਪਣੇ ਪੀਰਾਂ ਨੂੰ ਉਹ ਚਾਕੂ ਨਾਲ ਡਰਾਉਂਦੇ ਆ, ਜਿਹੜਾ ਅੰਦਰ ਨਹੀਂ ਵੜ ਜਾਂਦਾ ਉਹਨਾਂ ਨੂੰ ਇਦਾਂ ਕਰ। ਪੀਰਾਂ ਨੂੰ ਪੀਰ ਹੈ, ਨਾਲ ਲੱਗ ਕੇ ਅੰਦਰ ਵੜ ਜਾ। ਆਹੋ ਉਹ ਸਪਰਿੰਗ ਵਾਲਾ, ਉਹਨੇ ਪੀਰਾਂ ਨੂੰ ਦੋ ਵਾਰੀ ਪੀਰ ਦੀ ਬੁਰਕੀ ਡਿੱਗੀ ਮੂੰਹ ਜੋ ਨਾਲ ਰੋਟੀ ਕਰਦੇ ਰੋਟੀ ਖਾਣੇ ਪੀਰ ਨੂੰ ਡਰਾਈ ਜਾ। ਓਏ ਪੀਰ ਦੇ ਬਾਸ ਜ਼ਿਕਰ ਤੇ ਬਾਸ ਦਾ ਪੀਰ ਦੋਵੇਂ ਬਹਿ ਕੇ ਉਹ ਤੀਲੀ ਵਾਲੀ ਆਈਟਮ ਕਰਨ। ਅੱਛਾ, ਆਪਣੇ ਪੀਰ ਦੇ ਨਾਲ ਅਜੀਬ ਜਿਹਾ ਮਤਲਬ ਮਜ਼ਾਕ ਇਹਦਾ ਬਣਿਆ ਵਾ ਨਾ। ਉਹ ਵੀ ਇਦਾਂ ਦਾ ਹੀ ਸੀ ਨਾ। ਤਾਜੀ ਇੱਕ ਗੇਮ ਨਹੀਂ ਜਿਹਦੇ ਚੋਂ ਪੀਰ ਦੇ ਕਰੇ ਹੱਥ ਪੜ ਕੇ ਉਹਦੇ ਪਟਾਕੇ ਕੱਢੀ ਜਾ ਰਹੇ ਹੈ। ਉਹ ਕਰੇ ਜੇ ਪੈਂਦੇ, ਉਹ ਸੋਇਆ ਆ ਦੇ ਵਿੱਚ ਪਾਣੀ, ਤਾਜੀ ਉਹ ਪਾਣੀ ਨਹੀਂ ਪਾਇਆ, ਖੱਟਾ ਪਾਇਆ, ਉਹ ਕਰੇ ਨਜ਼ਰ ਹੀ ਨਹੀਂ ਆ। ਉਹ ਗੇਮ ਹੁੰਦੀ ਸੀ ਛੋਟੀ ਜਿਹੜੀ ਖੇਡਦੇ ਕਰਕੇ, ਉਹ ਥੱਲੇ ਰਿੰਗ ਤਾਂ ਜਾਂਦੇ ਸੀ ਤੇ ਮੁੜ ਕੇ ਇੰਨੇ ਚ ਕਰਕੇ ਸੁਣਾਉਣੀ। ਉਹੀ ਤਾਂ ਮੈਂ ਕਹਿ ਰਿਹਾ ਕਿ ਅਸੀਂ ਉਹ ਵੇਲਾ ਜਨਰੇਸ਼ਨ ਆ ਜਿਹਨੇ ਕੀ ਦੇਖਿਆ। ਬਿਲਕੁਲ ਮੈਨੂਅਲ ਤੋਂ ਬਿਲਕੁਲ ਮਸ਼ੀਨਾਂ। ਭਾਈਜਾਨ ਮੈਂ ਅੱਜ ਇੱਕ ਦੇਖ ਰਿਹਾ ਤਾਂ ਇੱਕ ਗੋਰੇ ਦਾ, ਉਹਨੂੰ ਕੋਈ 16-17 ਸਾਲ ਬਾਅਦ ਘਰੋਂ ਨਾ ਆਪਣਾ 3310 ਗਵਾਚਾ ਲੱਭਾ ਤੇ ਉਹਨੇ ਔਨ ਕੀਤਾ ਤੇ ਉਹਦਾ 1 ਸੈੱਲ ਬੈਟਰੀ ਦਾ ਮਾਰ ਕੇ ਜਗਾ ਸੋਣੀ ਆ 33 ਸਾਲ ਬਾਅਦ ਕੋ 14-15 ਸਾਲ 14 ਸਾਲ ਬਾਅਦ 20 ਸਾਲ ਬਾਅਦ ਲਾ ਲਓ 10 ਤੇ 1 ਸੈੱਲ ਬੈਟਰੀ ਦਾ ਹੈਗਾ ਸੀ, ਔਨ ਹੋ ਗਿਆ। ਤੇ ਜੇ 1100 ਦਾ ਫੁੱਲ ਬੈਟਰੀ ਹੋਣੀ ਸੀ। ਯਾਰ ਕਾਲੂ ਇੱਕ ਬੱਸ ਚ ਆਉਂਦੇ ਤੇ ਡਾਕੂ ਪੈ ਗਏ ਤੇ ਹੁਣ ਡਾਕੂਆਂ ਦਾ ਹੋ ਕੇ ਕਹਿੰਦਾ ਚਲੋ ਭਾਈ ਹੁਣ ਸਮਾਨ ਦਿਓ ਸਾਰੇ। ਕਾਲੂ ਸਮਾਰਟ ਫੋਨ ਸੀ ਉਹ ਛੋਟਾ ਜਿਹਾ, ਪਹਿਲਾਂ ਉਹ ਨਿਕਲਿਆ। ਤੇ ਜਦੋਂ C100 ਆਇਆ ਸੀ ਨਾ ਸੈਮਸੰਗ ਦਾ ਵੱਡਾ, ਉਹ ਬਹੁਤਾ ਹੀ ਸਲਿਮ ਸੀ, ਹਾਂਜੀ, ਤਾਂ ਮਸ਼ਹੂਰ ਵੀ ਬੜਾ ਉਹਦੀ ਹੋਇਆ। ਬੈਲ ਕਿਹੜੀ ਸੀ, ਆ ਉਹਦੀ ਬੈਲ ਜਿਹੜੀ ਸੀ। ਮੋਰਟਲ ਕੰਬੈਟ। ਹਾਂ ਕਾਲੂ ਬਜ਼ਾਤੇ ਖੁਦ ਬੱਸ ਚਲਾਉਂਦਾ ਸੀ, ਵਿੱਚ ਡਾਕੂ ਪੈ ਗਏ। ਹੁਣ ਇੱਧਰਲੇ ਪਾਸੋਂ ਡਾਕੂ ਘੋੜਿਆਂ ਤੇ ਆ ਰਹੇ ਤੇ ਬੱਸ ਇੱਧਰ ਨੂੰ ਸੁੱਟਤੀ। ਆਹੋ ਘੋੜਿਆਂ ਦੇ ਉੱਤੇ। ਉਹ ਘੋੜੇ ਦੇ ਉੱਤੇ ਉਹ ਅੰਦਰ ਸਵਾਰੀਆਂ ਡਾਕੂਆਂ ਨੂੰ ਕਹਿੰਦੇ ਸਾਨੂੰ ਗੋਲੀ ਮਾਰ ਦੇ, ਏਦਾਂ ਬਹੁਤ ਸੱਟਾਂ ਲੱਗਦੀਆਂ। ਬੱਸਾਂ ਚੱਲਦੀਆਂ, ਬੱਸਾਂ ਦੇ ਵਿੱਚ ਸਿੰਗਲ ਰੋਡ ਤੇ ਜਾ ਰਿਹਾ, ਬੱਸਾਂ ਲੱਗ ਰਹੀਆਂ ਮਾੜਾਂ ਤੇ ਮਰਿਆ ਪਿਆ ਅੰਦਰ ਕਿ ਹੁਣ ਵੱਜੀ 1.5 ਘੰਟਾ ਲੰਘ ਗਿਆ। ਉੱਠ ਕੇ ਜਾ ਕੇ ਡਰਾਈਵਰ ਨੂੰ ਕਹਿੰਦਾ ਯਾਰ ਮੇਰੀ ਗੱਲ ਸੁਣ, ਯਾਰ ਇਹਨੂੰ ਮਾਰ ਦੇ ਕਿਸੇ ਜਾਂ ਸਲੋ ਚਲਾ ਆ। ਮੈਂ ਤੂੰ ਮਾਰਨ ਵੀ ਨਹੀਂ ਦਿਆ ਤੇ ਮੈਂ 30 ਵਾਰੀ ਇਸ ਚੱਕਰ 'ਚ ਹੋਇਆ ਵੀ ਗੱਸ ਵੱਜ ਗਈ। ਜ਼ਲੀਲ ਨਾ ਕਰ ਸਕਦਾ ਯਾਰ ਕਾਲੂ ਇੱਕ ਬੱਸ ਚਲਾਉਂਦਾ ਵਿੱਚ ਡਾਕੂ ਪਿੱਛੇ ਘੋੜਿਆਂ ਤੋਂ ਲੱਗੇ, ਇਹਨੇ ਯਕਦਮ ਬ੍ਰੇਕ ਮਾਰੀ, ਘੋੜਿਆਂ ਕੋ ਰੁਕੇ ਨਹੀਂ ਹੈ। ਘੋੜੇ ਕਹਿੰਦਾ ਕਾਰਟੂਨ ਦਾ ਟਾਈਮ ਰੁਕਣ ਦੇ ਤਰੀਕਾ ਲਾਉਂਦੇ। ਸਿਕਿਉਰਿਟੀ ਗਾਰਡ ਲੱਗ ਗਿਆ ਬੱਸ 'ਚ। ਉਹ ਜਿੱਥੇ ਡਰਾਈਵਰ ਕੱਟ ਮਾਰਦਾ ਸੀ ਬਾਹਰ ਨੂੰ ਕੱਢ ਕੇ ਫੈਰ ਮਾਰ। 30,000 ਰੁਪਇਆ ਖਰਚਾ ਕਰਾਤਾ ਗੋਲੀਆਂ ਦਾ। ਉਹ ਕਟਨੈਪ ਕਰਕੇ ਖੜਨ ਦੇ ਤੇ ਉਹਨੂੰ ਕਹਿੰਦੇ ਰਾਜ ਕਿਤੇ ਦੁਕਾਨ ਤੇ ਖਿਲਾੜੀ ਪਾਵਰ ਬੈਂਕ ਲੈਣਾ। ਪਾਵਰ ਬੈਂਕ ਲੈਣਾ। ਇੱਕ ਬੈਂਕ ਦਾ ਗਨਮੈਨ ਲੱਗ ਗਿਆ ਤੇ ਨਿਛਾ ਮਾਰ ਬੰਦੂਕ ਖਾਲੀ ਕਰੀ।
ਅੱਛਾ ਤਾਂ ਚੈੱਕ ਹੁੰਦੀ ਸੀ ਚੱਲ ਜਾਂਦੀ ਯਾਰ ਕੀ ਹੈ ਯਾਰ ਬਗਿਆ ਇਹਨੇ ਕਿ ਬੈਠੇ ਬੈਠੇ ਨਾ ਉਹਦਾ ਐਨ ਬੈਠਾ ਹੁੰਦਾ ਸੀ ਨਾ ਤੇ ਚੈੱਕ ਹੁੰਦੀ ਤੇ ਉਹ ਵੀ ਚੱਲ ਸਿਕਿਉਰਿਟੀ ਗਾਰਡ ਅਸਲ ਡਾਕੂ ਆ ਕੇ ਤੈਨੂੰ ਲੋਕੀ ਨਹੀਂ ਕਹਿ ਰਹੇ ਕਿ ਤੂੰ ਕੁਛ ਨਹੀਂ ਕੀਤਾ ਕਹਿੰਦਾ ਸਾਲਿਆ ਜਦੋਂ ਡਾਕੂ ਆਏ ਉਦੋਂ ਤੇਰੀਆਂ ਚਿੱਕਾਂ ਕਿੱਥੇ ਕੋਈ ਤਾਂ ਨਿਛਾ ਮਾਰ ਲਓ ਜੀ ਬਾਬਾ ਉਸਤਾਦ ਜੀ ਉਹ ਜਿਹੜਾ ਕੰਮ ਆ ਨਾ ਮੇਰੀ ਗੱਲ ਸੁਣੋ ਜਿਹੜਾ ਕੈਪ ਕੱਟ ਵਾਲਾ ਉਹ ਮੈਂ ਸੋਚਿਆ ਜਿੱਦਾਂ ਹੁਣ ਅਸੀਂ ਖਤਮ ਕਰਨ ਲੱਗੇ ਨਾ ਜਿਨ੍ਹਾਂ ਨੇ ਨਹੀਂ ਦੇਖਣਾ ਉਹਨਾਂ ਕਹਿੰਦਾ ਓਕੇ ਜੀ ਅੱਲਾ ਹਾਫਿਜ਼ ਅੱਗੋਂ 2-4 ਮਿੰਟ ਕੈਪ ਕੱਟ ਦੀ ਇੱਕ ਚੀਜ਼ ਦਾ ਉਹ ਜਿੰਨੇ ਉਹ ਇੰਟਰਸਟਿਡ ਆ ਉਹ ਅੱਗੇ ਦੇਖ ਲਵੇ ਜਿਹਨੇ ਨਹੀਂ ਦੇਖਣਾ ਉੱਥੇ ਬੰਦ ਕਰ ਗੁੱਡ ਹਨਾ ਹਾਂ ਇਦਾਂ ਕਰਾਂਗੇ ਅੱਗੋਂ ਮੈਂ ਤੁਹਾਨੂੰ ਸਿਖਾਵਾਂਗਾ ਹੋਰ ਵੀ ਹਾਲੇ ਤੁਸੀਂ ਇੱਕੋ ਸਬਕ ਲਿਆ ਫਿਰ ਠੀਕ ਆ ਜੀ ਤੇ ਚਲੋ ਜੀ ਰੱਬ ਰੱਖਾ ਖਿਆਲ ਰੱਖੋ ਆਪਣਾ ਫਿਰ ਕੱਲ ਤੁਹਾਡਾ ਮੁਲਾਕਾਤ ਹੋਏਗੀ ਅਸਲਾਮ ਅਲੈਕੁਮ ਵਾਲੇਕੁਮ